कि ओरेकल बेस्ड सॉफ्टवेयर ਸੀ ਕਿ ਕੋਈ ਆਪਣਾ ਮਾਈਕਰੋਸਾਫਟ ਐਕਸਲ ਅਡੋਬ ਸੀਗਾ, ਅਡੋਬ ਫੋਟੋਸ਼ਾਪ। ਉਹ ਕਰਦਾ ਰਿਹਾ ਮੈਂ ਤਕਰੀਬਨ ਕੋਈ 4-5 ਸਾਲ। ਬੋਰ ਵੀ ਕੀਤਾ ਉਸਤਾਦ ਜੀ ਨੂੰ। ਉਹਦੇ ਹੁਣ ਵੀ ਕਰਦਾ। ਉਸਤਾਦ ਜੀ ਪਾਕਿਸਤਾਨ 'ਚ ਤੇ ਇੰਨੀ ਗੈਸ ਆ ਸੂਈ ਦੇ ਵਿੱਚ ਬਲੋਚਿਸਤਾਨ ਮੇਦਿਆਂ 'ਚ। ਸਹੀ ਗੱਲ ਆ। अस्सलाम वालेकुम नादरीन, टी टाइम में खुश आमदीद। लाइट गई है, रोज लाइट जान लग पैंदी, घंटा जांदी घंटा आउंदी, घंटा जांदी घंटा आउंदी। उस्ताद जी रेगुलर आ, पंक्चुअल आ। हाँ, ये शुरू हो गया काम है। लोकी जिहड़ा हीटर बालदे ने इहदे अरगे काम खराब करदा। गौरमेंट कहंदी शाम नूं घੱਟ ਤੋਂ ਘੱਟ हीटर बालो। ਲਾਈਟ ਦਾ ਹੀਟਰ ਨਾਲ ਕੀ ਕੰਮ ਆ? ਹੀਟਰ ਲਾਈਟ ਵਾਲਾ ਹੀ ਬਿਜਲੀ ਵਾਲਾ ਹੀਟਰ ਬਲਦਾ, ਹੋਰ ਕਿਹੜਾ ਗੈਸ ਤੇ ਆਉਂਦੀ ਨਹੀਂ। ਸਾਡੇ ਵਾਲੇ ਤੇ ਗੈਸ ਵਾਲੇ ਹੀਟਰ ਨੇ, ਉਹ ਗੈਸ ਆਉਂਦੀ ਹੈ ਥੋੜੀ ਬਹੁਤੀ। ਇੱਕ ਟਾਈਮ ਹੈਗਾ ਉਹਦਾ, ਉਹ ਤਕਰੀਬਨ 9 ਵਜੇ ਤੋਂ ਲੱਗ ਕੇ ਤੇ 12 ਵਜੇ ਤੱਕ। ਹਾਂ ਤੇ ਬਸ ਠੀਕ। ਜਿਸ ਟਾਈਮ ਫੱਕੀ ਖਾ ਲਓ ਉਸ ਤੋਂ ਹੁਣ ਤੇ ਉਸਤਾਦ ਜੀ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਨਾਜ਼ਰੀਨ, ਜਿਹੜੇ ਨਵੀਆਂ ਕਲੋਨੀਆਂ ਬਣਦੀਆਂ ਪਈਆਂ ਨੇ ਨਾ, ਜਿੱਥੇ ਕੋਈ 5 ਮਰਲੇ ਦਾ ਮਕਾਨ ਹੈ 2 ਕਰੋੜ ਰੁਪਏ ਦਾ ਵਾ, ਉੱਥੇ ਗੈਸ ਨਹੀਂ ਗਈ। ਹਾਂਜੀ ਸਹੀ ਗੱਲ। ਸਾਡੀ ਉਹ ਕੌਮ ਆ ਜਿਹੜੀ ਸਰਵਾਈਵ ਕਰਨ ਚ ਬਾਦਸ਼ਾਹ ਹੋਈ ਹੈ, ਕਿੰਗ ਹੋਈ ਹੈ ਸਰਵਾਈਵ ਕਰਨ ਚ। ਵਾਕਈ ਸਹੀ ਗੱਲ ਆ, ਕਸਮੇ ਵੀ। ਇਦਾਂ ਹੀ ਹੁਣ ਕੀ ਕਰਦੇ ਨੇ, ਘਰ ਬਣਾਉਂਦੇ ਨੇ, ਘਰ ਬਣਾ ਕੇ ਉਹਦੀ ਵਾਇਰਿੰਗ ਪੂਰੀ ਗੈਸ ਦੀ ਚੈੱਕ ਕਰਕੇ ਬਾਹਰ, ਘਰ ਦੇ ਬਾਹਰ ਇੱਕ ਮੇਨ ਪੁਆਇੰਟ ਦੇ ਦਿੰਦੇ ਨੇ। ਉੱਥੇ ਤੁਸੀਂ ਵੱਡਾ ਜਿਹੜਾ ਸਿਲੰਡਰ ਰੱਖੋ ਤੇ ਉੱਥੇ ਉਹਦੇ ਨਾਲ ਕਨੈਕਟ ਕਰ ਲਓ। ਬਾਹਰ ਕਿੱਦਾਂ? ਬਾਹਰ ਪੂਰੇ ਘਰ ਦਾ, ਜਿੱਥੇ ਪੂਰੇ ਘਰ ਚ ਗੈਸ ਦੇ ਪਾਈਪ ਦੀ ਵਾਇਰਿੰਗ ਕਰਕੇ ਨਾ, ਉਹਦੇ ਮੇਨ ਪੁਆਇੰਟ ਘਰ ਦੇ ਬਾਹਰ ਕਿਤੇ ਰੱਖ ਦਿੰਦੇ ਨੇ, ਜਿੱਥੇ ਮੀਟਰ ਲੱਗਣਾ ਹੁੰਦਾ। ਜਾਂ ਮੀਟਰ ਲੱਗਣਾ ਜਾਂ ਜਿੱਥੇ ਮਤਲਬ ਵੈਸੇ ਰੱਖਦੇ, ਉੱਥੇ ਤੁਸੀਂ ਵੱਡਾ ਸਿਲੰਡਰ ਲਵੋ, ਮਤਲਬ ਹੈਵੀ ਕਿਸਮ ਦਾ, ਜਿਹੜਾ ਕੋਈ 1.5-2 ਮਹੀਨੇ ਕੱਢ ਜਾਵੇ। ਵੱਡੇ ਵੱਡੇ ਸਿਲੰਡਰ ਮਤਲਬ 12 ਆਪਣਾ ਆਹੋ ਕਿੰਨੇ ਕਿਲੋ, 130 ਕਿਲੋ, 12 ਕਿਲੋ, 50 ਕਿਲੋ, ਮਤਲਬ ਗੈਸ ਵੱਡਾ, ਉਹਦੇ ਨਾਲ ਕਨੈਕਟ ਕਰੋ ਤੁਸੀਂ, ਤੁਹਾਡੇ ਪੂਰੇ ਘਰ ਦੇ ਵਿੱਚ ਗੈਸ। ਉਹ ਲੰਮਾ ਜਿਹਾ ਜਿਹੜਾ ਹੁੰਦਾ ਵੱਡੇ ਆਹੋ ਵੱਡੇ ਸਿਲੰਡਰ ਬਾਹਰੋਂ ਗਲੀ ਦੇ ਵਿੱਚ ਫਰੀ। ਔਰ ਸਿਲੰਡਰਾਂ ਵਾਲੇ ਦੇਖ, ਸਰਵਾਈਵਿੰਗ ਦਾ ਤੂੰ ਚੱਕਰ ਚੈੱਕ ਕਰ। ਸਿਲੰਡਰਾਂ ਲਈ ਆਨਲਾਈਨ ਕਾਲ ਕਰਨੀ, ਉਹਨੇ ਬਾਹਰੋਂ ਤੁਹਾਡਾ ਸਿਲੰਡਰ ਬਦਲ ਜਾਣਾ, ਤੁਸੀਂ ਉਹਨੂੰ ਪੈਸੇ ਭੇਜ ਦੇਣੇ। ਹਾਂਜੀ ਜੀ ਸਿਲੰਡਰ ਭਾਈਜਾਨ, ਤੁਸੀਂ 10 ਕਰੋੜ ਰੁਪਏ ਦੀ ਕੋਠੀ ਲੈਂਦੇ ਨਾ, 10 ਕਰੋੜ ਰੁਪਏ ਦੀ, ਤੇ ਗੈਸ ਨਹੀਂਗਾ ਉੱਥੇ। ਔਰ ਇਹਦੇ ਨੁਕਸਾਨਾਤ ਵੀ ਨੇ ਉਸਤਾਦ ਜੀ। ਕਿਹਦੇ? ਪਟਾਕਾ ਬੜਾ ਸੋਹਣਾ ਪੈਂਦਾ ਸਿਲੰਡਰ ਦਾ। ਉਹ ਯਾਰ ਉਹ ਤੇ ਕਦੀ ਕਿਤੇ, ਉਹ ਤੇ ਫਿਰ ਅਸਲ ਗੈਸ ਨਾਲ ਵੀ ਕਈ ਵਾਰੀ ਚੁੱਲ੍ਹਾ ਪੱਟਣ ਨਾਲ ਅੱਗ ਲੱਗ ਜਾਂਦੀ। ਨਹੀਂ ਅਸਲ ਗੈਸ ਨਹੀਂ ਉਹ ਤਾਂ ਤੂੰ ਕਿੱਥੇ ਸੁਣਿਆ, ਕਿੱਥੇ ਦੇਖਿਆ? ਮੈਂ ਬੜੀ ਵਾਰੀ ਰਕਸ਼ਾ ਪੂਰਾ ਹੀ ਉੱਡ ਗਿਆ। ਬਸ ਕਿੱਥੇ ਦੇਖਿਆ ਤੂੰ ਆਪਣੀ ਅੱਖਾਂ ਨਾਲ ਕਿੱਥੇ ਦੇਖਿਆ? ਅੱਜ ਤੱਕ ਅਖਬਾਰ ਤੇ। ਬੰਦਾ ਫਿਰ ਅਖਬਾਰ ਕਿੱਥੇ ਅੱਜ ਕੱਲ ਆਉਂਦੀ ਆ? ਤੂੰ ਕਿੱਥੇ ਪੜ੍ਹਦਾ ਅਖਬਾਰ ਤੇ? ਫਿਰ ਲੋਕੀ ਕਹਿੰਦੇ ਜੀ ਇਹਨਾਂ ਨੇ ਸਕ੍ਰਿਪਟ ਬਣਾਇਆ ਸੀ, ਉਹ ਜੀ ਇਹ ਜਾਣ ਕੇ ਇਹਨੇ ਗੱਲ ਸ਼ੁਰੂ ਕੀਤੀ ਇਹਨਾਂ ਨੇ ਸਕ੍ਰਿਪਟ। ਯਾਰ ਐਸੇ ਐਸੇ ਮੈਂ ਕਮੈਂਟ ਪੜ੍ਹਨ, ਮੈਂ ਛੱਡ ਦੇਣੇ, ਕਮੈਂਟ ਪੜ੍ਹਨੇ ਹੀ ਛੱਡ ਦੇਣੇ ਮੈਂ। ਕੀ ਹੋਇਆ नहीं उस्ताद जी, नहीं छड़ने रहे। ओए होए तौबा तौबा, कैसे कैसे यार लोग हमारे दिल को जलाने आ जाते हैं कसम। ਬੰਦਾ ਵਾਰਤਾ ਚ ਫੋਨ ਕਰਨ ਦੇ ਆ, ਕਹਿੰਦਾ ਰਪਟਾ ਬਦਲ ਦੋ ਇਹਦੀਆਂ, ਹੈ ਗੈਸ ਲੀਕ ਹੋਵੇ। ਦੱਸ ਗਲੀ ਚ ਪਿਆ ਕਿੱਦਾਂ ਦਾ ਲੱਗੂ ਫ੍ਰੀ ਸਿਲੰਡਰ? ਭਾਈਜਾਨ ਗਲੀ ਚ ਨਹੀਂ, ਕਲੋਨੀਆਂ ਦੀ ਗੱਲ ਕਰਦਾ, ਗਲੀਆਂ ਚ ਹੁੰਦੀ ਗੈਸ। ਸਾਜੀ ਮੈਂ ਦੇਖਿਆ ਹਰ ਕੋਠੀ ਦੇ ਬਾਹਰ ਸਿਲੰਡਰ ਪਿਆ ਵਾ। ਜੀ ਭੈਣ, ਤੁਹਾਡੀ ਗੱਲ ਸਹੀ ਹੈ ਕਿ ਉਹ ਵੈਨ ਆਂਦੀ ਹੈ, ਚੇਂਜ ਕਰਦੀ ਹੈ ਤੇ ਭਰਿਆ। ਬਾਖੁਦਾ ਮੈਂ ਨਹੀਂ ਵੇਖਿਆ। ਤੁਸੀਂ ਗਏ ਨਹੀਂ ਨਾ? ਪਹਿਲੀ ਵਾਰੀ ਸੁਣਿਆ। ਤੁਸੀਂ ਗਏ ਨਹੀਂ ਨਾ ਕਦੇ ਅੱਛੇ ਇਲਾਕੇ ਚ? ਅੱਛੇ ਇਲਾਕੇ ਚ ਗਏ ਨਹੀਂ। ਮੈਂ ਜਿਹੜੀਆਂ ਨਵੀਆਂ ਸੁਸਾਇਟੀਆਂ ਬਣ ਰਹੀਆਂ ਜਾਂ ਕੋਠੀ ਰੇਟ ਤੋਂ ਨਹੀਂ ਤੈਨੂੰ ਪਤਾ ਲੱਗਾ ਵੀ ਤੂੰ ਕਿੱਦਾਂ ਵੇਖ ਸਕਦਾ? 2 ਤੇਰੇ ਕਰੋੜ ਵਰਗੇ ਬੰਦੇ ਦਾ ਉਹ ਸ਼ਨਾਖਤੀ ਕਾਰਡ ਵੇਖ ਵੂਖ ਕੇ ਵੀ ਕਹਿ ਦਿੰਦੇ ਤੂੰ ਨਹੀਂ ਜਾਣਾ। ਤੂੰ ਤਾਂ ਸਿਲੰਡਰ ਭਰਾਉਣ ਜਾਵੇ ਤਾਂ ਕਹਿੰਦਾ ਯਾਰ 4 ਵਜੇ ਗੈਸ ਆ ਜਾਣੀ, ਕਿਉਂ ਐਂ ਪੈਸੇ ਜਾ ਕਰਨਾ, ਜਾ ਘਰ ਜਾ ਮੇਰਾ ਭਰਾ। ਤਾਜੀ ਦਬਾਂਦਾ ਨਹੀਂ ਹੈ ਸਿਲੰਡਰ ਆਪਣਾ ਦੱਸੋ। ਰਾਤ ਨੂੰ 2:30 ਵਜੇ ਬੰਦੇ ਨੇ ਫੋਨ ਕੀਤਾ ਜੀ ਮੇਰਾ ਗੈਸ ਮੁੱਕ ਗਿਆ, ਉਹ ਕਹਿੰਦੇ ਜੀ ਉਹਨੂੰ ਉਲਟਾਲਾ ਮਾਰਾ ਜੀ। ਨਹੀਂ ਭੈਣ, 24 ਘੰਟੇ ਸਰਵਿਸ ਆ ਉਹਨਾਂ ਦੀ। ਜਦੋਂ ਕਹੋ ਉਦੋਂ ਸਿਲੰਡਰ ਭਰ ਕੇ ਜਾਣਗੇ। ਬਲਕਿ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਇਹ 1 ਮਹੀਨੇ ਬਾਅਦ ਇਹਨਾਂ ਦਾ ਮੁੱਕਦਾ ਤੇ 1 ਮਹੀਨੇ ਬਾਅਦ ਸਾਰਿਆਂ ਦੇ ਸਿਲੰਡਰ ਬਦਲਨੇ, ਭਰਨੇ ਨੇ। ਔਰ ਭਰਦੇ ਨਹੀਂ, ਉਸੇ ਹੀ ਗੇਜ ਦਾ ਸਿਲੰਡਰ ਨਵਾਂ ਰੱਖ ਜਾਂਦੇ ਨੇ, ਉਹ ਲੈ ਜਾਂਦੇ ਨੇ। ਇਹਦਾ ਸਾਜੀ ਫਾਇਦਾ ਇਹ ਵੀ ਹੈ ਕਿ ਨਾ ਤੁਹਾਨੂੰ ਪਤਾ ਹੁੰਦਾ ਕਿ ਯਾਰ ਇਸ ਵੇਲੇ ਤੁਹਾਨੂੰ ਇੰਨਾ ਬਿੱਲ ਆਉਣਾ, ਉਹ ਹਿਸਾਬ ਨਹੀਂ ਹੈਗਾ। ਤੁਹਾਨੂੰ ਪਤਾ ਵੀ ਤੁਹਾਡਾ ਇੱਕ ਸਿਲੰਡਰ ਲੱਗਣਾ ਵਾ, ਇਹਦੇ ਫਾਇਦੇ ਆ। ਹਾਂਜੀ, ਲੇਕਿਨ ਇਹ ਹੈ ਕਿ ਵੀ 24 ਘੰਟੇ ਗੈਸ ਸਿਆਸੀ ਇਹ ਉਹ ਹਿਸਾਬ ਕਿਤਾਬ। ਤਾਜੀ ਉਹ ਮਿੱਠੇ ਨੇ ਵੀ ਲਵਾਇਆ ਉਹ ਸਿਲੰਡਰ, ਤੇ ਰਕਸ਼ਿਆਂ ਵਾਲਿਆਂ ਨੂੰ ਅੱਗੋਂ ਤਕਸੀਮ ਕਰ ਰਿਹਾ ਭਾਈ, ਘੰਟੇ ਬਾਅਦ ਉਹਨਾਂ ਕੋਲ ਭਰਾ ਰਿਹਾ। ਮੈਂ ਮੋਟਰ ਲਵਾ ਲਈ ਨਾ, ਜਲ ਥੱਲ ਵਾਲੀ ਪੂਰੀ। ਓਕੇ ਚਲੋ। ਹਾਲਾਤ ਉਸਤਾਦ ਜੀ ਬਹੁਤ
ਗਮਗੀਰ ਹੋ ਗਏ ਨੇ। ਓਏ ਹੋਏ ਨਹੀਂ ਉਹ ਐਲਪੀਜੀ ਤੇ ਨਹੀਂ ਹੋਈ ਗੈਸ, ਉਹ ਤੇ ਸੂਈ ਨਾਰਦਰਨ ਹੋਈ ਨਾ, ਉਹ ਗੈਸ ਜਿਹੜੀ ਹੈ। ਨਹੀਂ ਐਲਪੀਜੀ ਆ, ਓਏ ਐਲਪੀਜੀ ਸਿਲੰਡਰਾਂ ਵਾਲੀ ਐਲਪੀਜੀ ਆ ਭਾਜੀ ਐਲਪੀਜੀ ਉਹ ਨੀਲੀ ਗੈਸ ਜਿਹੜੀ ਹੁੰਦੀ ਜੀ, ਉਸਤਾਦ ਜੀ। ਪਾਕਿਸਤਾਨ 'ਚ ਤੇ ਇੰਨੀ ਗੈਸ ਆ ਸੂਈ ਦੇ ਵਿੱਚ, ਸਿਰਫ ਬਲੋਚਿਸਤਾਨ ਮੇਦਿਆਂ 'ਚ। ਸਹੀ ਗੱਲ ਆ, ਸਹੀ ਗੱਲ ਹੈ। ਅਗਰ ਸਾਰੀ ਸਬਜ਼ੀਆਂ ਤੋਂ ਗੈਸ ਆਜ਼ਾਦ ਕਰਨਾ, ਗੈਸ ਬਣਾਉਣ, ਮੂੰਗਰੇ ਤੋਂ ਮੂਲੀ ਤੋਂ ਇਸ ਕਿਸਮ ਦੀ ਗੈਸ ਬਣੇ, ਪੂਰਾ ਮੁਲਕ ਚੱਲ ਸਕਦਾ ਉਹਦੇ ਹਾਂਜੀ ਇਹਨਾਂ ਦਾ ਇਲਾਕਾ ਚੱਲ ਰਿਹਾ ਉਹਦੇ ਉਹ ਭਾਈ ਗੋਲੀਆਂ ਤੇ ਚੱਲ ਰਿਹਾ। ਯਕੀਨ ਔਰ ਮੰਨੋ। ਪਾਲਕ ਮੇਥੀ ਉਹ ਤੇ ਫਿਕਰ ਇਹ ਐਲਪੀਜੀ ਤੋਂ ਵੀ ਕੋਈ ਗਾਹਾਂ ਦੀ ਸ਼ੈ ਬਣ ਜਾਣੀ ਹੈ। ਸਹੀ ਗੱਲ, ਇਹ ਸੂਈ ਗੈਸ ਹੈ ਨਾ ਸਾਰੀ, ਇਹਨਾਂ ਦੇ ਲਾਗੇ ਮੂਲੀ ਗੈਸ। ਕੂਲੀ ਗੈਸ ਆ। ਅੱਗੇ ਬੜੇ ਬੜੇ ਲੱਖਾਂ ਰੁਪਏ ਦੇ ਪਰਫਿਊਮ ਜ਼ਾਇਆ ਕਰ ਦਿੱਤੇ ਇਹਨਾਂ ਨੇ ਸਿਰਫ ਮੂਲੀ ਦੇ ਸਿਲਸਿਲੇ 'ਚ। ਸਿਲੰਡਰ ਹਮੇਸ਼ਾ ਕਹਿੰਦੇ ਫਿਲਿੰਗ ਦੇ ਟਾਈਮ ਉਹ ਫਟਦਾ ਵਾ। ਨਹੀਂ ਉਹ ਯਾਰ ਫਿਲਿੰਗ ਦੇ ਟਾਈਮ ਹੀ ਨਹੀਂ ਪਤਾ। ਮਤਲਬ ਇਹ ਹੁੰਦਾ ਨਾ ਕੋਈ ਲੋਕ ਇਦਾਂ ਕਰਦੇ, ਗੇਜ ਹਲਕਾ ਮਟੀਰੀਅਲ ਨਾ ਹੋਵੇ, ਗੇਜ ਭਾਰੀ ਹੋਵੇ, ਉਸ ਤੋਂ ਬਾਅਦ ਅਗਰ ਉਹਦੀ ਕੈਪੈਸਿਟੀ 12 ਕਿਲੋ ਆ, ਤੁਸੀਂ 10 ਕਿਲੋ ਭਰਾ ਲਓ। ਇੱਕ ਅਦਾਰਾ ਵਾ ਜਿਹੜਾ ਇਹਨੂੰ ਚੈੱਕ ਉਹ ਕਰਦਾ। ਯਾਦ ਆ ਉੱਥੇ ਉਸਮਾਨ ਦੇ ਸਿਲੰਡਰ ਨੂੰ ਅੱਗ ਲੱਗੀ ਸੀ। ਆਹੋ ਰਾਤ ਨੂੰ ਓਏ ਆਹੋ ਸਾਈ ਤੁਹਾਡਾ ਕੀ ਜਿਗਰਾ ਸੀ ਇਹਨੂੰ ਵੀ ਲੱਗੀ ਸੀ ਇੱਕ ਦਿਨ, ਚਾਹ ਵਾਲੇ ਨੂੰ ਵੀ, ਪੈਪ ਨੂੰ ਉਹ ਉਸਤਾਦ ਜੀ। ਮੇਰੇ ਸਮੋਸਿਆਂ ਦੇ ਸਿਲੰਡਰ ਵੀ ਅੱਗ ਪੈ ਗਈ ਸੀ, ਮੈਂ ਛੱਡ ਕੇ ਦੌੜ ਗਿਆ ਸੀ। ਮਰੇ ਮੈਂ ਛੱਡ ਕੇ ਦੌੜ ਗਿਆ ਤੇ ਲਟ ਗਿਆ। ਮੈਂ ਕਿਸੇ ਨੂੰ ਛੱਡ ਕੇ ਦੌੜ ਗਿਆ ਸੀ। ਉੱਥੇ ਇੱਕ ਛੱਡ ਬਾਬੇ ਨੇ ਵਿਚਾਰੇ ਗੈਸ ਬੰਦ ਕੀਤਾ, ਉਦੋਂ ਬਰਨਲ ਬੰਦ ਹੋਣਾ ਸੀ, ਪੈਪ ਲੱਗ ਗਿਆ ਉਸਤਾਦ ਜੀ ਗਿਰੋ। ਤੇ ਤੂੰ ਦੌੜ ਗਿਆ। ਮੈਂ ਤੇ ਮੇਰਾ ਸ਼ਿਗਰ ਤੋਂ ਦੂਰ, ਮੈਨੂੰ ਇੱਕ ਬੰਦਾ ਕਹਿੰਦਾ ਸਲੂਨ ਚ ਨਿਕਲ ਕੇ, ਕਹਿੰਦਾ ਤੂੰ ਦੂਰ ਚਲਾ ਗਿਆ ਸੀ। ਮੈਂ ਕਿਹਾ ਮੈਂ ਦੇਖਣਾ ਸੀ ਕਿੰਨੀ ਉਚਾਈ ਤੇ ਜਾਂਦਾ ਮੇਰਾ ਕਾਊਂਟਰ। ਦੂਰੋਂ ਵੀਡੀਓ ਬਣਾਉਣੀ। ਯਾਰ ਬਾਬੇ ਨੇ ਆ ਕੇ ਪਤਾ ਕੀਤਾ, ਬਾਬੇ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ। ਜਿਵੇਂ ਇੱਕ ਬੰਦਾ ਰੇਲਵੇ 'ਚ ਜਾਂਦਾ ਨਾ, ਉਹ ਇੰਟਰਵਿਊ ਦੇਣ, ਤੇ ਉਹਨੂੰ ਇੰਟਰਵਿਊ ਲੈਣ ਵਾਲਾ ਬੰਦਾ ਨਾ ਉਹਨੂੰ ਲਾਈਨ ਤੇ ਖਿਲਾਰ ਕੇ ਕਹਿੰਦਾ ਕਿ ਬਾਬਾ ਜੀ ਅਗਰ ਐਸੇ ਹੀ ਲਾਈਨ ਤੇ ਇਧਰੋਂ ਵੀ ਗੱਡੀ ਆਉਂਦੀ ਹੋਵੇ, ਇਧਰੋਂ ਵੀ ਗੱਡੀ ਆਉਂਦੀ ਹੋਵੇ, ਕੀ ਕਰੋਗੇ? ਕਹਿੰਦਾ ਜੀ ਮੈਂ ਝੰਡੀ ਦਿਖਾਵਾਂਗਾ ਲਾਲ। ਕਹਿੰਦਾ ਕਿ ਤੁਹਾਡੇ ਕੋਲ ਝੰਡੀ ਵੀ ਨਾ ਹੋਵੇ? ਕਹਿੰਦਾ ਜੀ ਮੈਂ ਅੱਛਾ ਆਓ ਕਹਿੰਦਾ ਜੀ ਮੈਂ ਫੋਨ ਕਰਾਂਗਾ ਪਿੱਛੇ ਉਹਨਾਂ ਨੂੰ ਉੱਧਰ ਜਾ ਕੇ। ਕਹਿੰਦਾ ਜੀ ਫੋਨ ਵੀ ਨਾ ਮਿਲੇ, ਕਹਿੰਦਾ ਜੀ ਮੈਂ ਉਹਨਾਂ ਨੂੰ ਹੱਥ ਨਾਲ ਇਸ਼ਾਰੇ ਕਰਾਂਗਾ ਇੱਧਰ ਵੀ ਇੱਧਰ ਵੀ ਕਿ ਵੀ ਇੱਕੋ ਹੀ ਲੈਣ ਆ। ਕਹਿੰਦਾ ਜੋ ਇਸ਼ਾਰੇ ਵੀ ਨਾ ਵੇਖਣ, ਕਹਿੰਦਾ ਜੀ ਮੈਂ ਨੱਸ ਕੇ ਘਰੋਂ ਆਪਣਾ ਨਿੱਕਾ ਮੁੰਡਾ ਬੁਲਾ ਲਿਆਵਾਂਗਾ। ਕਹਿੰਦੇ ਉਹ ਕਿਉਂ? ਕਹਿੰਦਾ ਉਹਨੂੰ ਟ੍ਰੇਨਾਂ ਦੀ ਟੱਕਰ ਵੇਖਣ ਦਾ ਬਹੁਤ ਸ਼ੌਕ। ਵੀ ਉਹਨੇ ਹਰ ਪਾਸੇ ਵੀ ਅੱਕ ਗਿਆ ਵੀ ਇਹ ਕੀ ਕਰਾਂ ਮੈਂ। ਆਹੋ ਤੇ ਉਹ ਹੁਣ ਮਿੱਠਾ ਕਹਿ ਰਿਹਾ ਵੀ ਮੈਂ ਦੂਜਾ ਖਲੋ ਗਿਆ ਵੀ ਮੈਨੂੰ ਕਾਊਂਟਰ ਰੋਡ ਦਾ ਦੇਖਣਾ, ਮੈਂ ਵੀ ਕਿੰਨੀ ਦੂਰ ਜਾਣਾ। ਅੱਛਾ ਇਹਨੂੰ ਪਤਾ ਲੱਗਾ ਇਹਦੇ ਇਲਾਕੇ ਦੇ ਬੰਦੇ ਨੂੰ ਵੀ ਕਾਊਂਟਰ ਰੋਡਾਂ ਸਾਰੇ ਸਮੋਸੀਆਂ ਵੱਲੋਂ ਵੇਖਣਾ ਤੇ ਐ ਕਰਕੇ ਲੋਕ ਆਹੋ ਵੀ ਉੱਡ ਕੇ ਸਮੋਸੀਆਂ ਪੈਣ। ਇੱਕ ਬਾਬੇ ਨੇ ਉਸਤਾਦ ਜੀ ਬਰਨਲ ਬੰਦ ਕੀਤਾ ਤੇ ਬਾਬੇ ਨੂੰ ਉਰੇ ਆ ਓਏ, ਉਹਦੀ ਆਵਾਜ਼ ਉਰੇ ਆ, ਤੂੰ ਉੱਥੇ ਚਲਾ ਗਿਆ, ਇਹ ਮੇਰਾ ਅੱਧਾ ਮਹੱਲਾ ਉੜ ਚੱਦਾ ਤਾਂ ਫੇਰ ਕੌਣ ਸੀ? ਮੈਂ ਕਿਹਾ ਜੀ ਮੈਂ ਤੇ ਆਪ ਪਰੇਸ਼ਾਨ, ਤੂੰ ਪਰੇਸ਼ਾਨ ਹੋ ਗਿਆ, ਅੱਗੇ ਤੋਂ ਇੱਥੇ ਕਾਊਂਟਰ ਨਾ ਲੱਗੇ, ਕਰੋ ਬਾਅਦ ਦੱਸਦਾ ਵਾ। ਅੱਛਾ ਸਮੋਸੀਆਂ ਉੱਡਣ ਦਾ ਜ਼ਿਆਦਾ ਨਹੀਂ। ਅੱਛਾ ਏਦਾਂ ਦੇ ਬਾਬੇ ਹੁੰਦੇ ਨੇ, ਆਪਣੀ ਨੂੰ ਫੁੱਲ ਰੋਪ ਪਾਇਆ ਹੁੰਦਾ ਤੇ ਪਿੱਛੇ ਇੱਕ ਉਹਦਾ ਮੁੰਡਾ ਆ ਕੇ ਨਾ ਤੇ ਉਹਨੂੰ ਮਿੱਟੀ ਕਰ ਦਿੰਦਾ ਬਾਬੇ ਨੂੰ। ਓਏ ਤੁਸੀਂ ਚਲੋ ਘਰ। ਓਏ ਮੇਰੀ ਗੱਲ ਸੁਣ ਲੈ, ਅੱਜ ਤੋਂ ਬਾਅਦ ਇੱਥੇ ਤੇਰਾ ਕਾਊਂਟਰ ਨਾ ਨਜ਼ਰ ਆਵੇ, ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ। ਤੇ ਮਗਰ ਇੱਕ ਮੁੰਡਾ ਹੁੰਦਾ ਨਿਕਲ ਜਾ, ਕਹਿੰਦਾ ਤੁਸੀਂ ਚਲੋ ਘਰ, ਮੈਂ ਕਰਦਾ ਗੱਲ, ਚਲੋ। ਨਹੀਂ ਮੈਂ ਤੁਸੀਂ ਚਲੋ ਘਰ। ਤੇ ਉਹਦੇ ਸਾਹਮਣੇ ਮੁੰਡਾ ਹੀ ਮਿੱਟੀ ਕਰ ਦਿੰਦਾ ਬਾਬੇ ਨੂੰ ਆਪੇ ਹੀ। ਏਦਾਂ ਹੀ ਹੋਇਆ ਉਸਤਾਦ ਜੀ, ਮੈਨੂੰ ਘੰਟਾ ਸਮਝਾ ਕੇ ਤੇ ਮੈਨੂੰ ਕਹਿੰਦਾ ਓਏ ਹਯਾ ਕਰੀ ਅੱਗੇ ਤੋਂ, ਆ ਚਿਕਨ ਵਾਲੀਆਂ ਕੱਢੀਆਂ ਕਿ ਨਹੀਂ ਹਲੇ? ਇੱਕ ਚੁੱਕ ਕੇ ਲੈ ਗਿਆ। ਲਓ ਮੈਂ ਕਿਹਾ ਬਸ, ਯਾਨੀ ਸਿਲੰਡਰ ਫਟਿਆ ਨਹੀਂ ਤੇ ਚਿਕਨ ਵਾਲੀ। ਅੱਛਾ ਤੂੰ ਬਣਾਉਣਾ ਆਪ ਸੀ ਬੇਟੇ? ਉਹ ਜਿਹੜਾ ਵਿੱਚ ਮਟੀਰੀਅਲ ਪੈਂਦਾ ਉਹ ਵੀ ਆਪ ਬਣਾਉਣਾ ਸੀ? ਨਹੀਂ ਜੀ, ਬੰਦੇ ਰੱਖੇ ਹੋਏ ਸੀ। ਨਹੀਂ ਫਿਰ ਵੀ ਸਾਡੀ ਮੈਂ ਕਹਿ ਰਿਹਾ ਕਿ ਇੱਕ ਕੱਚੀ ਬਣੀ ਬਣਾਈ ਮਿਲਦੀ ਹੈ, ਪੱਟੀ ਹੁੰਦੀ ਨੂੰ, ਪੱਟੀ ਦੇ ਵਿੱਚ ਕਈ ਘਰ ਵਾਲੇ ਆਉਂਦੇ ਨੇ, ਉਹ ਪੱਟੀ 'ਚ ਉਹ ਭਰ ਕੇ ਸਿਰਫ ਉਹ ਬੈਕਰੀਆਂ ਨੂੰ ਵੀ ਦਿੰਦੇ ਨੇ। ਉਹ ਲੈਣਾ ਸੀ ਜਾਂ ਟੋਟਲ ਆਪ ਬਣਾਉਣਾ ਸੀ? ਉਸਤਾਦ ਜੀ ਪੱਟੀ ਤੂੰ ਬਾਜ਼ਾਰੋਂ ਲੈਣਾ ਸੀ? ਕੁਛ ਵੀ ਨਹੀਂ ਸੀ ਮੈਂ ਬਾਜ਼ਾਰੋਂ ਲੈਂਦਾ, ਪੱਟੀ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ ਬਾਜ਼ਾਰੋਂ ਲੈਂਦਾ। ਮੁੰਡਾ ਦੋਸਤ ਸੀਗਾ, ਉਹ ਘਰ ਦੇ ਵਿੱਚ ਸਾਰਾ ਨਿਜ਼ਾਮ ਬਣਾਉਂਦੇ ਸੀ, ਉਹਨਾਂ ਦਾ ਬੜਾ ਵੱਡਾ ਸੈਟਅਪ ਸੀਗਾ ਔਰ ਇੱਕ ਨੰਬਰ ਹਦਾਇਤ ਵਾਲਾ ਸਿਸਟਮ ਹੁੰਦਾ ਸੀ। ਹਰ ਸ਼ੈ ਮਾਂ ਜੀ, ਉਹਦੀ ਬੇਗਮ, ਮਾਂ ਜੀ, ਸਿਸਟਰਾਂ ਸਾਰੇ ਘਰ ਦੇ ਵਿੱਚੋਂ ਪੈਕ ਕਰਦੇ ਸੀ ਮਨ ਤਾਂ। ਉੱਥੇ ਮੇਰਾ ਨਿਜ਼ਾਮ। ਪੱਟੀ ਕੌਣ ਬਣਾਉਂਦਾ ਸੀ? ਪੱਟੀ ਕੋ ਆਪ ਹੀ ਉਸਤਾਦ ਜੀ, ਵੱਡੇ ਵੇਲਣਾ ਲਾ ਕੇ ਪੱਟੀ, ਵੇਲਣਾ ਨਹੀਂ ਹੁੰਦਾ ਉਸਤਾਦ ਜੀ, ਮੱਚ ਲਾ ਕੇ ਨਾ, ਵੱਡਾ ਮੱਚ ਲਾ ਕੇ, ਕਿੰਨੀ ਵੱਡੀ ਅੱਗ ਬਾਲ ਕੇ, ਉਹਦੇ ਉੱਪਰ ਡਰਮ ਨਹੀਂ ਹੁੰਦਾ, ਡਰਮ ਇੱਕ ਕੱਟ ਕੇ ਵੱਡਾ ਤਖਤਾ ਜਿਹਾ ਬਣਾਇਆ ਹੁੰਦਾ। ਅੱਛਾ, ਉਹਦੇ ਉੱਪਰ ਫਿਰ ਵੱਡਾ ਪੇੜਾ ਕਰਕੇ ਨਾ ਸਾਰਾ ਛੱਪ ਛਪਾ, ਯਾਨੀ ਉਹਨੂੰ ਤਵੇ ਦੇ ਤੌਰ ਤੇ, ਤਵੀ ਦੇ ਤੌਰ ਤੇ ਫਿਰ ਪੱਟੀ ਉੱਥੋਂ ਬਣਦੀ। ਪੱਟੀ ਉਦੋਂ ਤੈ ਰੂਲੀਆਂ, ਉਹ ਸਾਰੇ ਥਾਨ ਜਿਹੜੇ ਬਣਾਈ ਜਾਂਦੇ ਆ, ਹਾਂ ਲਾ ਲਾ ਕੇ ਰੱਖੀ ਜਾਂਦੇ ਆ, ਹਾਂ ਫਿਰ ਕੱਟਣ ਤੇ ਪੱਟੀਆਂ ਕੱਟ। ਅੱਛਾ ਬਣਾ ਲੈਂਦਾ ਸੀ, ਫਿਰ ਲੈਂਦਾ ਕੋਈ ਨਹੀਂ, ਨਹੀਂ ਆਪੇ ਬਹਿ ਕੇ ਗਾਂਡੇ ਹੁੰਦਾ ਸੀ। ਮੇਰੇ ਥੱਲੇ ਦੋ ਮੁੰਡੇ ਕੰਮ ਕਰਦੇ ਸੀਗੇ, ਹਾਂ ਇੱਕ ਅਸਦ ਅਬਾਸ
ਵੀ ਕੀ ਜੀਦਾਰ ਮੁੰਡਾ ਸੀ ਉਸਤਾਦ ਜੀ। ਇੱਕ ਕਮਰ ਬਾਸ ਉਸਤਾਦ ਜੀ ਇਹ ਬਹੁਤ ਸਿਹਤਮੰਦ ਆ ਉਹਦੇ ਨਾਲ, ਤੇ ਉਹਨੇ ਵੱਡੀ ਐਨਕ ਲਾਈ ਹੁੰਦੀ ਸੀ, ਤੇ ਜੇ ਮੈਂ ਦੁਕਾਨ ਤੇ ਜਾਣਾ ਨਾ ਐਂ ਲਿਖਣਾ ਉਸਤਾਦ ਜੀ 3 ਸਮੋਸਿਆਂ ਦਾ ਉਧਾਰ ਹੋ ਗਿਆ। ਮੈਂ ਕਿਹਾ ਲਾਲ ਤੇ ਤੇਰੇ ਉਧਾਰ ਹੀ ਕਰਦਾ ਵੀ ਉਹਨੇ ਆਪ ਹੀ ਰਾਤਾ ਪੀ ਜਾਣਾ ਯਾਰ। ਰਾਤੀ ਜਦੋਂ ਹਰ ਸ਼ਹਿਰ ਮੈਨੂੰ ਦੱਸਣਾ ਵੀ ਇੰਨੀ ਮਕਦਾਰ ਦੀ ਪਾ ਲਾ, ਉਹਨਾਂ ਨੇ 7-8 ਕੌਲੀਆਂ ਚੈੱਕ 'ਚ ਪੀ ਜਾਣੀਆਂ। ਨਹੀਂ ਸਮਝ ਆਉਣ ਡਿਆ ਸਾਰੇ, ਨਹੀਂ ਸਮਝ ਆਉਂਦੀ। ਮੈਂ ਕਿਹਾ ਮੈਨੂੰ ਆਉਣ ਡਈ ਆ, 7ਵੀਂ ਕੌਲੀ ਤੋਂ ਪੀ ਗਿਆ। ਅੱਛਾ ਇਹਨੂੰ ਇਹ ਪੁੱਛੋ ਕਿ ਇਹਨੂੰ ਪਤਾ ਸੀ ਕਿ ਵਕਤ ਦਾ ਐਡਾ ਵੱਡਾ ਸੁਪਰਸਟਾਰ ਬਣ ਜਾਏਗਾ ਇੱਧਰ ਕੌਣ? ਮੈਂ ਸਮੋਸੀਆਂ ਵੇਚਦੀ ਬਣ ਗਈ ਐਕਟਰ ਵੇ। 3-3:30 ਵਜੇ ਉਸਤਾਦ ਜੀ ਮੈਂ ਸਟਾਕ ਐਕਸਚੇਂਜ ਤੋਂ ਵਿਹਲਾ ਹੋ ਕੇ ਉੱਥੇ ਆਉਣਾ। ਅੱਛਾ ਸਟਾਕ ਐਕਸਚੇਂਜ ਯਾਰ ਸਿੱਧਾ ਅੱਛਾ ਤੁਹਾਨੂੰ ਹਾਸਾ ਆ ਰਿਹਾ ਹੋਣਾ, ਲੇਕਿਨ ਜੈਨੂਇਨ ਗੱਲ ਹੈ। ਜੈਨੂਇਨ ਸੀ ਉਸਤਾਦ ਜੀ। ਉਸਤਾਦ ਜੀ 87-8800 ਰੁਪਇਆ ਦਾ ਉੱਥੇ ਲੱਗਾ ਸੀ। ਰੋਜ਼ ਇਹਨੇ ਟੈਨਸ਼ਨ ਚ ਅੱਜ ਮਾਰਕੀਟ ਡਾਊਨ, ਅੱਜ ਮਾਰਕੀਟ ਅਪ ਆ, ਤੇ ਸਮੋਸੀਆਂ ਲਾਉਣੀਆਂ, ਤੇ ਸਮੋਸੀਆਂ ਚੋਂ ਵੀ 500-700 ਹਜ਼ਾਰ ਰੋਜ਼ ਬਚਣਾ, ਤੇ ਉਧਰ ਵੀ ਪੈਸੇ ਫਸਾਏ ਨੇ। ਸਟਾਕ ਐਕਸਚੇਂਜ ਦਾ ਵੀ ਕੰਮ ਕਰਦਾ ਸੀ ਉਸਤਾਦ ਜੀ। ਸ਼ਾਇਦ ਤੁਹਾਨੂੰ ਪਹਿਲੇ ਦੱਸਿਆ ਹੋਵੇ, ਜਿੱਦਣ ਅਸੀਂ ਪਹਿਲੇ ਦਿਨ ਕਾਊਂਟਰ ਲਾਇਆ ਨਾ, ਅਸੀਂ ਫਿਰ ਤੋਂ ਤੁਰ ਚ ਯਾਰ ਸੀ 5-7, ਉਹ ਕਹਿੰਦੇ ਯਾਰ ਵੀ ਮਿੱਠੇ ਤੋਂ 3 ਵਜੇ ਆਏ ਨਾ ਵਾ, ਅਸੀਂ ਵੀ ਵਿਹਲੇ ਹੋਈਦਾ ਕੋਈ ਕੰਮ ਸ਼ਮ ਕਰਨਾ, ਤੇ ਅੱਬੂ ਜੀ ਮੇਰੇ ਤੋਂ ਫੁੱਲ ਲੱਗੇ ਸੀਗੇ ਵੀ ਇਹ ਮਹਿੰਦੀਆਂ ਤੇ ਰਹਿੰਦਾ ਨਾਚਾ ਟਾਪਾ ਹੀ। ਅਸੀਂ ਪੈਸੇ ਪੂਸੇ ਪਾ ਕੇ ਨਾ ਕਾਊਂਟਰ ਲੈ ਲਿਆ, ਕਿਸੇ ਨੂੰ ਕੋਈ ਤਜਰਬਾ ਨਹੀਂ, ਨਾ ਸ਼ਵਾਰਮੇ ਦਾ ਨਾ ਸਮੋਸੀ ਦਾ। ਤੇ ਉਸਤਾਦ ਜੀ ਮੈਂ ਹੁਣ ਸ਼ਵਾਰਮੇ ਵਾਲਾ ਜਿਹੜਾ ਬ੍ਰੈਡ ਦਿੰਦਾ ਨਾ ਉਹਨੂੰ ਫੋਨ ਕੀਤਾ, ਮੈਂ ਕਿਹਾ ਸਰ ਸਾਨੂੰ ਅਸੀਂ ਓਪਨਿੰਗ ਕਰਨ ਲੱਗੇ ਆ, ਤੇ ਇੱਕ ਖੰਭੇ ਦੇ ਨਾਲ ਕੋਈ ਲੈਟ ਦਾ ਲੂਟ ਸਿਰ ਕਾਊਂਟਰ ਰੱਖਿਆ ਫਰੀ, ਨਾ ਪਾਣੀ ਦਾ ਕੋਈ ਪਤਾ ਨਹੀਂ। ਮੈਂ ਕਿਹਾ ਅਸੀਂ ਓਪਨਿੰਗ ਕਰਨੀ ਨਾ, ਸਾਨੂੰ ਬ੍ਰੈਡ ਚਾਹੀਦੇ। ਕਹਿੰਦਾ ਕਿੰਨੇ ਕਰਦੇ? ਮੈਂ ਕਿਹਾ ਓਪਨਿੰਗ ਹੈ, ਕੋਈ ਯਾਰ ਦੋਸਤ ਆਉਣੇ। ਕਹਿੰਦਾ 50 ਪੈਕਟ ਕਰ ਦੇਵਾਂ। ਮੈਂ ਕਿਹਾ 50 ਪੈਕਟ ਤੇ ਇੰਝ ਨਿਕਲ ਜਾਣੇ, 50 ਪੈਕਟ ਕਰਦੇ। ਤੇ ਉਸਤਾਦ ਜੀ ਮੈਂ ਨਾ ਦਫ਼ਤਰੋਂ ਘਰ ਗਿਆ ਤੇ 50 ਪੈਕਟ ਬਾਹਰ ਤੱਕ ਆਏ ਹੋਏ। ਇੱਕ ਪੈਕਟ 'ਚ 5 ਬ੍ਰੈਡ ਹੁੰਦੇ ਆ। ਉਹ ਮੈਂ ਕਿਹਾ ਭਾਈ ਆ ਕੀ ਕਰ ਗਿਆ? ਕਹਿੰਦਾ ਤੁਸੀਂ ਆਪੇ ਕਹੇ 50। ਮੈਂ ਕਿਹਾ ਤੇ 50 ਬ੍ਰੈਡਾਂ ਕਹੀਆਂ ਸੀ। ਕਹਿੰਦਾ ਉਹ ਤੇ 5 ਪੈਕਟ ਬਣਦੇ ਆ। ਤੇ ਉਹ 50 ਦੇ ਇੰਜ ਭਰ ਗਿਆ। ਤੇ ਮੇਰਾ ਨਾਲ ਸੀ ਦੋਸਤ ਸੁੱਕਾ ਜਿਹਾ ਜ਼ਹੀਰ, ਉਹਨੇ ਉਸਤਾਦ ਜੀ ਨਾ ਜਿੱਦਣ ਆਇਆ ਨਾ ਪਹਿਲੇ ਦਿਨ, ਸਲਾਮ ਅਲੈਕੁਮ ਸਾਹਿਦ ਭਾਈ, ਸਲਾਮ ਅਲੈਕੁਮ, ਆਵਾਜ਼ ਬੜੀ ਔਖੀ। ਉਹਨੇ ਇੱਕ ਜੈਕਟ ਲਾਈ, 2 ਜੈਕਟ ਲਾਈ, ਟੋਪੀ ਲਾਈ, ਇੱਥੋਂ ਮਫਰਲ ਲਾਇਆ, ਤੇ ਦਸਤਾਨੇ ਪਾ ਕੇ ਸਾਰੀ ਪਹਿਲਾ ਦਿਨ ਵਾ ਅੱਜ ਨਹੀਂ ਕੰਮ ਹੋਣਾ, ਅੱਜ ਸਰਦੀ ਬਹੁਤ ਹੈ। ਫਰੀਦ ਉਹਨੇ ਇੰਜ ਕਰਕੇ ਕੱਪੜੇ ਲਾਏ। ਮੇਰਾ ਭਰਾ ਪਿੱਛੇ ਖਲੋਤੇ ਕਹਿੰਦਾ ਮਾਮਾ ਮੋਤੀ ਡੈਂਗ 'ਚ ਕੰਮ ਕਰਦਾ, ਕਿੰਨੇ ਕੱਪੜੇ ਲਾਉਣ ਡਿਆ। ਤੇ ਉਸਤਾਦ ਜੀ ਉਹਨੂੰ ਪਤਾ ਨਹੀਂ ਵੀ ਚਿਕਨ ਕਿੰਨਾ ਕੁ ਪਕਾਉਣਾ, ਕਿੰਨਾ ਕੁ ਨਹੀਂ, ਐਂ ਲੱਗਾ ਐਂ ਕਰ ਰਿਹਾ। ਤੇ ਉਹਨੇ ਪਹਿਲਾ ਸ਼ਵਾਰਮਾ ਲਾ ਕੀਤਾ। ਮੇਰਾ ਇੱਕ ਦੋਸਤ ਦਾ ਭਾਈ ਸੀ ਕਾਸ਼ਿਫ ਭਾਈ ਦਾ ਦੋਸਤ ਸੀ, ਉਹ ਥੋੜਾ ਜਿਹਾ ਪਹਿਲਾ ਸ਼ਵਾਰਮਾ ਲਾਇਆ, ਪਹਿਲਾ ਸ਼ਵਾਰਮਾ, ਤੇ ਉਹ ਸੀ ਜਰਾ ਖਵਾਜਾ ਸਰਾ ਟੈਪ ਨਾ, ਰੂਹਦਾਰੀ ਵਾਲਾ ਬੰਦਾ ਸੀ ਉਸਤਾਦ ਜੀ। ਮੇਰੇ ਭਾਈ ਨੇ ਕਿਹਾ ਲੈ ਬੱਚਿਆਂ ਨੇ ਓਪਨਿੰਗ ਕੀਤੀ ਹੈ, ਬਿਸਮਿਲ੍ਲਾ ਕਰਾਉਣੀ ਹੈ, ਤੁਹਾਡੀ ਦੁਆ ਜਿਹੜੀ ਨਾ ਬੜੀ ਲੱਗਦੀ ਹੈ, ਤੇ ਦੁਆ ਦੇਣੀ। ਉਹ ਕਹਿੰਦਾ ਚਲੋ ਫਿਰ ਸਲੂਨ 'ਚ ਲੈ ਆਓ। ਸਾਹਮਣੇ ਸਲੂਨ 'ਚ ਬੈਠੇ, ਉਹਨੇ ਪਹਿਲੀ ਬੁਰਕੀ ਲਾਈ ਹੈ ਅੱਜ ਕਰਕੇ। ਹਾਂਜੀ ਆਬਦ ਭਾਈ ਐਂ ਹੋ ਗਿਆ। ਮੇਰਾ ਭਾਈ ਕਹਿੰਦਾ ਯਾਰ ਤੇ ਚਿਹਰੇ ਨੂੰ ਕੀ ਹੋਣ ਡਿਆ ਵਾ? ਤੇ ਫਰੀਦ ਕਹਿੰਦਾ ਮੈਂ ਖੁਦ ਦੇਖਿਆ ਵੀ ਉਹਦੀ ਅੱਖਾਂ 'ਚੋਂ ਪਾਣੀ ਆਉਣ ਡਿਆ ਜਿਹੜਾ ਸ਼ਵਾਰਮਾ ਕਰਦਾ। ਉਹ ਸ਼ਵਾਰਮਾ ਹੀ ਬਹੁਤ ਬੁਰਾ ਲੱਗਿਆ। ਐਡੀ ਮਿਰਚ ਕਹਿੰਦਾ ਭਾਈ, ਕਹਿੰਦਾ ਨਾ ਤੀਜੀ ਬੁਰਕੀ ਤੇ ਕਿ ਆਬਦ ਇੱਥੋਂ ਸਪਰਾਈਟ ਨਹੀਂ ਮਿਲੇਗੀ। ਮੇਰੇ ਭਾਈ ਨੇ ਨਾ ਉਹਦੇ ਕੋਲ ਫੜਿਆ। ਮੇਰਾ ਭਾਈ ਕਹਿੰਦਾ ਮੈਂ ਕਿ ਬੁਰਕੀ ਲਾ ਕੇ ਮੈਨੂੰ ਕਿਹਾ ਯਾਰ ਸਪਰਾਈਟਾਂ 2 ਲੈ ਆਈ। ਸਪਰਾਈਟਾਂ 2 ਕਰ ਲਈ। ਏਡਾ ਮਾੜਾ ਸ਼ੋਰ ਬਦਲ ਆਇਆ। ਬਸ ਫਿਰ ਆਸਤਾ ਅੱਲਾ ਨੇ ਕੰਮ ਬੰਦ ਕਰਾ। ਬਾਕੀ ਚਲੇ ਗਏ, ਤੂੰ ਇਕੱਲਾ ਰਹਿ ਗਿਆ ਉੱਥੇ? ਮੈਂ ਇਕੱਲਾ ਰਹਿ ਗਿਆ। ਓਏ ਹੋਏ ਹੋਏ, ਮੈਂ ਰਾਤ ਦੇ 1-1 ਵਜੇ ਤੱਕ ਉਸਤਾਦ ਜੀ ਬੈਠਾ ਰਹਿਣਾ ਸੀ ਉੱਥੇ। ਬੋਣੀ ਨਹੀਂ ਸੀ ਹੋਣੀ ਨਹੀਂ 1-1 ਵਜੇ ਤੱਕ। ਮੇਰੇ ਸਮੋਸੇ ਸਾਹਮਣੇ ਕਿੰਨੇ ਦੀ ਵੇਚਦਾ ਸੀ? ਸਮੋਸੇ ਉਸਤਾਦ ਜੀ ਮੈਂ 25 ਰੁਪਏ ਦਰਜਨ ਤੋਂ ਸ਼ੁਰੂ ਕੀਤੀ। ਮੇਰੀ ਅੱਖੀ 25 ਰੁਪਏ ਦਰਜਨ? ਹਾਂਜੀ ਪਕਾ ਕੇ? ਹਾਂਜੀ। ਇਹ ਕਿਹੜੀ ਸਮੋਸੇ? ਤੇ ਅਲਹਮਦੁਲਿਲਾ ਉਸਤਾਦ ਜੀ ਮੈਂ 30 ਤੇ ਛੱਡ ਕੇ ਆਇਆ, 60 ਤੇ ਛੱਡ ਕੇ ਆਇਆ। ਮੇਰੇ ਸਾਹਮਣੇ ਅੱਖੀ ਵੇਖਿਆ ਵਾਕਿਆ ਸਾਡਾ ਸ਼ਵਾਰਮਾ ਇੰਨਾ ਹਿੱਟ ਸੀ ਕਿ ਮੇਰਾ ਯਾਰ ਸ਼ਵਾਰਮਾ ਬਣਾ ਰਿਹਾ। ਮੇਰੇ ਸਾਹਮਣੇ ਇੱਕ ਡੀਸੈਂਟ ਬੱਚਾ ਪੜ੍ਹੇ ਲਿਖਿਆ ਕਹਿੰਦਾ ਹਮ ਕੈप्टन कुक छोड़ के आए हैं, वो छोड़ के आए हैं। मैं कहा सर ਤੁਸੀਂ ਇਹ ਵੀ ਛੋੜ ਕੇ ਜਾਓਗੇ ਉਸਤਾਦ ਜੀ? ਉਹਨੂੰ ਐ ਮੈਂ ਮੁਤਮਿਨ ਕੀਤਾ। ਮੈਂ ਕਿਹਾ ਅੱਲਾ ਦਾ ਫਜ਼ਲ ਉਹ ਕਰੇ ਭਾਜੀ, ਇਸ ਦਾ ਹਰ ਸ਼ੈ ਖਾਲਸ ਇਹਦੀ ਇਹ ਤੇ ਉਹ ਮੈਨੂੰ ਪਤਾ ਨਹੀਂ ਕਿਹੜੀ ਕਿਹੜੀ ਸ਼ੈ ਪੈਂਦੀ, ਉਹ ਵੀ ਦੱਸਦੀ। ਤੇ ਉਸਤਾਦ ਜੀ ਨੇ ਪਹਿਲੀ ਬਾਈਟ ਲਾ ਕੇ ਨਾ ਪਰ ਮੂੰਹ ਕਰਕੇ ਮੇਰੇ ਸਾਹਮਣੇ ਬੁਰਕੀ ਸੁੱਟੀ। ਤੂੰ ਮੈਂ ਜਿਸ ਸਬਰ ਨਾਲ ਖਲੋਤਾ। ਤੇ ਮੈਂ ਹੁਣ ਸੋਚ ਰਿਹਾ ਮੈਂ ਕਿੱਦਾਂ ਗਾਈਡ ਕਰਾਂ। ਮੈਂ ਕਿਹਾ ਭਾਜੀ ਕੋਈ ਮਸਲਾ ਨਹੀਂ, ਅੱਜ ਜਿਹੜਾ ਮੁੰਡਾ ਨੇ ਸਾਨੂੰ ਰਹਿਟਾ ਕੱਲ ਨੂੰ ਅੱਛਾ ਮੇਨ ਕੁੱਕ ਜਿਹੜਾ ਮੈਂ ਤੋੜਿਆ ਫੋਕਨ ਨਾਈਫ ਦਾ, ਜਿਹਦਾ ਮੈਂ ਤੋੜ ਲਿਆ ਵਾ, ਤੇ ਕੱਲ ਨੂੰ ਕਹਿੰਦਾ ਬਾਈ ਆਏ ਨਹੀਂ। ਮੈਂ ਕਿਹਾ ਨਹੀਂ ਅੱਜ ਵੀ ਇਹੀ ਆ, ਇਹਦੇ ਕੋਲ ਲੈਣਾ ਲੈ ਲੈਣਾ ਚੱਲ ਗਿਆ। ਨਹੀਂ ਫਿਰ ਇੱਕ ਟਾਈਮ 'ਚ ਅੱਛਾ ਸ਼ਵਾਰਮਾ ਵੀ ਬਣਾਇਆ ਕਿ ਨਹੀਂ? ਅਲਹਮਦੁਲਿਲਾ ਉਸਤਾਦ ਜੀ। ਅੱਛਾ ਇਹਨਾਂ ਦੀ ਦੁਕਾਨ ਦਾ ਅਸੀਂ ਅਕਸਰ ਮੈਂ ਵੀ ਲੰਘਦਾ ਹੁੰਦਾ ਸੀ ਨਾ, ਤੇ ਉਸ ਫੱਟੇ ਤੇ ਇੱਕ ਨਾਮ ਲਿਖਿਆ ਹੁੰਦਾ ਸੀ ਜਿਹੜਾ ਇਹਦੀ ਦੁਕਾਨ ਦਾ ਨਾਮ ਸੀ, ਤੇ ਮੈਂ ਬੜਾ ਮਜ਼ਾ ਲੈਂਦਾ ਸੀ। ਕਿੱਥੇ ਸੀ ਦੁਕਾਨ ਦੀ?
ਇਹ ਫੈਸਲ ਹਸਪੀਟਲ ਤੋਂ ਥੋੜਾ ਅੱਗੇ ਜਾ ਕੇ ਨਾ ਤੇ ਅੰਦਰ ਨੂੰ ਜਾਈਏ ਨਾ ਚੈਨਵਨ ਰੋਡ ਵੱਲ ਨੂੰ, ਛੋਟੀ ਵੀ ਗਰਾਊਂਡ ਤੇ ਉੱਥੇ ਸੀ ਉਹ, ਤੇ ਉਹ ਨਾ ਫੱਟੇ ਤੇ ਲਿਖਿਆ ਹੁੰਦਾ ਸੀ ਜ਼ੋਂਬੀ ਫੂਡਸ। ਉਸਤਾਦ ਜੀ ਸਾਰੇ ਉਹ ਬੜਾ ਨਾ ਟੈਕਨੀਕਲੀ ਮੈਨੂੰ ਜ਼ੋਂਬੀ ਜ਼ੁੰਬੀ ਕਿ ਯਾਨੀ ਲੋਕ ਇਹਨੂੰ ਜ਼ੋਂਬੀਆਂ ਤਰ੍ਹਾਂ ਇਹਨੂੰ ਪੈਂਦੇ ਨੇ, ਖਾਂਦੇ ਨੇ, ਤੇ ਉਹ ਇੰਨਾ ਅੱਛਾ ਸੀ। ਤੇ ਜਦੋਂ ਮੈਂ ਇੱਕ ਦਿਨ ਗਿਆ ਇਹਦੇ ਕੋਲ ਉਸਤਾਦ ਜੀ ਨਾਲ ਨਾ ਥੋੜਾ ਜਿਹਾ ਪੈਰ ਉੱਥੇ ਵੀ ਰੱਖਿਆ, ਉਹ ਗੰਦੇ ਨਾਲੇ ਵਾਲਾ ਨਹੀਂ ਉਹ ਗੰਦਾ ਨਾਲਾ ਨਹੀਂ ਸੀ ਹੈਗਾ, ਬੇਸਿਕਲੀ ਕੀ ਉਹ ਸੀ ਉੱਥੇ, ਮਤਲਬ ਕਿ ਵੈਸੇ ਪਾਣੀ ਗਟਰ ਸੀ ਬੇਸਿਕਲੀ। ਗਟਰ ਨਹੀਂ ਸੀ ਉਸਤਾਦ ਜੀ, ਉਹ ਜਿਹੜੇ ਉਥੋਂ ਹੁੰਦਾ ਸੀ ਨਾ ਨਿਜ਼ਾਮ ਦੜਪਰ, ਉਹ ਉੱਥੇ ਡਿੱਗਦਾ ਸੀ। ਗੰਦਾ ਖਾਲਾ ਨੂੰ ਕੌਣ ਕਹਿੰਦਾ ਵਾ? ਅੱਛਾ, ਤਾਂ ਉੱਤੋਂ ਕਿਸੇ ਦਾ ਪਰਨਾਲਾ ਟੁੱਟਾ ਸੀ, ਸਿੱਧਾ ਨਿਜ਼ਾਮ ਓ ਯਾਰ ਸਮੋਸੀਆਂ ਦੀ ਜੀ ਉਸਤਾਦ ਜੀ ਇਸ ਕਦਰ ਬੁਰੀ ਮਹਿਲ ਸੈਲ ਸੀ ਨਾ ਉੱਤੇ। ਮੈਂ ਰੋਜ਼ ਇੱਕ ਮੁੰਡਾ ਰੱਖਿਆ, ਮੈਂ ਕਿਹਾ ਯਾਰ ਮੇਰੇ ਕੋਲ ਨਾ ਕੰਮ ਜ਼ਿਆਦਾ ਹੁੰਦਾ, ਤੂੰ ਮੇਰੇ ਕੋਲ ਆ ਕੇ ਕੰਮ ਕਰਨਾ। ਰੌਲਾ ਹੀ ਕੋਈ ਨਹੀਂ, ਬਾਦਸ਼ਾਹ ਕਰਦਾ ਆ ਗਏ। ਤੇ ਮੈਨੂੰ ਨਹੀਂ ਸੀ ਪਤਾ ਥੋੜਾ ਜਿਹਾ ਨਾ ਟਰਨੋਲ ਟੈਪ ਆ। ਮੈਂ ਸਟਾਕ ਐਕਸਚੇਂਜ ਤੋਂ ਨਾ ਘਰ ਜਾ ਕੇ ਨਾ ਕੈਸ਼ ਸਟਾਕ ਐਕਸਚੇਂਜ ਕਿਹੜੀ ਚੀਜ਼ਾਂ ਨਾ ਮਾਮਾ, ਮੈਂ ਸਟਾਕ ਐਕਸਚੇਂਜ ਤੋਂ ਘਰ ਜਾ ਕੇ ਉਸਤਾਦ ਜੀ ਤੁਸੀਂ ਯਕੀਨ ਮੰਨੋ, ਸਾਨੂੰ ਉਹ ਵੀ ਕੋਈ ਪਠਾਟਾ ਵੀ ਲੱਗਣ ਲੱਗ ਪਿਆ ਦੱਸ। ਮੈਂ ਸਟਾਕ ਐਕਸਚੇਂਜ ਡਰੈਸ ਪੈਂਟ ਸ਼ਰਟ ਪਾ ਕੇ ਨਾ, ਡਰੈਸ ਪੈਂਟ ਅੱਛੇ ਸ਼ੂਜ਼ ਪਾ ਕੇ ਤੇ ਰੋਡ ਤੇ ਝਾੜੂ ਮਾਰ ਰਿਹਾ ਹੁੰਦਾ ਸੀਗਾ ਵੀ ਕਾਊਂਟਰ ਦੀ ਜਗ੍ਹਾ ਸਾਫ਼ ਕਰਨੀ। ਉਹ ਬੱਚੇ ਨੂੰ ਮੈਂ ਕਿਹਾ ਤੂੰ ਸਵੇਰੇ ਆ ਜਾ। ਉਹ 2 ਦਿਨ ਮੇਰੇ ਕੋਲ ਆਇਆ ਉਸਤਾਦ ਜੀ, ਤੇ ਤੀਜੇ ਦਿਨ ਨਾ ਉਹਨੇ ਮੈਂ ਇੰਜ ਕਰਕੇ ਛਾਪਰ 'ਚ ਪੈਸੇ ਰੱਖਦਾ ਹੁੰਦਾ, ਮੈਂ ਛਾਪਰ 'ਚ ਉਹਨੇ ਇੰਜ ਕਰਕੇ ਛੈ ਕੱਢ ਲੱਗਾ, ਤੇ ਮੈਨੂੰ ਛਾਪਰ ਬੜਾ ਭਾਰਾ ਫੀਲ ਹੋਇਆ। ਮੈਂ ਕਿਹਾ ਯਾਰ ਇਹ ਕੀ ਹੈ? ਮੈਂ ਇੰਜ ਕਰਕੇ ਕੱਢਿਆ, ਇੰਨੇ ਕੱਪੜਿਆਂ ਦੇ ਵਿੱਚ ਨਾ ਇੰਜ ਕਰਕੇ ਜਦੋਂ ਦੇਖਿਆ ਤੇ ਪਿਸਤੌਲ ਲਪੇਟਿਆ ਹੋਇਆ। ਮੈਂ ਕਿਹਾ ਆਹ ਕਿਹਦਾ ਵਾ? ਕਹਿੰਦਾ ਉਸਤਾਦ ਜੀ ਮੇਰਾ ਵਾ। ਮੈਂ ਕਿਹਾ ਤੂੰ ਇੱਥੇ ਕਦ ਰੁਕਿਆ? ਉਹ ਸਵੇਰੇ ਕਹਿੰਦਾ ਚਾਚੇ ਦੇ ਮੁੰਡਿਆਂ ਨਾਲ ਲੜਾਈ ਹੋਈ ਸੀ, ਉਹ ਕਹਿੰਦੇ ਜਿੱਥੇ ਟੱਕਰੇਗਾ ਫੈਰ ਮਾਰ ਦੇਗਾ। ਤੇ ਉਹਨਾਂ ਨੂੰ ਮੈਂ ਦੱਸਿਆ ਮੈਂ ਜ਼ੁੰਬੀ ਤੇ ਹੁੰਨਿਆ, ਤੇ ਜਦੋਂ ਮਰਜੀ ਆ ਜਾਓ। ਮੈਂ ਕਿਹਾ ਲਾ ਤੇਰੇ ਤੇ ਤੂੰ, ਮੈਂ ਕਿਹਾ ਕਿਤੇ ਪਾਣੀ ਭਰ ਗਿਆ, ਅਗਲੇ ਮੈਨੂੰ ਤਰੋਪ ਜਣ। ਮੈਂ ਕਿਹਾ ਪੁਰ ਕਰਾਇਆ ਇਸ ਕੰਮ ਨੂੰ। ਮੈਂ ਕਿਹਾ ਅੱਛਾ, ਸਟਾਕ ਐਕਸਚੇਂਜ ਦਾ ਦੱਸੋ ਕੀ ਕੰਮ ਸੀ ਤੇਰਾ? ਮੈਂ ਅਕਾਊਂਟ ਤਾਂ ਕਰਦਾ ਸੀ। ਮੇਰੀ ਗੱਲ ਸੁਣ ਲੈ, ਯਾਰ ਮੇਰੇ ਕੋਲ ਅਕਾਊਂਟ ਦਾ ਜੋ ਮਰਜੀ ਪੁੱਛ ਲਓ। ਇਹ ਇੱਕ ਖਵਾਜਾ ਸਰਾ ਕੋਲ ਹੁੰਦਾ ਸੀ, ਉਹਦੀ ਫਰੋਕ ਐਕਸਚੇਂਜ ਦਾ ਕੰਮ ਕਰਦਾ ਰਿਹਾ ਉਹ। ਇਹਦਾ ਪੂਰੇ ਮਹੱਲੇ ਦੇ ਵਿੱਚ ਟੋਟਲੀ ਇਕੱਠੇ ਕੀਤੇ ਤੇ 1200 ਰੁਪਇਆ ਇਕੱਠਾ ਹੋਇਆ ਸੀ। ਸਟਾਕ ਐਕਸਚੇਂਜ ਦਾ ਤੂੰ ਕਿਹੜਾ ਕੰਮ ਕਰਦਾ ਸੀ, ਮਤਲਬ ਕੀ ਸੀ ਉੱਥੇ? ਅਕਾਊਂਟਸ ਮੈਂ ਸਟੇਟਮੈਂਟ ਕੱਢਦਾ ਸੀ ਉਸਤਾਦ ਜੀ, ਮੇਰੇ ਕੋਲ ਜੋ ਮਰਜੀ ਪੁੱਛ ਲਓ। ਨਹੀਂ ਉੱਥੇ ਤੈਨੂੰ ਫਾਇਦਾ ਕੀ ਹੁੰਦਾ ਸੀ? ਸੈਲਰੀ ਸੀ ਤੇ ਮੇਰਾ ਕਮਿਸ਼ਨ ਸੀਗਾ। ਟ੍ਰਾਇਲ ਬੈਲੈਂਸ ਕਿਹਨੂੰ ਕਹਿੰਦੇ ਆ? ਲੈ ਟ੍ਰਾਇਲ ਬੈਲੈਂਸ ਕਿਹਨੂੰ ਕਹਿੰਦੇ ਸਾਨੂੰ ਨਹੀਂ ਪਤਾ ਯਾਰ ਤੂੰ ਕਹਿੰਦਾ ਅਕਾਊਂਟਸ ਦਾ, ਮੈਂ ਕਰਦਾ ਟ੍ਰਾਇਲ ਬੈਲੈਂਸ। ਵੀ ਹੁਣ ਤੂੰ ਕਹਿ ਦੇਣਾ ਮੇਰੀ ਜੇਬ ਚੋਂ ਕਿਸੇ ਨੇ ਪੈਸੇ ਕੱਢੇ ਆ ਵੀ ਮੇਰਾ ਬੈਲੈਂਸ ਆਊਟ ਹੋ ਗਿਆ, ਟ੍ਰਾਇਲ ਬੈਲੈਂਸ। ਠੀਕ ਹੈ। ਅੱਛਾ, ਈਅਰਲੀ ਐਵਨਿਊ ਕਿਹਨੂੰ ਕਹਿੰਦੇ ਨੇ? ਆਹੋ ਉਲਾ ਅਰਲੀ ਐਵਰਨਿਊ ਜਿਹੜਾ ਹੁੰਦਾ ਨਾ, ਵੀ ਜਿਹੜਾ ਤੁਸੀਂ ਹੁਣੇ ਜਮਾ ਕਰਾ ਗਏ, ਵੀ ਮੇਰਾ ਅਰਲੀ ਐਵਰਨਿਊ ਕਿੱਧਰ ਗਿਆ? ਡੈਬਿਟ ਕੀ ਤੇ ਕ੍ਰੈਡਿਟ ਕੀ ਹੈ? ਡੈਬਿਟ ਕੀ ਤੇ ਕ੍ਰੈਡਿਟ? ਡੈਬਿਟ ਕੀ ਤੇ ਕ੍ਰੈਡਿਟ ਕੀ? ਡੈਬਿਟ ਕੀ ਤੇ ਕ੍ਰੈਡਿਟ ਕੀ? ਇੱਥੇ ਰੋਲ ਮੋਏ 1000। ਯਾਰ ਮੈਂ ਨਾ ਸ਼ੁਕਰ ਲੱਗਾ ਸੀ ਸੀਰੀਅਸਲੀ, ਮੈਂ 14 ਪੜਿਆ ਵਾ। ਵਾਹ ਵਾਹ ਯਾਰ ਬਕਵਾਸ ਆ ਵੇਖੋ ਫਿਰ ਪੜਵਾ ਦਿੰਦੇ। ਨਹੀਂ ਪੜਿਆ ਹੋਣਾ ਸੀ। ਉਸਤਾਦ ਜੀ ਮੈਂ ਸਟਾਕ ਮਾਰਕੀਟ ਨਾਲ ਅਕਾਊਂਟਸ ਦਾ ਕੰਮ ਕਰਦਾ ਸੀ। ਮੈਂ ਸਿੱਧੀ ਸਾਫ਼ ਦੱਸਾਂਗਾ, ਮੈਂ ਐਜ਼ ਅ ਟੀ ਬੋਏ ਗਿਆ ਸੀ ਉੱਥੇ, ਤੇ ਟੀ ਬੋਏ ਵੀ ਐਜ਼ ਅ ਸਜ਼ਾ ਦੇ ਤੌਰ ਤੇ। ਮੇਰੇ ਅੱਬੂ ਨੇ ਮੈਨੂੰ ਜਿੱਥੇ ਵੀ ਕੰਮ ਤੇ ਲਵਾਇਆ ਸਜ਼ਾ ਦੇ ਤੌਰ ਤੇ ਲਵਾਇਆ ਵੀ ਕਿਤੇ ਪੜਨ ਲੱਗ ਜਾਵੇ। ਅੱਛਾ, ਸਜ਼ਾ ਤੈਨੂੰ ਦਿੰਦੇ ਸੀ ਜਾਂ ਜਿੱਥੇ ਤੂੰ ਲਵਾਉਣਾ ਉਹਨੂੰ ਦਿੰਦੇ ਸੀ? ਅਦਾਰੇ ਨੂੰ ਲਾਉਂਦੇ ਮੈਨੂੰ ਸੀਗੇ, ਲੇਕਿਨ ਬਾਅਦ ਚ ਉਹਨਾਂ ਨੂੰ ਮਿਲਦੀ ਸੀ। ਆਹੋ, ਤੇ ਟੀ ਬੋਏ ਗਿਆ ਸੀ ਰਾਜਸਥਾਨ, ਉਹਨੇ ਮੇਰੀ ਕਾਬਲੀਅਤ ਦੇਖੀ, ਉਹਨੇ ਕਿਹਾ ਵੀ ਯਾਰ ਤੂੰ ਮੁੰਡਾ ਠੀਕ ਆ, ਓਕੇ ਆ। ਕੱਢਤਾ। ਫਿਰ ਉਹਨੇ ਕਿਹਾ ਤੂੰ ਸਵੇਰੇ ਨਾ ਆਈ। ਇਹਦੀ ਉਹਨੇ ਕਾਬਲੀਅਤ ਵੇਖ ਕੇ ਵੇਖਿਆ, ਉਹਨੇ ਕਿਹਾ ਯਾਰ ਟੀ ਬॉय ਏਡਾ ਅੱਛਾ ਵਾ। ਬਾਅਦ ਵਿੱਚ ਕਾਬਲੀਅਤ ਵੇਖ ਕੇ ਉਹਨੇ ਬਾਹਰ ਸਟੈਂਡ ਤੇ ਰਖਵਾ ਪਰਚੀਆਂ ਲਾ ਰਿਹਾ। ਉਸਤਾਦ ਜੀ ਤੁਸੀਂ ਯਕੀਨ ਮੰਨੋ, ਇੱਕ ਦਿਨ ਸਟਾਕ ਮਾਰਕੀਟ ਦਾ ਟਾਈਮ ਹੈ ਕਿ 9:30 ਓਪਨ ਹੋ ਜਾਣੀ ਹੈ। ਤੁਸੀਂ ਦਫ਼ਤਰ ਵੜੋ ਜਾਂ ਕੰਮ ਕੀ ਹੁੰਦਾ ਸੀ ਉੱਥੇ? ਸ਼ੇਅਰ ਸੇਲ ਪਰਚੇਜ਼ਿੰਗ। ਯਾਰ ਕਦਾਲ ਗੁਮਰਾਹੀ ਦਾ ਆਖਰੀ ਆ ਜੁਮਲਾ। ਯਾਰ ਸਮਝ ਸ਼ੇਅਰ ਸੇਲ ਪਰਚੇਜ਼ਿੰਗ। ਤੇ ਉਸਤਾਦ ਜੀ ਜਿਹੜੇ ਉੱਥੇ ਦੇ ਮੈਨੇਜਰ ਸੀ ਨਾ, ਉਹਨੇ ਇੱਕ ਦਿਨ ਮੇਰੇ ਤੇ ਬੜਾ ਪ੍ਰਾਊਡ ਫੀਲ ਹੋਇਆ ਕਿ ਉਸਤਾਦ ਜੀ 8 ਵਜੇ ਦੀ ਬਾਰਿਸ਼ ਸ਼ੁਰੂ ਹੋਈ ਤੇ 9 ਵਜੇ ਤੱਕ ਬਾਰਿਸ਼ ਹੀ ਨਹੀਂ ਰੁਕ ਰਹੀ, ਕੋਈ ਬੰਦਾ ਦਫ਼ਤਰ ਨਹੀਂ ਵੜਿਆ। ਮੈਨੂੰ ਬੌਸ ਦੀ ਕਾਲ ਆਈ, ਕਹਿੰਦੇ ਕਿੱਥੇ? ਮੈਂ ਕਿਹਾ ਬੌਸ ਮੈਂ ਤਾਂ ਦਫ਼ਤਰ ਵਾਂ। ਉਹ ਕਹਿੰਦੇ ਇੰਨੀ ਤੂਫਾਨੀ ਬਾਰਿਸ਼ ਦੇ ਵਿੱਚ ਵੀ? ਮੈਂ ਕਿਹਾ ਜੀ ਬੌਸ ਮੈਂ ਆਟੋ ਰਿਕਸ਼ਾ ਕਰਾ ਕੇ ਆਇਆ। ਤੇ ਉਹ ਮੇਰੇ ਤੋਂ ਬੜੇ ਉਦੋਂ ਹੋਏ ਸੀਗੇ ਇੰਪ੍ਰੈਸ ਵੀ, ਯਾਰ ਇਹ ਮੁੰਡਾ ਟਾਈਮ ਦਾ ਵਕਤ। ਮੈਂ ਅਲਹਮਦੁਲਿਲਾ ਜੀ ਦਿਨ ਤੇ ਉਸਤਾਦ ਜੀ 2 ਘੰਟੇ ਪਹਿਲੇ ਆ ਜਾਂਦਾ। ਉੱਥੇ ਵੀ ਇਹੀ ਮੇਰਾ ਹਾਲ ਸੀ, ਮੈਂ ਪਹਿਲੇ ਜਾ ਕੇ ਬਹਿ ਜਾਣਾ, ਵੀ ਐਵੇਂ ਹਨੇਰਾ ਹੀ ਹਨੇਰਾ ਹੁੰਦਾ ਸੀ। ਮੈਨੂੰ ਗਾਰਡ ਨੇ ਇੱਕ ਵਾਰੀ ਘੇਰ ਲਿਆ ਉਸਤਾਦ ਜੀ ਉੱਥੇ ਦੇ ਨੇ, ਕਹਿੰਦਾ ਯਾਰ ਮੇਰੀ ਸੁਣ ਗੱਲ, ਤੂੰ ਕਿਤੇ ਮੇਰੇ ਪਿੱਛੇ ਤਾਂ ਨਹੀਂ, ਤੂੰ ਮੇਰੀ ਜੌਬ ਤੇ ਅੱਛਾ, ਜਿਹੜਾ ਗਾਰਡ ਰੱਖਿਆ ਸੀ ਨਾ, ਉਹ 3 ਘੰਟੇ ਦੇ ਚੱਕਰ 'ਚ ਲੇਟ ਹੋ ਜਾਂਦਾ ਸੀ ਕਿ ਉਹ ਮਿੱਠਾ ਹੋਣਾ ਹੀ ਆ ਉੱਥੇ। ਉਸਤਾਦ ਜੀ ਇਦਾਂ ਹੁੰਦਾ ਵੀ ਗਾਰਡ ਇਹਨੂੰ ਫੋਨ ਕਰਕੇ ਪਹੁੰਚ ਰਿਹਾ, ਮਿੱਠੇ ਮੈਂ ਅੱਜ ਲੇਟ ਆ ਯਾਰ, ਤੇ ਤੂੰ ਤੇ ਆ ਹੀ ਗਿਆ ਹੋਣਾ, ਤੇ ਜ਼ਰਾ ਬਾਹਰ ਵੀ ਨਜ਼ਰ ਰੱਖੀ। ਮੇਰੀ ਫਿਰ ਉਹਨੇ ਕਾਬਲੀਅਤ ਦੇਖੀ, ਉਹਨੇ ਫਿਰ ਯਾਰ ਮੁੰਡਾ ਠੀਕ ਹੈ, ਕੰਮ ਸ਼ਾਮ ਨੂੰ ਸਮਝਦਾ ਵਾ, ਮੈਨੂੰ ਕੰਪਿਊਟਰ ਤੇ ਲੈ ਕੇ ਆਏ। ਫਿਰ ਮੈਂ ਸਟੇਟਮੈਂਟਾਂ ਸਾਰਿਆਂ ਦੇ ਅਕਾਊਂਟਸ ਚੈੱਕ ਕਰਨੇ। ਸਰ ਯਾਰ ਮੈਂ ਕੀ ਕਰਾਂ,
ਮੇਰੇ ਕੋਲ ਨਹੀਂ ਬਰਦਾਸ਼ਤ ਮੇਰੇ ਕੋਲ ਕੁਝ ਪੁੱਛ ਲਾ ਨਹੀਂ ਕਾਹਦੇ ਚ ਕਾਹਦੇ ਤੇ ਹੈ ਵਾ ਤੈਨੂੰ ਨਹੀਂ। ਡੈਬਿਟ ਕੀ ਕ੍ਰੈਡਿਟ ਯਾਰ ਤੂੰ ਆਪਣੀ ਜਿਹੜੀ ਮਾਰਕੀਟ ਉੱਪਰ ਥੱਲੇ ਹੁੰਦੀ ਇਹਦੀ ਉਹ ਮੈਂ ਨਹੀਂ ਕੀਤੀ, ਉਹ ਪਿੱਛੇ ਸ਼ੇਅਰਸ ਦੀ, ਉਹਦੇ ਚ ਕੋਈ ਤੈਨੂੰ ਵੀ ਫਾਇਦਾ ਵਾਧਾ ਘਾਟਾ ਹੁੰਦਾ ਹਾਂਜੀ। ਜਾਂ ਤੇ ਉਹ ਕਿੱਦਾਂ, ਇਹੀ ਤੇ ਪੁੱਛ ਰਿਹਾ। ਸਾਡਾ ਟਾਈਮ ਲੰਘ ਜਾਂਦਾ ਸੀ ਸਾਡਾ ਛੁੱਟੀ ਦਾ ਟਾਈਮ, ਨਹੀਂ ਅੱਛਾ ਤੇ ਸੈਲਰੀ ਸੀ ਤੇਰੀ? ਸੈਲਰੀ ਵੀ ਸੀ, ਕਮਿਸ਼ਨ ਵੀ ਸੀ, ਤੇ ਦੁਪਹਿਰ ਦੀ ਰੋਟੀ ਵੀ ਸੀ, 2 ਟਾਈਮ ਚਾਹ ਵੀ ਸੀ ਫਰੀ। ਸਾਹਿਬ ਮੈਂ ਇੱਥੇ ਸੀ ਉਦੋਂ, ਆ ਤਾਂ ਇੱਥੇ ਓ ਯਾਰ ਇਹ ਕੀ ਬਕਵਾਸ ਹੈ। ਉਸਤਾਦ ਜੀ ਸ਼ੇਅਰ ਕੀ ਸੀ, ਮਤਲਬ ਸੈਲਰੀ ਤੇ ਸੀ, ਸ਼ੇਅਰ ਬਾਅਦ ਚ ਕਿੱਦਾਂ ਸ਼ੇਅਰਸ ਕਿੱਦਾਂ ਕਿਹਦੇ ਚ? ਵੀ ਮੈਂ ਹੁਣ ਸਮਝ ਨਹੀਂ ਲੱਗਣ। ਯਾਰ ਮੈਂ ਦੱਸਦਾ, ਕੰਪਨੀਆਂ ਹੁੰਦੀਆਂ ਨੇ ਨਾ ਯਾਰ ਇਹਦੇ ਕਿੱਦਾਂ, ਮੈਂ ਪੁੱਛਿਆ ਨੇ ਉਹ ਤਾਂ ਮੈਨੂੰ ਪਤਾ। ਇਹ ਉਹ ਵੇਖੋ ਇਹਦੀ ਇਦਾਂ ਸੀ ਨਾ ਕਿ ਜੇ ਮਾਲਕ ਨੂੰ ਸ਼ੇਅਰ 'ਚ ਫਾਇਦਾ ਹੋ ਗਿਆ ਤੇ ਤਨਖਾਹ ਓਕੇ ਹੈ, ਨਹੀਂ ਤੇ ਫਾਰਗ। ਹੁਣ ਕਮਿਸ਼ਨ ਕੀ ਹੁੰਦਾ ਸੀਗਾ ਵੀ ਫਰੀਦ ਸਾਹਿਬ ਨੇ ਰੁਪਈਆ 5 ਲੱਖ ਇਨਵੈਸਟ ਕੀਤਾ ਵਾ, ਮੈਂ ਲਾਗੇ ਬੈਠਿਆ ਨੇ ਕਹਿਣਾ ਵੀ ਕਿਹੜਾ ਸ਼ੇਅਰ ਲੈਣਾ, ਮੈਂ ਕਹਿਣਾ ਇਹ ਲੈ ਲਓ, OGDC ਲੈ ਲਓ, ਐਂਗਰੋ ਲੈ ਲਓ, HBL ਲੈ ਲਓ, ਸੁਮਿਤ ਬੈਂਕ ਲੈ ਲਓ। ਇਹ ਸ਼ਾਮ ਨੂੰ ਜੋ ਮਾਰਕੀਟ ਬੰਦ ਹੋਣੀ, ਅਗਰ ਤੁਹਾਨੂੰ 30 ਪੈਸੇ 25 ਪੈਸੇ ਉੱਪਰ ਬੰਦ ਹੋ ਗਿਆ, ਤੁਹਾਨੂੰ ਕੋਈ 10-20 ਹਜ਼ਾਰ ਦਿਹਾੜੀ ਲੱਗੀ, ਇਹਨੇ ਮੈਨੂੰ ਥੱਲੋਂ ਜਾ ਕੇ 20 ਰੁਪਏ ਦੇ ਆਲੂ ਛੋਲੇ ਖਵਾਉਣੇ ਆ, ਬਸ ਇਹ ਕਮਿਸ਼ਨ ਸੀ ਇਹ ਤੇਰੀ ਕਮਿਸ਼ਨ ਆ ਇਹ ਕਮਿਸ਼ਨ ਹੈ ਮੇਰੀ। ਬਾਕੀ ਤੇ ਅਕਾਊਂਟ 'ਚ ਜਾਂਦੇ ਤੇ ਸੀ ਸ਼ੇਅਰ ਸ਼ੇਅਰ। ਤੇਰੇ ਵੀ ਹੁੰਦੇ ਸੀ ਵਿੱਚ ਕੋਈ? ਹਾਂਜੀ। ਤੂੰ ਕਿੰਨੇ ਕ ਪੈਸੇ ਲਾਏ ਜ਼ਿਆਦਾ ਤੋਂ ਜ਼ਿਆਦਾ ਕਿਸੇ ਦੇ ਕੰਪਨੀ ਦੇ? 13 ਰੁਪਏ। ਨਹੀਂ ਫਿਰ ਵੀ ਉਦੋਂ 13 ਰੁਪਏ ਬੜੀ ਰਕਮ ਨਹੀਂ ਫਿਰ ਵੀ ਕਿੰਨੇ ਪੈਸੇ ਲਾਏ ਤੂੰ ਜ਼ਿਆਦਾ ਤੋਂ ਜ਼ਿਆਦਾ? ਉਸਤਾਦ ਜੀ ਮੈਂ 25000 ਇੱਕ ਵਾਰੀ ਪਾਇਆ ਸੀ ਤੇ 27000 ਇੱਕ ਵਾਰੀ ਪਾਇਆ ਸੀ, ਤੇ ਅੱਲਾ ਦਾ ਸ਼ੁਕਰ ਆ ਭਾਈ, ਹੱਕ ਹਲਾਲ ਦੇ ਜਦੋਂ ਜਾਣੇ ਹੋਣ ਤੇ ਫਿਰ ਚਲੇ ਗਏ। ਉਹਦੇ 'ਚ ਝਟਕਾ ਹੀ ਲੱਗਦਾ ਸੀ ਉਸਤਾਦ ਜੀ, ਇੰਜ ਕਰਕੇ। ਜਦੋਂ ਬੇਨਜ਼ੀਰ ਮਰੀ ਆ ਉਦੋਂ ਬੜੇ ਮਰੇ ਉਸਤਾਦ ਜੀ, ਮਾਰਕੀਟ ਕ੍ਰੈਸ਼ ਹੋ ਗਈ ਸੀ। OGDP ਕੀ ਸੀ? OGDC ਕੀ ਸੀ ਆਇਲ ਐਂਡ ਗੈਸ। ਅੱਗੇ ਯਾਰ OGDC ਆਇਲ ਐਂਡ ਗੈਸ ਹੀ ਆ ਤੂੰ ਕੰਪਿਊਟਰ ਤੇ ਉਹ ਸਟੇਟਮੈਂਟਾਂ ਵਗੈਰਾ ਬਣਾਉਂਦਾ ਜੀ। ਕਿ Oracle ਬੇਸਡ ਸੌਫਟਵੇਅਰ ਸੀ ਕਿ ਕੋਈ ਆਪਣਾ Microsoft Excel? ਅਡੋਬ ਸੀਗਾ, ਅਡੋਬ ਫੋਟੋਸ਼ਾਪ। ਅਡੋਬ ਫੋਟੋਸ਼ਾਪ ਤੇ ਉੱਥੇ ਪ੍ਰੀਮੀਅਮ ਇੱਕ ਮਿਲਦਾ। ਉੱਥੇ ਪ੍ਰੀਮੀਅਮ, ਉਹ ਤੇ ਇੱਥੋਂ ਤੂੰ ਨਾਮ ਸੁਣਿਆ 5 ਕਿਲੋ ਅਡੋਬ ਫੋਟੋਸ਼ਾਪ ਤੇ ਸ਼ੇਅਰ ਮਾਰਕੀਟਿੰਗ ਦਾ ਸਾਰੀ ਉਹਦੇ ਤੇ ਬਣਾਉਂਦਾ ਸੀ। ਨਹੀਂ ਐਕਸਲ ਵਰਡ ਦਾ ਜਾਣਦਾ ਵਾ? ਹਾਂ ਕੀ ਹੁੰਦਾ ਐਕਸਲ? ਐਕਸਲ ਜਿਹੜਾ ਗੱਡੀ ਦਾ ਪੋਇਆ ਸਵੇਰੇ ਗ੍ਰੀਸ ਦੇ ਕੇ, ਜਿਹੜਾ ਮੋਟਰਸਾਈਕਲ ਦਾ ਪਿਛਲੇ ਚੱਕੇ ਚ ਹੁੰਦਾ ਐਕਸਲ। ਉੱਥੋਂ ਆਉਂਦੇ ਹੁੰਦੇ ਸੀਗੇ ਉਹ ਬਹੁਤ ਸਾਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਕਰਨਾ, ਉਹ ਰਿਸੈਪਸ਼ਨ ਜਿਹੜੀ ਕਰਦੇ ਹੁੰਦੇ ਆ, ਹਾਂ ਉਹ ਜਿਹੜੀ ਕਰਦੇ ਹੁੰਦੇ ਉਹਨੂੰ ਆ ਕਰਨੀ, ਤੇ ਉਹਨੇ ਕਹਿਣਾ ਯਾਰ ਸਾਇਦ ਬੇਟਾ ਆਪਕਾ ਬਹੁਤ ਮਜ਼ਾ ਆ ਰਿਹਾ ਹੈ। ਤੇ ਉਸ ਪਤਾ ਨਹੀਂ ਕੀ ਕਿਸ ਚੀਜ਼ ਗੱਲ ਦਾ ਮਜ਼ਾ ਆ ਰਿਹਾ ਵੀ ਮੈਂ ਤੂੰ ਰੋਜ਼ ਤੂੰ ਆਉਣੇ ਰੋ ਨਾ ਸਕਤੇ, ਮਜ਼ਾ ਕਿਸ ਚੀਜ਼ ਦਾ ਉਹਨੂੰ ਉੱਥੇ ਬੈਠੇ ਨੂੰ ਆ ਵੀ ਰਿਹਾ। ਇਸ ਕਿਸਮ ਦੀ ਪਲੇਟ ਸਾਫ਼ ਕਰ ਦੇਣੀ, ਹਾਂ ਸ਼ਰਮੋ ਸ਼ਰਮੀ ਯਾਰ ਵੀ ਇਸ ਪੇ ਗੱਟਾ ਥਾ ਵੀ ਸਾਫ਼ ਹੈ। ਉਹ ਸ਼ਰਮਿੰਦਾ ਹੁੰਦਾ ਸੀ ਅਗਲਾ। ਨਹੀਂ ਮੈਂ ਅਕਾਊਂਟਸ ਦਾ ਕੀਤਾ, ਮੈਂ 1.5 ਸਾਲ ਅਕਾਊਂਟਸ ਦਾ ਕੀਤਾ ਵਾ, ਫਿਰ ਮੈਂ ਆ ਗਿਆ ਆਪਣਾ ਉਹ ਜਿਹੜਾ ਫੋਨ ਸੰਘਾੜਿਆਂ ਦਾ ਸੀਜ਼ਨ ਆ ਗਿਆ ਅੱਗੋਂ। ਨਹੀਂ ਜਿਹੜਾ ਅਕਾਊਂਟਸ ਦਾ ਤੂੰ ਕੰਮ ਕਰਦਾ ਜਿਸ ਚ ਖਾਤੇ ਲਿਖੀ ਦੇ ਅਕਾਊਂਟਸ ਦਾ ਕੰਮ ਕਰ ਰਿਹਾ ਸੀ, ਫਿਰ ਸੀਜ਼ਨ ਆ ਗਿਆ ਸੰਘਾੜਿਆਂ ਦਾ, ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਹੌਜ਼ਰੀ ਦੇ ਵਿੱਚ ਪਾਰਟਨਰਸ਼ਿਪ ਕਰ ਲਈ, ਫਿਰ ਤੇ ਦੂਰ। ਉਸ ਤੋਂ ਬਾਅਦ ਸ਼ਤੂਤਾਂ ਦਾ ਸੀਜ਼ਨ ਆ ਗਿਆ। ਉਸਤਾਦ ਜੀ ਅਕਾਊਂਟਸ ਦਾ ਹੁਣ ਉਸ ਤੋਂ ਬਾਅਦ ਸਵਾਲ ਹੈ ਇੱਕ, ਮੈਂ ਰਿਸੈਪਸ਼ਨ ਜਿਹਦੇ ਵਿੱਚ ਲਿਖੀ ਦਾ ਅਕਾਊਂਟ, ਉਹਨੂੰ ਕੀ ਕਹੀਦਾ? ਉਸ ਰਜਿਸਟਰ ਦਾ ਨਾਮ ਕੀ ਹੈ? ਉਹਨੂੰ ਕਹੀਦਾ ਵਾ, ਅਸੀਂ ਤਾਂ ਮੋਟਾ ਰਜਿਸਟਰ ਰੱਖਿਆ ਹੁੰਦਾ ਸੀਗਾ ਪੂਰੇ ਸਾਲ ਵਾਲਾ। ਹਾਂਜੀ ਦੱਸ ਦਈਏ ਫਿਰ ਮੰਨੇ, ਹਾਂ ਪੈਟੀ ਐਕਸਪੈਂਸਿਵ। ਨਹੀਂ ਹਾਂ ਲੈਜਰ। ਪੈਟੀ ਐਕਸਪੈਂਸ ਇੱਕ ਖਾਤਾ ਹੁੰਦਾ, ਇਹਨੇ ਫੋਰਨ ਦਾ ਦੇਜ ਲਿਆਉਂਦਾ ਹੀ ਹੈ, ਕੁਝ ਵੀ ਨਹੀਂ। ਉਹ ਭਲਾ ਕੀ ਹੁੰਦਾ ਵੇ? ਜਿਹੜੇ ਆਫਿਸ ਬੁਆਏ ਦੇ ਟੀ ਬੁਆਏ ਦੇ ਜ਼ਰੀਏ ਖਰਚੇ ਹੋਣ, ਉਹ ਪੈਟੀ ਐਕਸਪੈਂਸ ਚ ਪੈਂਦੇ ਹੁਣ ਦੱਸ। ਹਾਂ ਵਾਚਰ ਬਣਾਈਦੇ ਸੀਗੇ ਹਰ ਹਫਤੇ, ਵਾਚਰ ਹੀ ਬਣਦਾ ਵਾ। ਓ ਯਾਰ ਤੂੰ ਸਿੱਧਾ ਕਹਿ ਮੈਂ ਉੱਥੇ ਆਫਿਸ ਬੁਆਏ ਸੀ। ਉਸਤਾਦ ਜੀ ਓਹੋ ਇਹ ਵੀ ਜਿਹੜੀਆਂ ਵੱਡੀਆਂ ਛੱਡੀ ਜਾ ਰਹੇ ਆ ਸਾਰੇ। ਉਹ ਬਾਅਦ ਦੇ ਵਿੱਚ ਤਰੱਕੀ ਹੋ ਗਈ ਨਾ, ਤਰੱਕੀ ਹੋ ਗਈ ਨਾ, ਇੱਕ ਦੌਰ ਐਸਾ ਪਹਿਲੇ ਆਫਿਸ ਬੁਆਏ ਸੀ, ਫਿਰ ਆਫਿਸ ਮੈਨ ਹੋ ਗਏ, ਫਿਰ ਆਫਿਸ ਅੰਕਲ, ਆਹੋ ਫਿਰ ਆਫਿਸ ਬਜ਼ੁਰਗ, ਫਿਰ ਆਫਿਸ ਡੈਥ। ਆਹੋ ਵਿੱਚ ਝਗੜਾ ਜੇ ਵੀ ਚੱਲੇ, ਜਿਹੜੇ ਉਹ ਵੱਡੇ ਆਉਂਦੇ ਸੀ ਨਾ, ਕੀ ਕਰਨੇ ਹੁਣ ਮੈਂ ਦੱਸਦਾ, ਮੈਂ ਸੋਚ ਕੇ ਦੱਸਦਾ। ਸੀਓ ਸਾਹਿਬ ਨੂੰ ਕਰਨ ਦੇ ਆਡਿਟ ਆਡਿਟ करना उधर उन्होंने क्या सी कि शायद बेटा आपका बहुत मजा है, आपकी परफॉर्मेंस बहुत अच्छी है, आपने पूरे ਯਾਰ ਕੀ ਪਰਫਾਰਮੈਂਸ ਸੀ। ਤਨਖਾਹ ਕਿੰਨੀ ਸੀ? 9000 रुपये ਤੇ ਉਹਨਾਂ ਨੇ ਕਹਿਣਾ ਹੀ ਹੈ ਕਿ ਆਪਕਾ ਬਹੁਤ ਮਜ਼ਾ ਆ ਰਿਹਾ ਹੈ। ਇਸ ਤੋਂ ਜ਼ਿਆਦਾ ਮਾਲਕ ਨੂੰ ਕੀ ਮਜ਼ਾ ਆਉਣਾ ਜਿਹਦੀ ਤਨਖਾਹ ਹੀ 9000 ਰੁਪਇਆ ਹੋਵੇ। 9000 ਰੁਪਏ ਦਾ ਕਾਹਦਾ ਲੈਂਦਾ? ਜਿਹੜੇ ਬੋਰਡ ਤੇ ਨੰਬਰ ਨਹੀਂ ਚੱਲਦੇ, ਇਹਦੇ ਥੱਲੇ ਉੱਤੇ ਸਿਰਫ ਉਹ ਵੇਖਦੇ। मैं नोटिस बोर्ड भी तैयार करता ਸੀ ਉਸਤਾਦ ਜੀ ਇੰਗਲਿਸ਼ ਦੇ ਵਿੱਚ। ਓਏ ਮੇਰੇ ਓਏ ਕੀ ਲਿਖਦਾ ਸੀ? ਵੀ ਮਾਰਨਿੰਗ 9:30 ਤੇ ਈਵਨਿੰਗ ਇਹ ਲਿਖ ਕੇ ਲਾ ਦੇਣਾ ਬਸ। ਅੱਛਾ ਹੋਰ ਕਿ ਕੀ ਟਾਈਮਿੰਗ ਚਾਹ ਦੀ ਲਿਖਦਾ ਸੀ? ਇੰਗਲਿਸ਼ ਇੰਗਲਿਸ਼ ਯਾਰ ਚਾਹ ਜਦੋਂ ਦੇਣੀ ਹੁੰਦੀ ਸੀ
ਅੱਛਾ ਉਹ ਸਿਰਫ ਨਾ ਲਿਖਿਆ ਹੁੰਦਾ ਸੀ ਅੱਗੋਂ ਮਟੇ ਕੇ ਟਾਈਮ ਹੀ ਭਰਦਾ ਸੀ। ਨਹੀਂ ਅਕਾਊਂਟਸ ਦਾ ਮੈਂ ਸੀਰੀਅਸਲੀ ਮੈਂ ਕੀਤਾ ਵਾ, ਜਿਹਨਾਂ ਨੂੰ ਗੱਲ ਦਾਨਸ਼ ਤੂੰ ਤਾਂ ਪੜ੍ਹੇ ਲਿਖਿਆ ਵਾ, ਮੇਰੇ ਕੋਲ ਪੁੱਛੋ ਮਰਜ਼ੀ ਪੁੱਛ ਲਓ ਅਕਾਊਂਟਸ ਦਾ। ਪੀਐਲ ਕਿਹਨੂੰ ਕਹਿੰਦੇ ਆ? ਜ਼ਿਆਦਾ ਤੋਂ ਜ਼ਿਆਦਾ ਤੂੰ ਕਿੰਨੇ ਕੁ ਪੈਸੇ ਉਥੋਂ ਇੱਕ ਵਾਰੀ ਸਟਾਕ ਚੋਂ ਕਮਾਏ, ਚੁੱਕੇ ਕੋਈ ਜਿਹੜਾ ਤੇਰਾ ਵੱਡੀ ਦਿਹਾੜੀ ਲੱਗੀ ਹੋਏ? ਉਸਤਾਦ ਜੀ ਬੇਸਿਕਲੀ ਇਸ ਕੰਮ ਦੇ ਵਿੱਚ ਨਾ ਪਹਿਲੇ ਤੁਹਾਨੂੰ ਲਾਸ ਅੱਗੇ ਰੱਖਣਾ ਚਾਹੀਦਾ ਵਾ ਕਿ ਯਾਰ ਤੈਨੂੰ ਲਾਸ ਹੋਣਾ, ਪ੍ਰੋਫਿਟ ਨਹੀਂ ਹੋਣਾ। ਯਾਰ ਉਹ ਜੋ ਵੀ ਹੋ ਗਿਆ, ਮੈਂ ਕਹਿ ਰਿਹਾ ਕਿ ਕੋਈ ਐਸੀ ਇੱਕ ਫਿਗਰ ਕੋਈ ਜਿਹੜਾ ਤੈਨੂੰ ਲੱਗੇ ਕਿ ਯਾਰ ਉਸਤਾਦ ਜੀ ਇਹ ਮੈਨੂੰ ਮੇਰੀ ਦਿਹਾੜੀ ਲੱਗੀ ਸੀ, ਮੈਂ ਪ੍ਰੋਫਿਟ ਹੋਇਆ ਸੀ। ਹਾਂ ਸ਼ੇਅਰ ਖਰੀਦੇ ਸੀ ਤੇ ਮੈਨੂੰ ਪ੍ਰੋਫਿਟ ਹੋਈ ਸੀ। ਨਹੀਂ ਹੋਇਆ ਅੱਜ ਤੱਕ 1 ਰੁਪਿਆ ਨਹੀਂ ਚੁੱਕਿਆ ਉਸਤਾਦ ਜੀ, ਕਸਮ ਲੈ ਲਓ ਮੇਰੇ ਕੋਲ। ਮਾਸ਼ਾਅੱਲਾ ਯਾਰ। ਲੇਕਿਨ ਇਹ ਵਾ ਕਿ ਮੈਂ ਡਟ ਗਿਆ ਸੀ, ਮੇਰਾ ਤਾਂ ਸਟਾਕ ਮਾਰਕੀਟ ਦਾ ਮਤਕਾ ਲੱਗ ਗਿਆ। ਮੈਂ ਕਿਹਾ ਯਾਰ ਤੂੰ ਨਹੀਂ ਜਾਂ ਮੈਂ ਨਹੀਂ, ਜਨਮ ਨੂੰ ਗੱਲ ਆ ਉਸਤਾਦ। ਇਹ ਨਹੀਂ ਰਿਹਾ, ਉਹ ਉੱਥੇ ਹੀ ਆ। ਤੁਸੀਂ ਯਕੀਨ ਮੰਨੋ ਉਸਤਾਦ ਜੀ, ਜਦੋਂ ਮੈਂ ਸਮੋਸੇ ਨਾਲ ਕੰਮ ਕਰਦਾ ਸੀ ਮੈਂ ਕੱਖੋਂ ਹੌਲਾ ਹੋ ਗਿਆ। ਮੈਨੂੰ ਯਾਰ ਦੋਸਤ ਵੀ ਛੱਡ ਕੇ ਵੀ ਉੱਥੇ ਹੀ ਬੈਠਾ ਰਹਿੰਦਾ। ਮੇਰਾ ਭਰਾ ਨਾਲ ਲਾਇਆ, ਮੁੰਡੇ ਵੀ ਛੱਡ ਛੁੱਟ ਗਏ। ਛੋਟਾ ਲਾਇਆ ਪੰਨ ਵਾਲਾ, ਉਹ ਪੰਨ ਵਾਲਾ ਉਹ ਕਿਸ ਟਾਈਮ ਮੈਨੂੰ ਏਦਾਂ ਲਾ ਸੀ ਇਹਨੇ ਮੇਰੇ ਸੁੱਟ ਦੇਣੀਆਂ। ਉਹ ਇੰਨਾ ਹੱਥਰਾ ਵਜਿਆ ਉਹਨਾਂ ਨੂੰ ਗੱਲ, ਉਹ ਚੱਲ ਓਏ ਹੈ ਨਹੀਂ ਸ਼ਵਾਰਮਾ। ਮੈਂ ਕਹਿੰਦਾ ਅਦਬ ਨਾ ਇਖਲਾਕ ਨਾ, ਕਿਹੜਾ ਅਖਲਾਕ, 2 ਵਿਕੇ ਉਹ ਵੀ ਕਿਤੇ ਲੜ ਪੜ ਕੇ 2 ਵਿਕੇ ਸਵੇਰ ਦੇ ਕਿਹੜਾ ਅਖਲਾਕ। ਤੇ ਹੁਣ ਮੈਨੂੰ ਉਸਤਾਦ ਜੀ ਭੁੱਖ ਕੱਟੀ ਵੀ ਯਾਰ ਜਿਹੜੇ ਮੈਂ ਇੱਥੇ 150 ਲਾਉਣਾ, ਮੈਂ ਕਹਿੰਦਾ ਅਸੀਂ ਘਰ ਜਾ ਕੇ ਰੋਟੀ ਖਾ ਲੈਣੀ। ਮੇਰਾ ਭਰਾ ਵੀ ਮੇਰੇ ਲੜ ਪਿਆ ਘਰ ਜਾ ਕੇ, ਤਾਂ ਇਹ ਤੇ ਮੈਨੂੰ ਭੁੱਖਾ ਮਾਰਨ ਦਿਆ ਵਾ, ਸ਼ਵਾਰਮਾ ਮੈਨੂੰ ਵੀ ਖਾਣ ਦੀ ਇਜਾਜ਼ਤ ਨਹੀਂ, ਮੈਂ ਬੜਾ ਦਈ ਜਾਂਦਾ। ਤੇ ਮੈਨੂੰ ਅੱਬੂ ਨੇ ਕਿਹਾ ਯਾਰ ਤੂੰ ਛੱਡ ਦੇ ਪੁਰਕਰਾ, ਤੂੰ ਕਿਹੜੇ ਕੰਮੇ ਲੱਗਾ, ਕਾਊਂਟਰ ਵੇਚ। ਮੈਂ ਕਿਹਾ ਨਹੀਂ ਅੱਬੂ ਜੀ, ਇੱਕ ਵਕਤ ਆਏਗਾ ਇਨਸ਼ਾਅੱਲਾ ਇੱਥੋਂ ਮੈਂ ਕਿਹਾ ਰੌਣਕਾਂ ਲੱਗਣ ਗਿਆ। ਔਰ ਫਿਰ ਵਕਤ ਆਇਆ ਉਸਤਾਦ ਜੀ, ਕੀ ਜਦੋਂ ਅੱਬਾ ਜੀ ਨੇ ਕਿਹਾ ਨਹੀਂ ਬਈ ਚੁੱਕ ਨਹੀਂ ਰੌਣਕਾਂ ਲੱਗੀਆਂ, ਉਹ ਫੂਡ ਵਾਲੇ ਪੈ ਗਏ, ਪੂਰੀ ਗੱਡੀ ਭਰ ਕੇ ਆਏ ਹੋ। ਉਹਨਾਂ ਕਿੰਨੀ ਦੇਰ ਨੂੰ ਕੰਨ ਪੜਾਈ ਹੁੰਦੀ। ਉਸਤਾਦ ਜੀ ਫੂਡ ਵਾਲੇ ਸੀ, ਸੱਚਾ ਵਾਕਿਆ 3 ਗੱਡੀਆਂ TMA ਦੀਆਂ, ਵੱਡੇ ਡਾਲੇ ਤੇ ਇੰਸਪੈਕਟਰ ਹੁੰਦਾ ਸੀ। ਉਹ ਮੈਨੂੰ ਕਹਿੰਦੇ ਉਹ ਜੱਟ TMA ਪੈ ਗਈ ਰੋਡ ਤੇ, ਬਹੁਤ TMA ਪੈਂਦੀ ਸੀ। ਮੈਂ ਕਾਊਂਟਰ ਤੋੜ ਕੇ ਨਾ ਪਈਆ ਹੋਣਾ ਸੀ, ਅੰਦਰ ਗਲੀ 'ਚ ਰਹਿ ਗਿਆ। ਤੇ ਉਸਤਾਦ ਜੀ ਕਸਮੇ ਇੰਸਪੈਕਟਰ ਨੇ ਕਿਹਾ, ਉਹਦਾ ਘਰ ਸੀ, ਉਹਦੇ ਅੱਗੇ ਲੁਕਿਆ, ਉਹਦੇ ਅੱਗੇ ਕਾਊਂਟਰ ਲਾ ਕੇ ਲੁਕਿਆ ਕਰਕੇ ਉਹਨੇ ਬੈਠਕ 'ਚ ਫੜ ਲਿਆ। ਉਸਤਾਦ ਜੀ ਮੈਂ ਖੁਦ ਸੁਣਿਆ ਇੰਸਪੈਕਟਰ ਨੇ ਕਿਹਾ ਉਹ ਇੱਥੇ ਇੱਕ ਸਮੋਸੇ ਵਾਲਾ ਹੁੰਦਾ ਸੀ, ਕਿੱਧਰ ਗਿਆ? ਦੂਜਾ ਕਹਿੰਦਾ ਭਾਜੀ ਗਲੀ 'ਚ ਗਿਆ, ਕਹਿੰਦਾ ਮਗਰ ਲਾਉਡਾ ਲੈ ਦੇ। ਉਹਨੇ ਮੈਨੂੰ ਗਲੀ 'ਚ ਚੁੱਕ ਲਿਆ ਯਾਰ, ਜਨਮ ਗੱਲ ਆ। ਔਰ ਮਹੱਲੇਦਾਰਾਂ ਨੇ ਅਲਹਮਦੁਲਿਲਾ ਜਿੰਨੀ ਦੇਰ ਉੱਥੇ ਰਿਹਾ ਮੈਨੂੰ ਸਪੋਰਟ ਨਹੀਂ ਕੀਤਾ। ਮੈਨੂੰ ਉਹਨਾਂ ਐ ਫੜਵਾਇਆ ਹੀ ਆ ਵੀ ਇੱਥੇ ਲਾ ਲਾ, ਇੱਥੇ ਲਾ ਲਾ। ਮੈਂ ਉਸਤਾਦ ਜੀ ਇੱਕ ਵਾਰੀ ਐਂਜ ਕਰਕੇ ਤੇਲ ਪਾਇਆ, ਤੇਲ ਫੁੱਲ ਜੋਬਨ ਤੇ ਐ ਛਪ ਮੈਂ ਪੂਰੀ ਪਾਉਣਾ ਸੀ। ਤੇ ਇੱਧਰੋਂ ਇੱਕ ਆਵਾਜ਼ ਬੁਲੰਦ ਹੋਈ ਆ, ਓਏ ਆ ਗਿਆ TMA ਦਾ ਡਾਲਾ ਓਏ। ਮੈਂ ਇੰਜ ਕਰਕੇ ਕੜਾਈ ਚੁੱਕਣ ਲੱਗਾ, ਸਾਰੀ ਮੇਰੀ ਲੱਤ ਸੜ ਗਈ। ਓਏ ਹੋਏ ਵੀ ਹੁਣ ਮਿਲ ਜਾਣਾ ਸੀ, ਉਹ ਨਹੀਂ ਸੀ ਦੇਖਦੇ। ਹੁਣ ਸਿਲੰਡਰ ਚੁੱਕਿਆ, ਕਾਊਂਟਰ ਚੁੱਕਿਆ, ਮੇਰਾ ਠਾ ਵੇ ਸ਼ੀਸ਼ਾ ਚੂਜਾ ਟੁੱਟ ਗਿਆ। ਭਾਈ ਅਗਲੇ ਦਿਨ ਮੈਂ ਰੋ ਕੇ ਕਾਊਂਟਰ ਲੈ ਗਿਆ। ਮੈਂ ਬੜਾ ਦੱਸਿਆ ਮੈਂ ਸਟਾਕ ਮਾਰਕੀਟ ਮੈਂ ਇੰਜ ਤੇ ਇੰਜ ਬਣੇਗਾ, ਉੱਥੇ ਬਹਿ ਚੱਲ ਕੇ ਜੁੱਤੀ ਪਾ ਤੇ ਮੇਰਾ ਭਾਈ। ਭਾਜੀ ਮੈਂ ਸ਼ੇਅਰ ਹੋਲਡਰ ਆ। ਇੱਕ ਵਾਰੀ ਮੇਰਾ ਸਿਲੰਡਰ ਗਵਾਚ, ਮੈਂ ਫਿਰ ਉੱਥੇ ਉਸਤਾਦ ਜੀ ਗਿਆ। ਮੈਂ ਕਿਹਾ ਮੇਰੀ ਸੁਣੋ ਗੱਲ, ਤੁਸੀਂ ਮੇਰਾ ਸਿਲੰਡਰ ਚੁੱਕ ਲਿਆ, ਮੈਂ ਹੱਕ ਦੀ ਗੱਲ ਕਰਾਂਗਾ, ਮੇਰਾ ਸਿਲੰਡਰ ਲੀਕ ਆ, ਜੇ ਕੋਈ ਮਸਲਾ ਬਣ ਗਿਆ ਇੱਥੇ ਲੁੱਗੀ ਪੈ ਗਈ ਕਿਸੇ ਦੀ, ਮੈਨੂੰ ਨਾ ਕਿਉਂ। ਉਹ ਕਹਿੰਦੇ ਕੋਈ ਰੌਲਾ ਨਹੀਂ, ਉਰੇ ਆ ਤੇਰੇ ਕੋਲ ਹੋਰ ਸਿਲੰਡਰ ਹੈਗਾ? ਮੈਂ ਕਿਹਾ ਮੈਂ ਤੇ ਆਪਣਾ ਕੰਮ ਚਲਾਉਣਾ, ਮੇਰਾ ਤਾਂ ਸਿਲੰਡਰ ਹੈਗਾ। ਕਦੇ ਉਹ ਮੁੰਡੇ ਉਹਨੇ ਕਿਹਾ ਲਤੀਫ ਦੇ ਨਾਲ ਜਾਇਦਾ, ਉਹ ਸਹੀ ਸਿਲੰਡਰ ਚੁੱਕ ਲਿਆ, ਐਨ ਦੇ ਦੇ ਯਾਰ ਜਨਰਲ। ਫਰੀ ਤੂੰ ਕਿਹੜੇ ਕੰਮ ਕੀਤੇ ਜ਼ਿੰਦਗੀ 'ਚ? ਸਰ ਜੀ ਮੈਂ ਸੇਲਸ ਕੋਆਰਡੀਨੇਸ਼ਨ ਕੀਤੀ। ਅੱਛਾ ਕੰਮ ਆ ਵੀ। ਇਹਦੇ ਕੋਲੋਂ ਕੋਈ ਅਰਬ ਦਾ ਕਿੱਸਾ ਸੁਣੀਏ। ਨਹੀਂ। ਸੌਦੀ ਅਰਬ ਦਾ। ਮਤਲਬ ਤੂੰ ਇੱਥੇ ਕਿਹੜੇ ਕੰਮ ਜ਼ਿੰਦਗੀ ਸਭ ਤੋਂ ਪਹਿਲਾਂ ਤੂੰ ਕੰਮ ਮੁਲਾਜ਼ਮਤ ਜਾਂ ਕੋਈ ਕੰਮ ਕਿਹੜਾ ਕੀਤਾ ਸੀ? ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤੇ ਉਸਤਾਦ ਜੀ ਮੇਰੇ ਚਾਚੂ ਦੀ ਦੁਕਾਨ ਹੁੰਦੀ ਸੀ, ਗੁਲਾਮ ਫਰੀਦ ਪੰਪ ਸਰਵਿਸ ਮੇਰੇ ਨਾਮ ਤੋਂ, ਤੇ ਬੰਦ ਹੋ ਗਈ ਇਹਨਾਂ ਦੇ ਨਾਮ ਤੋਂ। ਅੱਛਾ ਆਦੀ ਸੈਂਟਰੀ ਦੀ? ਸੈਂਟਰੀ ਦੀ। ਅੱਛਾ। ਉਹਦੇ ਤੇ ਅਸੀਂ ਸਕੂਲੋਂ ਪੜ੍ਹ ਕੇ ਜਾਣਾ ਤੇ ਉਹਨਾਂ ਦੇ ਨਾਲ ਸਾਨੂੰ ਦਾ ਫਿਟਿੰਗ ਦਾ ਸੈਂਟਰੀ ਦਾ ਉਹਨਾਂ ਨੇ ਕੰਮ ਸਿਖਾਉਣਾ ਚਾਚੂ ਮੇਰੇ। ਅੱਛਾ। ਉਹ ਕਰਦਾ ਰਿਹਾ ਮੈਂ ਤਕਰੀਬਨ ਕੋਈ 4-5 ਸਾਲ। ਬੋਰ ਵੀ ਕੀਤਾ ਉਸਤਾਦ ਜੀ ਨੂੰ। ਉਹਦੇ ਹੁਣ ਵੀ ਕਰਦਾ। ਇਹ ਤੇ ਰੈਗੂਲਰ ਜੌਬ ਹੈ ਨਾ। ਉਹ ਤੇ ਹੁਣ ਵੀ ਕਰਦਾ। ਫੁਹਾਰਾ ਜਿਹਾ ਨਿਕਲ ਗਿਆ ਵਾ ਉਦੋਂ ਦੇ, ਅਸੀਂ ਮਤਲਬ ਵੱਖੀਆਂ ਫੜ ਕੇ ਬੈਠੇ। ਮੈਂ ਨਾ ਬੇਸਿਕਲੀ ਇੱਧਰ ਮੈਂ ਬੀਦਾਂ ਕਢਾਇਆ ਪਾਣੀ ਪੂਣ। ਅੱਛਾ ਜੀ ਉਸਤਾਦ ਜੀ। ਉਹ ਨਾ ਅਸੀਂ ਬਹੁਤ ਕੁਝ ਕੀਤਾ ਉਸਤਾਦ ਜੀ, ਬੋਰ ਅਸੀਂ ਕਰਦੇ ਹੁੰਦੇ ਸੀ ਪੰਪਾਂ ਦਾ ਜਿਹੜਾ ਕੰਮ। ਤੇ ਅਕਸਰ ਐਸੇ ਵਾਕਿਆਤ ਹੁੰਦੇ ਸੀ ਕਿ ਘਰਾਂ 'ਚ ਅਸੀਂ ਛੱਡ ਕੇ ਨਾ, ਮੈਂ ਥੋੜਾ ਲਾਪਰਵਾਹ ਸੀ, ਮੈਨੂੰ ਇਹ ਹੁੰਦਾ ਸੀ ਵੀ ਕੰਮ ਪੈਸੇ ਫੜੇ ਮੈਂ ਨਿਕਲ ਗਿਆ, ਪਹਿਲਾਂ ਹੀ ਪੈਸੇ ਲੈ ਲੈਂਦਾ ਹੁੰਦਾ ਸੀ। ਲਾਪਰਵਾਹ ਨਹੀਂ ਕਹਿੰਦੇ ਇਹਨੂੰ, ਇਹਨੂੰ ਫਰਾੜੀਆਂ ਕਹਿੰਦੇ। ਇਹ ਕਿਹੜੀ ਲਾਪਰਵਾਹੀ ਹੈ ਵੀ ਪੈਸੇ ਫੜੇ ਤੇ ਨਿਕਲ ਗਿਆ ਤੇ ਇਹ ਮੈਂ ਲਾਪਰਵਾਹ ਸੀ? ਇਹਦਾ ਮਤਲਬ ਜਿੰਨੇ ਡਕੈਤ ਆ ਸਾਰੇ ਲਾਪਰਵਾਹ ਨੇ, ਜਿੰਨੇ ਚੋਰ ਨੇ ਉਹ ਚੋਰ ਨਹੀਂ, ਜਿੰਨੇ ਫਰਾਡੀਏ ਨੇ ਉਹ ਲਾਪਰਵਾਹ ਨੇ। ਦੱਸ, ਮੈਂ ਕਹਿੰਦਾ ਇਹ ਥੋੜਾ ਜਿਹਾ ਲਾਪਰਵਾਹ ਸੀ ਜੇ ਮੈਂ ਕਿਹਾ ਉਹ ਕਿੱਦਾਂ ਇਹ ਪੈਸੇ ਫੜੇ ਤੇ ਨਿਕਲ ਗਿਆ, ਇਹ ਲਾਪਰਵਾਹੀ ਹੈ? ਬੇਈਮਾਨੀ ਘਰ ਦਾ ਸੀ ਨਾ ਬੰਦਾ, ਚਾਚਾ ਸੀ ਮੇਰਾ, ਤੇ ਉਹਦੇ ਕੋਲ ਅਸੀਂ ਏਦਾਂ ਹੋਣਾ ਵੀ ਪੈਸੇ ਲੈ ਕੇ ਤੇ ਬਾਅਦ ਚ ਉਹਨੇ ਅਗਲੇ ਕੰਮ ਚੋਂ ਪੈਸੇ ਪੂਰੇ ਕਰ ਲੈਣੇ। ਹਾਂ ਉਹਨੇ ਤੇ ਫਿਰ ਵਿਚਾਰੇ ਨੇ ਕਰਨੇ ਹੀ ਆ।
ਜਦੋਂ ਤੁਸੀਂ ਨਿਕਲ ਗਏ? ਯਾਰ ਦਾਨਿਸ਼ ਤੂੰ ਕੀ ਕੀਤਾ ਸਾਰੀ ਜ਼ਿੰਦਗੀ ਯਾਰ? ਨਹੀਂ ਸੋਚ ਨਹੀਂ ਤੂੰ ਦੱਸ ਨਾ ਪਹਿਲੇ। ਉਹ ਮੈਂ ਉਸਤਾਦ ਜੀ ਦੇ ਜਾਣਾ ਨਾ ਤੇ ਇੱਕ ਘਰ ਅਸੀਂ ਬੋਰ ਕੀਤਾ, ਪੰਪ ਲਾਣਾ ਸੀ ਤੇ ਉਹ ਪੰਪ ਲਾ ਕੇ ਅਸੀਂ ਹਟ ਗਏ, ਖਤਮ ਹੋ ਗਿਆ। ਤੇ ਅਸੀਂ ਮਾਲ, ਉਹਨਾਂ ਦਾ ਘਰ ਉਹਨਾਂ ਦਾ ਬਿਲਕੁਲ ਛੋਟਾ ਜਿਹਾ 1.5 ਮਰਲੇ ਦਾ, ਅਸੀਂ ਵਿੱਚ ਹੀ ਆਪਣਾ ਉਹਨਾਂ ਦੇ ਘਰ ਉਹ ਸਮਾਨ ਪੈਪ ਪੂਪ ਰੱਖੇ ਤੇ ਹੁਣ ਅਸੀਂ ਕਿਤੇ ਵਿਆਹ ਤੇ ਨਿਕਲ ਗਏ। ਇਹ ਲਾਪਰਵਾਹੀ ਸੀ, ਸਮਾਨ ਉੱਥੇ ਪਿਆ ਤੇ ਅਸੀਂ ਲਾਪਰਵਾਹੀ 'ਚ ਨਾ ਨਿਕਲ ਗਏ ਦੋਵੇਂ। ਵਿਆਹ ਵੀ ਤੇ ਜ਼ਰੂਰੀ ਹੈ ਨਾ ਹਾਂਜੀ ਭਾਜੀ, ਪੂਰੀ ਟੀਮ ਲੱਗੀ ਹੁੰਦੀ ਆ ਵਿਆਹ ਤੇ। ਹਾਂਜੀ ਨਹੀਂ ਮਿੱਠਾ ਜੀ ਉਹ ਨਹੀਂ ਗੱਲ। ਇੱਧਰ ਕੱਲਾ ਬੰਦਾ, ਉਧਰ ਨਹੀਂ ਦੇਖੋ ਨਾ, ਹੁਣ ਉਧਰ ਸੈਂਟਰੀ ਤੁਸੀਂ ਕਰ ਰਹੇ, ਸਮਾਨ ਤਾਂ ਅਗਲੇ ਦੇ ਘਰ ਪਿਆ ਜੀ ਜੀ, ਤੁਸੀਂ ਉੱਥੋਂ ਵਿਆਹ ਤੇ ਨਿਕਲ ਕੇ ਕਿੰਨਾ ਕੁ ਜ਼ਰੂਰੀ ਹੋਏਗਾ? ਜ਼ਾਹਿਰ ਹੈ ਸਰ, ਜ਼ਾਰੀ ਉਹਦਾ ਐਡਵਾਂਸ ਵਾਪਸ ਕਰਨਾ ਪੈਂਦਾ ਜਾਂ ਕੋਈ 100 ਮਾਮਲਾਤ ਹੁੰਦੇ ਨੇ। ਐਡਵਾਂਸ ਤੋਂ ਲਾਓ। ਅਗਲਾ ਮੁੜ ਕੇ ਕਹੇ ਭਾਈ ਤੁਹਾਨੂੰ ਪਹਿਲੇ ਅਸੀਂ 2000 ਰੁਪਏ ਦਿੱਤਾ। ਬਿਲਕੁਲ। ਮੈਂ ਪੰਪਾਂ ਵਾਲੇ ਦੀ ਕੰਮ ਕੀਤੀ ਤੇ ਹੈ। ਪੰਪਾਂ ਵਾਲੇ ਤੇ ਤੂੰ ਇੱਕ ਜਗ੍ਹਾ ਤੇ ਜਾ ਕੇ ਤੂੰ ਸਾਰਾ ਕੁਝ ਕਰਕੇ ਉੱਥੇ ਸਮਾਨ ਛੱਡ ਕੇ, ਐਡਾ ਕਿਹੜਾ ਵਿਆਹ ਜ਼ਰੂਰੀ ਆ ਕਿ ਜਦੋਂ ਤੂੰ ਛੱਡ ਕੇ ਆਪਣਾ ਸਾਰਾ ਕੁਝ ਸਮਾਨ ਨੂੰ ਛੱਡ ਕੇ ਤੂੰ ਵਿਆਹ ਤੇ ਪਹੁੰਚ ਗਿਆ? ਸਾਰੋ ਇਹਦਾ ਇੱਕੋ ਹੀ ਸਾਬਤ ਹੁੰਦਾ ਇੱਥੋਂ। ਇਹ ਤੋਂ ਇਹ ਸਾਬਤ ਹੁੰਦਾ ਕਿ ਇਹਨੂੰ ਮੋਹਰੀ ਤੇ ਇਤਬਾਰ ਨਹੀਂ ਸੀ ਹੈ। ਮੈਂ ਸਾਦਕ ਪੰਪ ਵਰਕਰਸ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੇ ਗੱਲ ਅੱਛਾ ਕਰ ਰਿਹਾ। ਫੇਰ ਉਹ ਨਾ ਅਸੀਂ ਛੱਡ ਕੇ ਸਮਾਨ 1.5 ਮਰਲੇ ਦਾ ਉਹਨਾਂ ਦਾ ਘਰ ਤੇ ਅਸੀਂ ਚਲੇ ਗਏ ਵਿਆਹ ਤੇ। ਵਿਆਹ ਵੇਖਿਆ, 1000 ਉੱਥੇ ਛੱਡ ਗਏ। 1000 ਸਾਰੇ ਛੱਡ ਗਏ ਉੱਥੇ। ਜਿਹੜੇ ਵਿਆਹ ਵਾਲੇ 1000 ਸੀ ਉਹ ਲੈ ਗਏ ਨਾਲ ਫਿਰ? ਉਹ ਤਾਂ ਪਿਕਅਪ ਪਹਿਲੇ ਪਹੁੰਚ ਗਈ ਨਾ। ਅੱਛਾ ਓਕੇ। ਤੁਸੀਂ ਮੈਨੂੰ ਵਾਜਿਆਂ ਵਾਲਾ ਪੇਟ ਕਰਨ ਦੇ, ਮੈਂ ਉਹ ਨਹੀਂ। ਯਾਰ ਨਹੀਂ ਫਰੀਦ ਭਾਈ, ਨਹੀਂ ਮੈਂ ਤੁਹਾਨੂੰ ਵਾਜ਼ਿਆ ਕਰਦਾ, ਮੈਂ ਉਹ ਨਹੀਂ। ਓਕੇ ਠੀਕ ਹੈ, ਕਿੰਨੇ ਦਾ ਲਈ ਮੈਂ ਵਜ਼ੂ ਕਰ ਆਉਣਾ ਵਾ। ਚਲੋ ਠੀਕ ਹੈ, ਜੇ ਕਹਿੰਦੇ ਹੋ ਮੈਂ ਆਪਣਾ ਛੋਟਾ ਬੱਚਾ ਲੈ ਆਉਣਾ, ਮੈਂ ਉਹਦੇ ਸਿਰ ਤੇ ਹੱਥ ਰੱਖ ਕੇ ਸਾਰੀ ਕਹਾਣੀ ਦੱਸ ਦਿੰਦਾ। ਹੋਰ ਕੋਈ ਗੱਲ ਨਹੀਂ। ਇਹ ਤੇ ਮੈਂ ਹੁਣ ਮਤਲਬ ਜੈਨੂਇਨ ਗੱਲ ਤੁਹਾਨੂੰ ਦੱਸਣ ਲੱਗਾ ਕਿ ਉਹ ਛੱਡ ਕੇ ਸਮਾਨ ਅਸੀਂ ਚਲੇ ਗਏ ਵਿਆਹ ਤੇ। ਕਿੰਨੇ ਕਿੰਨਾ ਲੱਗਾ ਵਿਆਹ? ਯਾਰ ਮੈਨੂੰ ਦੱਸ, ਮੈਂ ਕਿਹਾ ਕਿੰਨੇ ਕ ਪੈਸੇ कह रहा है कि भाई मैं वो नहीं हूँ जो आप समझ रहे हैं। मैं ਤੁਹਾਨੂੰ ਵਾਜ਼ਿਆ ਕੀਤਾ। अच्छा ठीक हो गया, आप शादी पे चले अच्छा गए? यानी कि शादी पे चले गए। मेहमान नहीं है आप? नहीं शादी पे चला गया। ਸ਼ਾਦੀ ਤੇ ਅਸੀਂ ਜਨਾਬ ਜੋ ਸ਼ੁਗਲ ਮੇਲਾ ਨਾਚਾ ਟਾਪਾ ਕਰਕੇ ਤੇ ਵਾਪਸ। ਇਹ ਦੂਜੇ ਸੀਗੇ ਫਿਰ ਇਹ। अच्छा ਉਹ ਲੱਖ ए चीज ਰੁਪਈਆ ਦੇ ਮੈਨੂੰ। ਆ ਦੇਖਿਆ ਉਹ ਨਹੀਂ, ਉਹ ਅਸੀਂ ਸ਼ੁਗਲ ਮੇਲਾ ਕੀਤਾ ਤੇ ਹੁਣ ਵਾਪਸ ਅਸੀਂ ਆਏ 4-5 ਦਿਨ ਬਾਅਦ ਤੇ ਹੁਣ ਉਹ ਵਿਚਾਰੇ ਮੰਜੀਆਂ ਡਾਂਨ ਤੋਂ ਉਹ ਗਲੀ 'ਚ ਸੌਣ ਡੇ। ਇਹੀ ਤੇ ਤੈਨੂੰ ਮੈਂ ਪੁੱਛ ਰਿਹਾ ਫਰੀਦ ਸਾਬਰੀ ਸਾਹਿਬ, ਏਡੀ ਕਿਹੜੀ ਐਮਰਜੈਂਸੀ ਸੀ ਵਿਆਹ ਤੇ ਕਿ ਤੁਸੀਂ ਉਹ 1000 2 4 5 10,000 ਦੇ 1000 ਹੋਣਗੇ, ਤੁਸੀਂ ਉਹਨਾਂ ਨੂੰ 1000 ਪਾ ਕੇ ਏਡੀ ਇਹ ਲਾਪਰਵਾਹੀ ਨਹੀਂ ਹੈ? ਹਾਂ, ਇਹ ਜਦੋਂ ਸੇਮ ਟਾਈਮ ਦੋ ਕੰਮ ਫੜ ਲਓ ਉਦੋਂ ਇਦਾਂ ਹੀ ਹੁੰਦੀ। नहीं होता। ਨਹੀਂ ਵਾਜਿਆਂ ਵਾਲਾ ਨਹੀਂ ਮੈਂ। ਨਹੀਂ ਠੀਕ ਹੈ ਜੀ। ਉਹ अच्छा बोर करते सी ਤੇ ਕਿਤੇ ਕਿਤੇ ਜਸ਼ਨ ਮਨਾਉਂਦੇ ਕਿਤੇ ਬੋਰ। ਬਿਲਕੁਲ ਡਿਫਰੈਂਟ ਜੌਬਸ ਇਹਨੇ ਹੈ। ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਬੋਰ ਕਰਨਾ ਹੈ, ਘਰ ਗਿਆ ਜੋ ਫਿੱਕੇ ਲਤੀਫੇ 2 ਘੰਟੇ ਨੂੰ ਸੁਣਾਉਣ ਲੱਗਾ। ਹੋਣ ਲੱਗਾ ਕਹਿੰਦਾ ਲਿਆਓ ਜੀ ਬੋਰ ਕਰਨ ਦੇ ਪੈਸੇ ਦੇ ਦੇ। 100 ਫੁੱਟ ਤੋਂ ਬੋਰ ਕਰ ਦਿੱਤਾ। ਉਹ ਕਹਿੰਦੇ ਪਾਣੀ ਤੇ ਨਿਕਲਿਆ ਨਹੀਂ, ਕਹਿੰਦੇ ਮੇਰੇ ਤੇਰੀ ਅੱਖਾਂ 'ਚ ਨਹੀਂ ਆਉਂਦੀ। ਲਤੀਫੇ ਸੁਣ ਉਹ ਸਾਜੇ ਸੀ ਜੋ, ਕਿਉਂਕਿ ਕੁਝ ਵਾਕਿਆਤ ਸ਼ਰਮਿੰਦਾ ਹੋਣ ਲਈ ਵੀ ਹੁੰਦੇ। ਇਹ ਬੜਾ ਮੈਨੂੰ ਸ਼ਰਮਿੰਦਗੀ ਹੋਈ ਕਿ ਅਸੀਂ ਉਹਨਾਂ ਨਾਲ ਬੜੀ ਜ਼ਿਆਦਤੀ ਕੀਤੀ। ਛੱਡ ਦੇ 3-4 ਦਿਨ ਬਾਅਦ ਅਸੀਂ ਗਏ ਤੇ ਹੁਣ ਨਾ ਬੂਹਾ ਅਸੀਂ ਖੜਕਾਇਆ ਤੇ ਬੀਬੀ ਅੰਦਰੋਂ ਨਿਕਲੀ, ਆਵਾਜ਼ ਦਿੱਤੀ, ਉਹਨੇ ਕਿਹਾ ਕੌਣ? ਮੈਂ ਕਿਹਾ ਜੀ ਖਾਲਾ ਜੀ ਮੈਂ ਪੰਪਾਂ ਵਾਲਾ। 1 ਮਿੰਟ ਖਲੋਈ ਕਹਿੰਦੀ। ਅੰਦਰੋਂ ਗਈ ਏ ਉਸਤਾਦ ਜੀ ਚੰਗੀ ਛੋਟੀ ਮੋਟੀ ਬੜੀ, ਕਹਿੰਦੀ ਉਰਾਵੇਂ ਨਾ। ਤੇ ਉਹ ਮੈਂ ਹੁਣ ਗਾਲ ਨਹੀਂ ਕੱਢਣੀ ਜਿਹੜੀ ਕਹਿੰਦੇ ਮੈਨੂੰ ਕੀਤੀ ਕਹੀ, ਮੇਰੇ ਨਾਲ ਮੇਰਾ ਕਜ਼ਨ, ਤੇ ਹੁਣ ਕਹਿੰਦੀ ਉਰਾਵੇਂ ਨਾ ਫਲਾਣਿਆ ਆ ਕੀ ਕੀਤਾ ਤੁਸੀਂ ਸਾਡੇ ਘਰ ਸਮਾਨ ਰੱਖ ਕੇ ਚਲੇ ਗਏ, ਤੁਹਾਨੂੰ ਸ਼ਰਮ ਹਜਾ ਕੋਈ ਨਹੀਂ, ਸਾਡੇ ਛੋਟੇ ਛੋਟੇ ਬੱਚੇ ਅਸੀਂ ਗਲੀਆਂ 'ਚ ਸੌਣ ਡੇ, ਤੁਹਾਨੂੰ ਗੈਰਤ ਨਹੀਂ ਤੁਹਾਡੇ। ਉਹ ਉਸਤਾਦ ਜੀ ਟ੍ਰੇਲ ਮਾਰੀ ਕਿਉਂ ਗੱਲਾਂ ਦੀ। ਮੈਂ ਖੈਰ ਮੈਂ ਕਿਹਾ ਯਾਰ ਹੁਣ ਮੈਂ ਕਿੱਦਾਂ ਮਾਂ ਜੀ ਨੂੰ ਠੀਕ ਕਰਾਂ। ਮੈਂ ਉਹਨਾਂ ਨੂੰ ਕਿਹਾ ਬਾਜੀ ਪਤਾ ਕੀ ਗੱਲ ਆ, ਇਹ ਮੇਰਾ ਨਾ ਕਜ਼ਨ ਹੈਗਾ ਵਾ ਤੇ ਉਹ ਲੜਾਈ ਚ ਅੰਦਰ ਹੋ ਗਿਆ ਸੀ ਤੇ ਉਹ ਇਸ ਵਜ੍ਹਾ ਤੋਂ ਸਾਨੂੰ ਪ੍ਰੋਬਲਮ ਬਣ ਗਈ। ਤੇ ਹੁਣ ਉਹ ਨਾ ਮੇਰੇ ਵੱਲ ਵੇਖ ਕੇ ਕਹਿੰਦਾ ਕਿਹੜੀ ਸੀ? ਮੈਂ ਕਿਹਾ ਚੁੱਪ ਨਥੀ। ਕਹਿੰਦਾ ਮੈਂ ਕਿਹਾ ਜੀ ਇਹ ਲੜਾਈ ਚ ਅੰਦਰ ਹੋ ਗਿਆ, ਤੇ ਉਹ ਹਟਿਆ ਨਹੀਂ, ਅੱਗੇ ਆ ਕੇ ਕਹਿੰਦਾ ਹਾਂਜੀ ਹਾਂਜੀ ਬਾਹਰ ਲੜਾਈ ਹੋਣੀ ਸੀ ਮੈਂ ਅੰਦਰ ਹੋ ਗਿਆ। ਸਾਨੂੰ ਉਹਨੇ ਜਿਉਂ ਮਗਰੋਂ ਬਗਾਟੇ ਡੱਡੇ ਤੇ ਅਸੀਂ ਦੌੜ ਗਏ। ਇਸ ਤਰ੍ਹਾਂ ਦੇ ਉਸਤਾਦ ਜੀ ਵਾਕਿਆਤ ਹੁੰਦੇ ਰਹੇ। ਅਸੀਂ ਪੰਪਾਂ ਦਾ ਮੈਂ ਕੰਮ ਕੀਤਾ, ਫਿਰ ਮੈਂ ਉਸ ਤੋਂ ਬਾਅਦ ਸਊਦੀਆ ਚਲਾ ਗਿਆ। ਸਊਦੀਆ ਮੈਂ ਤਕਰੀਬਨ 6 ਸਾਲ, ਬੜੇ ਆਪਣੀ ਜ਼ਿੰਦਗੀ ਦਾ ਗੋਲਡਨ ਟਾਈਮ। ਫਿਰ ਆ ਕੇ ਕੀ ਕੀਤਾ? ਮੈਂ ਤੁਹਾਨੂੰ ਇੱਕ ਵਾਕਿਆ ਸੁਣਾਵਾਂ ਉਸਤਾਦ ਜੀ ਦੁਬਈ 에ਅਰਪੋਰਟ ਦਾ। ਮੈਂ ਉਦੋਂ ਇਹਨਾਂ ਨੂੰ ਸੁਣਾਇਆ। ਉਸਤਾਦ ਜੀ ਦੁਬਈ 에ਅਰਪੋਰਟ ਸਊਦੀਆ ਤੋਂ ਮੈਂ ਪਾਕਿਸਤਾਨ ਆਉਣਾ ਸੀ ਤੇ ਮੈਂ ਕਾਟਨ ਦਾ ਸੂਟ ਪਾਇਆ, ਜਹਾਜ਼ 'ਚ ਬਹਿ ਗਿਆ ਤੇ ਮੈਂ ਨਾ ਦੁਬਈ ਵਾਇਆ ਦੁਬਈ 6 ਘੰਟੇ ਦਾ ਉੱਥੇ ਸਟੇ ਸੀ ਦੁਬਈ। ਅਸੀਂ ਦੁਬਈ ਲੱਥੇ ਤੇ ਉਸਤਾਦ ਜੀ ਹੁਣ ਦੁਬਈ 'ਚ ਰਸ਼ ਏ ਸੁਭਾਨ ਅੱਲਾਹ। ਤੇ ਹੁਣ ਦੁਬਈ ਦੇ ਨਜ਼ਾਰੇ ਹੀ ਹੋਰ।
에어ਪੋਰਟ ਦੇ ਉਸਤਾਦ ਜੀ ਜਗ੍ਹਾ ਹੀ ਕੋਈ ਨਾ ਤੇ ਮੈਨੂੰ ਚਾਹ ਚੜੇ, ਮੈਂ ਕਿਹਾ ਉਹ ਟ੍ਰੇਨ ਚ ਇੰਜ ਜਾ ਰਿਹਾ, ਉਸ ਟ੍ਰੇਨ ਚ ਮੈਂ ਜਾ ਰਿਹਾ, ਉਹਦੀ ਮੈਂ 8-10 ਗੇੜੇ ਕੱਢਦੇ 에어ਪੋਰਟ 'ਚ ਉਸਤਾਦ ਜੀ ਇੱਕ ਜਗ੍ਹਾ ਤੇ ਨਾ ਥੱਲੇ ਉਹਨਾਂ ਨੇ ਉਹ ਵੇਟਿੰਗ ਏਰੀਆ ਦੇ ਵਿੱਚ ਨਾ ਜਗ੍ਹਾ ਬਣਾਈ ਕਿ ਇੱਥੇ ਬਹਿ ਜਾਓ, ਜਿਨ੍ਹਾਂ ਨੂੰ ਸੀਟ ਲੱਗਦੀ ਉਹ ਸੀਟ ਤੇ ਬਹਿ ਜਾਓ। ਮੈਂ ਨਾ ਥੱਲੇ ਬੈਠਾ ਤੇ ਥੋੜੀ ਦੇਰ ਬਾਅਦ ਨਾ ਸਾਹਮਣੇ ਸੀਟ ਤੇ ਨਾ ਇੱਕ ਹਬਸ਼ਨ ਬੈਠੀ ਕਾਲੀ। ਓਏ ਓਏ ਕੀ ਮਤਲਬ ਏਡੀ ਅੱਛੀ ਗੱਲ ਵੀ ਹੋਏ। ਅੱਛਾ ਉਹ ਹਬਸ਼ਨ ਨਾਲ ਸਾਜੀ ਮੈਨੂੰ ਕਹਿੰਦੀ ਕਮ ਇੱਥੇ ਆ ਜਾ ਕੇ ਕਮ ਹੈ। ਮੈਂ ਸਾਜੀ ਉੱਠਿਆ ਤੇ ਮੈਂ ਆਪਣਾ ਕੱਪੜੇ ਝਾੜੇ ਤੇ ਮੈਂ ਜਾ ਕੇ ਉਹਦੇ ਨਾਲ ਬਹਿ ਗਿਆ। ਆਹਾ ਹੁਣ ਹਬਸ਼ਨ ਇਹ ਵੀ ਵਾਰ ਵਰਗੀਆਂ ਨਾਸਾਂ ਹੁੰਦੀਆਂ, ਅੱਡਾ ਮੂੰਹ ਉਹਦਾ ਤੇ ਕੁੰਡਲੇ ਵਾਲ ਤੇ ਉਹ ਨਾ ਹੁਣ ਮੇਰੇ ਨਾਲ ਬੈਠੀ ਤੇ ਥੋੜੀ ਦੇਰ ਬਾਅਦ ਕਿਤੇ ਨਾ ਹਬਸ਼ਨ ਨੂੰ ਆ ਗਈ ਨੀਂਦ। ਲੋ ਸਾਜੀ ਨੀਂਦ ਆਈ ਹੈ ਤੇ ਹੁਣ ਨਾ ਉਹਦਾ ਖਰਾਟਾ ਹੀ ਏਡਾ ਵੱਡਾ ਸੀ ਐ ਕਰਕੇ ਹੁਣ ਮੈਂ ਨਾਲ ਬੈਠਾ, ਸਾਹਮਣੇ ਨਾ ਇੱਕ ਮੁਹਤਰਮਾ ਬੈਠੀ ਤੇ ਸੁਭਾਨ ਅੱਲਾ, ਯਾਨੀ ਉਹ ਚਿਹਰਾ ਮੈਂ ਵੇਖ ਕੇ ਅੱਜ ਵੀ ਮੈਨੂੰ ਯਾਦ ਹੈ, ਏਡੀ ਖੂਬਸੂਰਤ ਕੋਈ ਲੜਕੀ ਸੀ। ਉਹ ਸਾਹਮਣੇ ਬੈਠੀ ਤੇ ਉਹ ਹੁਣ ਥੱਲੇ ਬੈਠੀ ਹੋਈ ਕਿ ਉਹਨੂੰ ਰਸ਼ਕ ਆ ਰਿਹਾ ਮੇਰੇ ਤੇ ਕਿ ਇਹਨੂੰ ਸੀਟ ਲੱਭ ਗਈ ਤੇ ਮੈਨੂੰ ਅਫਸੋਸ ਆ ਰਿਹਾ ਕਿ ਕਿੱਥੇ ਲੱਭੀ। ਉਸਤਾਦ ਜੀ ਉਹ ਹਬਸ਼ਨ ਨੇ ਨਾ ਕਿਤੇ ਖਰਾਟੇ ਮਾਰਦਿਆਂ ਕਰਦੀ ਜਿਵੇਂ ਮਿੱਠਾ ਬੈਠਾ ਉਸਤਾਦ ਜੀ, ਮੈਂ ਨਾ ਇਸ ਜਗ੍ਹਾ ਤੇ ਮੇਰੇ ਮੋਢੇ ਤੇ ਉਹਦਾ ਹੁਣ ਫੇਰਾ ਆ ਗਿਆ। ਤੇ ਹੁਣ ਹਬਸ਼ਨ ਉਹ ਕਰੈਕਟਰ ਆ ਵੀ ਜੇ ਮੈਂ ਠਾ ਦਿੰਦਾ ਜਾਂ ਮੈਨੂੰ ਕਹਿ ਦਿੰਦਾ ਤੇ ਉਹਨੇ ਕਹਿਣਾ ਸੀ ਉਹਨੇ ਭਾਈ ਮੇਰੇ ਨਾਲ ਉਹ ਸ਼ੁਰੂ ਕਰ ਦੇਣਾ ਸੀ। ਮੈਨੂੰ ਡਰ ਸੀ ਉਸਤਾਦ ਜੀ, ਮੇਰੇ ਇੱਥੇ ਮੋਢੇ ਤੇ ਹੁਣ ਸਿਰ ਤੇ ਉਹਦਾ ਹੁਣ ਖਰਾਟਾ ਅੱਗੇ ਉੱਤੇ ਸੀ ਨਾ, ਹੁਣ ਇਹ ਵੱਜਣ ਡਿਆ ਕੋਲ ਆ ਗਿਆ ਇਹ ਕਹਿ ਖਰਾਟਾ ਤੇ ਮੈਂ ਹੁਣ ਫੁੱਲ ਅੰਦਰੋਂ ਕੰਬਿਆ ਪਿਆ ਤੇ ਹੁਣ ਨਾ ਸਾਹਮਣੇ ਕੁੜੀ ਨਾ ਵੇਖ ਕੇ ਹੱਸੀ ਜਾ ਰਹੀ ਹੈ, ਇਹਦੇ ਨਾਲ ਕੀ ਹੋ ਰਿਹਾ ਉਹ ਕਰ ਰਹੀ ਨਾ ਤੇ ਮੈਂ ਏਦਾਂ ਹੋ ਰਿਹਾ ਤੇ ਉਹ ਲਿਟ ਰਹੀ ਹੈ। ਸਾਜੀ ਥੋੜੀ ਦੇਰ ਬਾਅਦ ਪਿੱਛੋਂ ਇੱਕ ਬੱਚੇ ਦੀ ਚਾਂਗਰ ਵੱਜੀ ਹੈ ਤੇ ਉਹ ਚਲਾ ਕਰਕੇ ਉੱਠੀ ਤੇ ਮੈਂ ਫੌਰਨ ਨਿਕਲ ਜੇ ਬੰਦਾ ਦੇਖਦੀ ਬਿਲਡਿੰਗ ਦੇ ਥੱਲੋਂ ਨਹੀਂ ਨਿਕਲਦਾ, ਮੈਂ ਏਦਾਂ ਨਿਕਲਿਆ। ਮੈਂ ਨਿਕਲ ਕੇ ਫੌਰਨ ਉਹਦੇ ਸਾਹਮਣੇ ਜਾ ਕੇ ਬਹਿ ਕੇ ਮੈਂ ਕਿਹਾ ਅੱਲਾ ਅੱਲਾ ਮਾਫੀ, ਮੈਂ ਇੱਥੇ ਸਹੀ। ਉਹ ਕੁੜੀ ਜਿਹੜੀ ਵੇਖ ਕੇ ਹੱਸ ਰਹੀ ਸੀ, ਉਹ ਨਕਸ਼ ਜਿਹਾ ਹੋ ਗਿਆ ਉਹ ਚਿਹਰਾ ਸੇਲ ਚ, ਉਹ ਕੁੜੀ ਇੱਧਰ ਉੱਧਰ ਹੋ ਗਈ ਸਾਰੀ ਕੁੜੀ ਇੱਧਰ ਉੱਧਰ ਹੋਈ। ਹੁਣ ਤੁਹਾਡਾ ਵੀਰ ਇੰਜ ਕਰਕੇ ਉਹਦੇ ਮਗਰ ਹੈ ਦਿਲ ਵਾਲੇ ਦੁਲਹਨੀਆਂ ਲੈ ਜਾਏਗੇ ਵਾਲਾ ਸੀਨ ਪੂਰਾ ਯਾਦ ਕਰੋ। ਜਾ ਜੀ ਲੈ ਮੈਂ ਹੁਣ ਪੂਰੇ 에어ਪੋਰਟ ਤੇ ਉਹਨੂੰ ਲੱਭ ਰਿਹਾ, ਉਹ ਲੱਭ ਨਹੀਂ ਰਹੀ। ਮੈਂ ਨਾ ਰਿਸੈਪਸ਼ਨ ਤੇ ਖੜਾ ਤੇ ਰਿਸੈਪਸ਼ਨ ਤੇ ਜਾ ਕੇ ਮੈਂ ਕਿਹਾ when will go the airplane fly that she said ਤੇ ਮੈਂ ਇੰਗਲਿਸ਼ ਟਿੱਕੀ ਜੀ ਬੋਲ ਕੇ ਨਾ ਤੈਨੂੰ ਪੁੱਛਿਆ ਤੇ ਨਾਲ ਉਹ ਕੁੜੀ ਮੇਰੇ ਆਣ ਕੇ ਨਾ ਖਲੋ ਗਈ। ਉਹੀ ਉਹਨੇ ਮੈਨੂੰ ਕਿਹਾ ਕਿ ਆਪ ਐਸੇ ਨਹੀਂ ਐਸੇ ਬਾਤ ਕਰੇ ਤੇ ਮੈਂ ਕਿਹਾ ਹੈ ਤੁਸੀਂ ਉਰਦੂ ਵੀ ਜਾਣਦੇ ਹੋ? ਕਹਿੰਦੀ ਹਾਂ। ਮੈਂ ਕਿਹਾ ਉਹਨਾਂ ਨੂੰ ਲਿਬਾਸ ਤੋਂ ਚਿਹਰੇ ਤੋਂ ਲੱਗ ਰਹੀ ਸੀ ਕਿ ਕਿਸੇ ਹੋਰ ਕੰਟਰੀ ਯਾਨੀ ਨੇਪਾਲ ਬੰਗਲਾਦੇਸ਼ ਜਾਂ ਕੁਛ ਇੰਡੀਅਨ ਫੇਸ। ਆਹੋ ਉਸਤਾਦ ਜੀ ਉਹਨੇ ਮੈਨੂੰ ਕਿਹਾ, ਮੈਂ ਕਿਹਾ ਕਿ ਅੱਛਾ ਤੁਸੀਂ ਕਿੱਥੋਂ ਦੇ? ਤੇ ਕਹਿੰਦੀ ਮੈਂ ਪਾਕਿਸਤਾਨ ਤੋਂ। ਓਏ ਉਸਤਾਦ ਜੀ ਮੈਂ ਉਭਰਿਆ, ਮੈਂ ਕਿਹਾ ਤੂੰ ਕਿੱਥੋਂ ਦੀ? ਕਹਿੰਦੇ ਪਾਕਿਸਤਾਨ। ਮੈਂ ਕਿਹਾ ਕਿੱਥੋਂ ਕਰਕੇ? ਕਹਿੰਦੀ ਮੈਂ ਸੱਜੀ ਭਰਾਵਾ ਪਕਾੜੇ ਦੀ। ਇਹ ਛੱਲੀਆਂ ਵੇਚਣ ਵਾਲੇ ਵੀ ਨਾਜ਼ਰੀਨ ਆ ਗਏ ਯਾਰ, ਅੱਜ ਨਹੀਂ ਖਾਣੀਆਂ ਸਾਈ ਚੱਲੀ। ਅੱਛਾ ਯਾਰ ਤੂੰ ਦੱਸ, ਤੂੰ ਦੁਬਈ ਜਾ ਕੇ ਕੀ ਪਲਾਨ ਕੀਤਾ? ਇਹ ਹੁਣ ਘਰਦਿਆਂ ਨੇ ਕਿ ਮੇਰੇ ਲਈ ਆ ਲੈ ਕੇ ਆਈ, ਮੇਰੇ ਲਈ ਆ ਲੈ ਕੇ ਆਈ, ਮੇਰੇ ਲਈ ਆ ਲੈ ਕੇ ਆਈ। ਤਾਜੀ ਭਰਾਵਾਂ ਨੇ ਕਿਹਾ, ਹੋਰ ਕਿਸੇ ਨੇ ਨਹੀਂ। ਅੰਮਾ ਨੂੰ ਮੈਂ ਪੁੱਛਿਆ, ਕਹਿੰਦੀ ਕੁਛ ਨਹੀਂ ਚਾਹੀਦਾ, ਤੂੰ ਆਪਣਾ ਖਿਆਲ ਰੱਖੀ ਬਸ। ਹਾਂ ਤੇ ਭਰਾਵਾਂ ਨੇ ਭਾਈ ਕਹਿੰਦੇ ਪਰਫਿਊਮ ਹੀ ਹਰ ਕੋਈ ਲੈ। ਪਰਫਿਊਮ ਤੈਨੂੰ ਮੈਂ ਐਸੀ ਜਗ੍ਹਾ ਤੇ ਲੈ ਕੇ ਜਾਵਾਂਗਾ ਬਈ ਰਾਜ਼ੀ ਹੋ ਜਾਣਗੇ ਸਾਰੇ। ਬਸ ਠੀਕ ਆ। ਉਹ ਇੱਥੇ ਮੰਗੂ ਨਾ ਹੁਣ ਜਿੱਦਾਂ ਸ਼ਹਿਰ ਨਹੀਂ ਪਾਣੀ ਪਾ ਕੇ, ਇੱਥੇ ਵਾਂਗੂ ਨਹੀਂ ਹੈ। ਬਸ ਚੈੱਕ ਕਰਕੇ ਹਰ ਚੀਜ਼ ਉਹਨਾਂ ਨੇ ਇੱਕ ਸੈਂਪਲ ਰੱਖਿਆ ਹੁੰਦਾ। ਹਾਂਜੀ ਚੈੱਕ ਕਰਕੇ ਉਹਦੀ ਹਰ ਚੀਜ਼ ਤੁਸੀਂ ਫੇਰ ਉਹਨੂੰ ਪਰਫਿਊਮ। ਅੱਛਾ ਤੇ ਹੋਰ ਤਾਜੀ ਟਾਇਰਾਂ ਵਾਲੇ ਬੂਟ ਮੈਂ ਲਿਆਣੇ ਲਾਜ਼ਮੀ। ਟਾਇਰਾਂ ਵਾਲੇ ਬੂਟ, ਸਕੇਟਿੰਗ? ਹਾਂਜੀ ਸਕੇਟਿੰਗ ਤਾਜੀ ਉਹ ਵੀ ਲਿਆਣੇ। ਅੱਛਾ ਹੋਰ ਤਾਜੀ ਉਹ ਲਿਆਣੀ ਸੰਦੂਰੀ, ਉਹ ਜਿਹੜੀ ਉਹ ਕਸਤੂਰੀ। ਕਸਤੂਰੀ ਹਾਂਜੀ ਉਹ ਲਾਜ਼ਮੀ ਮੈਂ ਲਿਆਉਣੀ ਉਥੋਂ। ਹਾਂਜੀ ਤਾਜੀ ਉਹ ਨਹੀਂ ਇਥੋਂ, ਉਹ ਇੱਕ ਨੰਬਰ ਲੱਭਦੀ ਉਹ ਕਸਤੂਰੀ। ਉਸਤਾਦ ਜੀ ਉੱਥੋਂ ਕਿਉਂ ਲਿਆਉਣੀ? ਉਹਦੀ ਮਰਜ਼ੀ ਯਾਰ, ਉਹਦਾ ਆਪਣਾ ਜ਼ੇਨ ਛੱਡ ਦੇ ਤੂੰ। ਇਹ ਤੇ ਤੁਹਾਨੂੰ ਪਤਾ ਨਹੀਂ। ਤੂੰ ਦੁਬਈ ਚਲਾ ਗਿਆ, ਗੜੀ ਸ਼ਾਉ ਚਲਾ ਵਾ? ਨਹੀਂ ਮਿੱਠੇ ਲਿਆਣੇ ਮੈਂ ਉਹ ਸਾਰਾ ਕੁਝ। ਕਸਤੂਰੀ ਦੀ ਖੁਸ਼ਬੂ ਜਾਂ ਕਸਤੂਰੀ ਕੁਝ ਹੋਰ? ਨਹੀਂ ਉਹਦੀ ਖੁਸ਼ਬੂ ਵੀ ਤੇ ਕਸਤੂਰੀ ਵੀ। ਜੈਨੂਇਨ ਕਸਤੂਰੀ? ਹਾਂਜੀ ਉਹ ਨਹੀਂ ਲੱਭਦੀ। ਤੈਨੂੰ ਪਤਾ ਜੈਨੂਇਨ ਕਸਤੂਰੀ ਕਿੱਦਾਂ ਬਣਦੀ? ਉਹ ਕਿਸੇ ਜਾਨਵਰ ਦੇ ਵਿੱਚ ਹਰਨ ਦੇ ਨਾਫ ਤੇ ਹੁੰਦੀ, ਉੱਗਦੀ ਉਹ। ਔਰ ਉਹ ਕਹਿੰਦੇ ਨੇ ਕਿ ਜਦੋਂ ਉਹ ਪੂਰੀ ਆ ਜਾਂਦੀ ਨਾ ਜੋਬਨ ਤੇ, ਉਹਦੀ ਇਦਾਂ ਦੀ ਖੁਸ਼ਬੂ ਹੁੰਦੀ ਆ ਕਿ ਹਿਰਨ ਪਾਗਲ ਹੋ ਜਾਂਦਾ ਤੇ ਟੱਕਰਾ ਮਾਰਦਾ, ਲਿਟਦਾ ਫਿਰਦਾ ਕਿ ਮੇਰੇ ਨਾਲ ਕੀ ਹੈ ਲੱਥੇ।
ਇੰਨਾ ਆਵਾਜ਼ਾਰ ਹੋ ਜਾਂਦਾ ਉਹ। ਫਿਰ ਉਹ ਡਿੱਗਦੀ ਹੈ ਕਿਤੇ, ਲੱਤ ਕੇ ਨਾ ਰਗੜਦਾ ਜਦੋਂ ਪਾਗਲ ਵਾਂਗੂ, ਉਹ ਫਿਰ ਲੱਤ ਕੇ ਡਿੱਗਦੀ ਹੈ ਜਦੋਂ ਫੁੱਲ ਪੱਕ ਜਾਂਦੇ। ਜਦੋਂ ਡਿੱਗਦੀ ਤੇ ਫਿਰ ਆ ਜਿਹੜੇ ਲੋਕ ਜਾਂਦੇ ਨੇ ਨਾ ਜੰਗਲਾਂ ਜੁਗਲਾਂ ਚੋਂ ਲੱਭਣ, ਇਹ ਫਿਰ ਉਥੋਂ ਇਹ ਚੁੱਕਦੇ ਨੇ ਸ਼ਿਕਾਰੀ ਟਾਈਪ। ਸ਼ਿਕਾਰੀ, ਉਹ ਉੱਥੇ ਨਹੀਂ ਲੱਭਣੀ। ਉਸਤਾਦ ਜੀ ਉਹ ਵੀ ਲਿਆਣੀ ਤੇ ਇੱਕ ਘੁੱਗੀ ਵੀ ਲਿਆਣੀ, ਘੁੱਗੀ ਨਹੀਂ ਹੁੰਦੀ ਉਹ ਪੱਥਰ ਦੀ, ਉਹ ਵੀ ਲਿਆਣੀ ਤੇ ਮਖਾਣੇ ਉਹ ਸਿੱਪੀ ਉਹ ਜਿਹੜੀ ਇੰਦ ਕਰਕੇ ਅੰਦਰ ਨੂੰ ਬੰਦ ਹੁੰਦੀ। ਹਾਂਜੀ ਉਹ ਵੀ। ਤੇ ਦਾਤਣ ਨਹੀਂ ਮਖਾਣੇ ਲਿਆਣੇ ਉਸਤਾਦ ਜੀ। ਉਸ ਤੋਂ ਬਾਅਦ ਉਹ ਜਿਹੜੇ ਬਿਜਲੀ ਵਾਲੇ ਪਾਉਂਦੇ ਦਸਤਾਨੇ, ਉਹ ਵੀ ਬਿਜਲੀ ਵਾਲੇ ਕਿਹੜੇ ਦਸਤਾਨੇ? ਵੱਡੇ ਪਲਾਸਟਿਕ ਦੇ ਨਹੀਂ, ਵਾਸਤਾ ਵਾਲੇ ਨਹੀਂ ਆਉਂਦੇ ਉਹਨਾਂ ਨੇ ਉਹ ਕੀ ਕਰਨੇ ਤੂੰ? ਉਸਤਾਦ ਜੀ ਮੈਨੂੰ ਸ਼ਾਟ ਬਹੁਤ ਪੈਣ ਲੱਗ ਪਈ। ਤੇ ਪਿੱਛੇ ਠੱਪਾ ਰੱਖਿਆ। ਸ਼ਾਟ ਆ ਬਈ, ਛਾਪੇ ਵੀ ਲਿਖਾ ਦੇ, ਪੌਣੇ ਵੀ ਲਿਖਾ ਦੇ 4। ਅੱਛਾ ਤੁਹਾਨੂੰ ਪਤਾ ਜ਼ਾਫਰਾਨ ਕੀ ਸਾਜੀ ਚੀਜ਼ ਹੈ, ਇੰਨੀ ਏਡੀ ਮਹਿੰਗੀ। ਜ਼ਾਫਰਾਨ ਜਲਵਤਰੀ ਹਾਏ ਉਹ ਵੀ ਹਾਏ, ਬਹੁਤ ਮਹਿੰਗਾ। ਜ਼ਾਫਰਾਨ ਮੈਂ ਵੇਖੀ, ਉਹ ਨਹੀਂ ਹਾਸ਼ਮ ਹਲੀਮ ਵਾਲਾ, ਉਹਨੇ ਲਿਆ ਕੇ ਸਾਜੀ ਵਿਖਾਈ, ਕਿਲੋ 1.5 ਕਿਲੋ ਸੀ, 2 ਕਿਲੋ ਸੀ। ਬਹੁਤ ਮਹਿੰਗੀ ਆ ਸਾਜੀ। ਉਹ ਕਹਿੰਦਾ ਇਹ 6 ਲੱਖ ਰੁਪਏ, ਹਾਂਜੀ 6-7 ਲੱਖ ਰੁਪਏ। ਹਾਂਜੀ ਹਾਂਜੀ, ਦਵਾਈਆਂ 'ਚ ਵੀ ਯੂਜ਼ ਹੁੰਦੀ, ਖਾਣਿਆਂ 'ਚ ਵੀ ਹੁੰਦੀ ਹੈ। ਜਲਵਤਰੀ ਤੇ ਖੈਰ ਉਹ ਬਾਦਿਆਂ ਨਾਲ ਖਤਾਈ ਜਲਵਤਰੀ ਤੇ ਸਬਜ਼ ਚਾਹ 'ਚ ਯੂਜ਼ ਹੁੰਦੀ ਨਾ, ਤੇ ਬਹੁਤ ਚੀਜ਼ਾਂ ਨੇ ਭਾਜੀ। ਹਾਂਜੀ ਇੰਨੀ ਜਾਫਰਾਨ ਖਾਲੀ ਨੂੰ ਲੋਕੀ ਜ਼ਫਰ ਕਹਿਣ ਲੱਗ ਪਏ। ਜ਼ਾਫਰਾਨ ਖਾਦੀ ਤੇ ਜ਼ਫਰ ਕਹਿਣ ਲੱਗ ਪਏ। ਹੋਰ ਤਾਜੀ ਹੋਰ ਫੁੱਲ ਬੋਕਰ, ਇਹ ਫੁੱਲ ਬੋਕਰ ਉੱਥੇ ਬਹੁਤ ਆਲਾ ਮਿਲਦੀ ਹੈ। ਇੱਕ ਉਹ ਖੁਰਕ ਸਟਿਕ ਲਿਆਣੀ ਤਾਜੀ ਲਾਜ਼ਮੀ। ਹਾਂਜੀ ਹਾਂਜੀ ਉਹ ਕਿਹਦੇ ਲਈ? ਯਾਰ ਨਾ कैसा है खुरक स्टिक? ਹਾਂਜੀ ਆਹ ਜਿਹੜਾ ਹੱਥ ਹੈ ਕਰਕੇ ਹਾਂਜੀ ਬਣਿਆ 50,000 ਹਾਂਜੀ ਉਹ ਲਾਜ਼ਮੀ ਹੋ ਜਾਏ। ਉਸ ਤੋਂ ਬਾਅਦ ਐਕਸਰਸਾਈਜ਼ ਉਹ ਜਿਹੜਾ ਵਾ ਡਮਰ ਉਹ ਵੀ ਲਿਆਣਾ। ਡੰਮਰ, ਹਾਂ ਉਹ ਜਿਹੜਾ ਉਹ ਕਰਦਾ ਉਹ ਘੁੱਟਣ ਵਾਲਾ। ਹੋਰ ਅੱਖਾਂ ਤਾਜੀ ਵਾਲੀ ਟੂਬ ਤੂੰ ਕਹਿ ਦਿੰਦੇ ਸੀ ਮੈਨੂੰ। ਘੋੜੇ ਵਾਲੀ ਟੂਬ, ਓਏ ਘੋੜੇ ਵਾਲੀ ਟੂਬ ਉਧਰੋਂ ਉੱਥੇ ਊਂਠ ਵਾਲੀ ਹੁੰਦੀ ਆ। ਉਹ ਅਰਬੀ ਹੈ ਨਾ। ਅਰਬ ਹੈਗਾ ਉੱਥੇ ਊਂਠ ਵਾਲੀ ਹੈ। ਉਹ ਅੱਖਾਂ ਕੇ ਕੰਨਾਂ ਲਈ ਆ ਉਹ ਜਿੱਥੇ ਮਰਜ਼ੀ ਲਾ ਲਓ। ਉਹ ਅੱਛਾ ਹਾਂ ਉਹ ਭਾਵੇਂ ਘਰ ਜਿੱਥੇ ਟੂਬ ਦੂਜੀ ਲੱਗੀ ਹੁੰਦੀ ਉੱਥੇ ਲਾ ਲਓ। ਹਾਂ ਨਹੀਂ ਤਾਜੀ ਇਹ ਟੂਬ ਲਿਆਣੀ। ਉਸ ਤੋਂ ਬਾਅਦ ਕਰੀਮਾਂ ਲਿਆਣੀਆਂ ਤਾਜੀ, ਇਹਨਾਂ ਨੇ ਵੀ ਮੰਗਵਾਈਆਂ, ਮੈਂ ਵੀ ਮੰਗਵਾਣੀ। ਉਹ ਕਿਸੇ ਨੇ ਵੀ ਨਹੀਂ ਉਹ ਮੰਗਾਈਆਂ ਰਜ਼ਾ ਯਾਰ। ਭਾਈ ਨੇ ਦਿੱਤੀਆਂ ਨੇ। ਤਾਜੀ ਲੈਂਸ ਲੱਭ ਜੂਗੀ ਉਧਰੋਂ ਜਿਹੜੇ ਪਾਉਂਦੇ ਅੱਖਾਂ ਹਾਂਜੀ ਲੈਂਸ ਵੀ ਲੱਭ ਉਹ ਵੀ ਲਿਆਣੀ। ਹਰ ਚੀਜ਼ ਲੱਭ ਜਾਂਦੀ ਆ, ਤਾਜੀ ਲੇਕਿਨ ਤੂੰ ਇਹਦੇ ਵਾਂਗੂ ਨਹੀਂ ਕਰਨਾ। ਨਹੀਂ ਇਹ ਐਸਾ ਜਾਹਲ ਆ, ਇਹਨੂੰ ਮੈਂ ਉੱਥੇ ਇੱਕ ਸਟੋਰ 'ਚ ਵਾੜਤਾ। ਹਾਂਜੀ ਠੀਕ ਆ ਜੀ, ਇਹ ਹਰ ਉਹ ਚੀਜ਼ ਲੈ ਕੇ ਆਇਆ ਜਿਹੜੀ ਅਨੁਕਰ ਵਾਲੇ ਕੋਲ ਲੱਭ ਜਾਂਦੀ, ਕਰਿਆਨੇ ਵਾਲੇ ਕੋਲ। ਹਾਂਜੀ ਯਕੀਨ ਕਰ। ਆਮ ਚੀਜ਼। ਹਾਂਜੀ ਹਾਂਜੀ। ਇਹਨੇ ਬਸ ਦਵਾਈ ਦੇ ਚੱਕਰ ਦੇ ਵਿੱਚ ਐਵੇਂ ਟੋਕਰੀ ਭਰ ਲਿਆ, ਵਿੱਚ ਮੈਡੀਕੈਮ, ਸਪਾਰਕਲ, ਯਾਰ ਬੁਰਸ਼, ਉਹ ਫਿੱਟੇ ਮੂੰਹ ਮੈਂ ਕਿਹਾ ਇੱਡੀ ਫਰੀਦਾ। ਦੂਰ ਤੇ ਚੱਲਾਂ ਬੰਦੀ ਉਹ ਸਿਲਵਰ ਟੱਕਣ ਵਾਲੀ ਹਾਂਜੀ ਸਾਰੀਆਂ ਉਹ ਚੀਜ਼ਾਂ। ਹਾਂਜੀ ਤੇ ਉਸਤਾਦ ਜੀ ਰੂਟੀਨ ਮੈਟਰ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਉਹੀ ਲਿਆਉਣੀਆਂ ਉੱਥੋਂ। ਹਾਂ ਨਹੀਂ ਉਥੋਂ ਹੋਰ ਕੀ ਉਹ ਲੈਣਾ? ਜਿਹੜਾ ਉਸਤਾਦ ਜੀ ਇਹਨਾਂ ਨੂੰ ਆਈਕੀਆ ਤੇ ਲੈ ਜਾਓ, ਉੱਥੋਂ ਕੋਈ ਚੀਜ਼ ਦੇਖ ਲੈਣਗੇ। ਆਈਕੀਆ, ਹਾਂ ਆਈਕੀਆ ਉਹ ਉੱਥੇ ਵੀ ਜਾਣਾ ਤਾਜੀ। ਲੈਪਟਾਪ ਜੇ ਕੋਈ ਬਾੜੇ 'ਚ ਮਿਲਿਆ ਜਿੱਦਾਂ ਇੱਥੇ ਬਲਾਲਗੰਜ ਆ, ਤੇ ਮੋਬਾਈਲ ਤੇ ਨਾਲ ਦਾਤਣ। ਹਾਂਜੀ ਤਾਜੀ ਮਾਚਸਾਂ ਦਾ ਡੱਬਾ ਇਕੱਠਾ ਲੈ ਆਏ। ਉਹ ਆਹੋ ਉਹ ਵੀ ਆ। ਵੱਡੀਆਂ ਤੀਲਾਂ ਵਾਲੀ ਮਾਚਿਸ ਹੁੰਦੀ ਤੀਲੀਆਂ, ਉਹ ਮੋਮਬੱਤੀਆਂ ਵੀ ਲਿਆਣੀਆਂ ਲਾਜ਼ਮੀ। ਕਹਿੰਦੇ ਉਧਰ ਦੀ ਮੋਮਬੱਤੀ ਪੌਣਾ ਘੰਟਾ ਚੱਲਦੀ ਇੱਕ। ਬਾਜੀ ਉਹ ਇੱਥੇ ਨਾਲੋਂ ਤਾਂ ਜ਼ਿਆਦਾ ਇੱਥੇ ਵਾਲੀ ਚੱਲ ਉਹ ਜਾਂਦੀ। ਬੈਟਰੀ ਵਾਲੀ ਇੱਥੇ 10 ਘੰਟੇ ਚਲਾ ਲਾ ਤੂੰ। ਪਤਾ ਨਹੀਂ ਫਿਰ ਕਹਿੰਦੇ ਉਹ ਬਹੁਤ ਦੇਰ ਚੱਲਦੀ ਆ। ਉਹ ਵੀ ਲਿਆਣੀ ਤਾਜੀ ਲਾਜ਼ਮੀ। ਹੋਰ ਇਹ ਲਿਸਟ ਬਣਾ ਲਾ। ਹਾਂਜੀ ਤਾਜੀ ਟਾਇਰ ਵੀ ਲਿਆਣੇ। ਟਾਇਰ ਹਾਂਜੀ ਕਿਹੜੇ? ਆ ਬਾਈਕ ਦੇ ਜਿਹੜੇ ਮੋਟਰਸਾਈਕਲ ਦੇ ਉਹਦੇ ਦੂਜੇ ਦਿਨ ਤੇਰਾ ਹਾਂਜੀ ਉਹ ਤਾਜੀ ਉਹ ਵੀ ਲਾਜ਼ਮੀ। ਉਹ ਕਿੱਦਾਂ ਲਿਆਉਣ, ਜਾਂਚ ਰੱਖੇ ਜਾਂ ਸੋਟੀ ਨਾਲ ਹੀ ਲੈ ਆਇਆ ਕਰ। ਤਾਜੀ ਉਹ ਮੈਂ ਇੱਥੇ ਪਾ ਲੈਣਾ ਮੈਂ ਇਦਾਂ ਵੀ। ਹਾਂ ਇਹ ਵੀ ਠੀਕ ਹੈ। ਨਹੀਂ ਜਿਹੜੇ ਤੂੰ ਟਾਇਰ ਵਾਲੇ ਬੂਟ ਲੈ ਆਏਗਾ ਉਹਦਾ ਕਾਪੀ ਲੈਟਰ ਇਧਰੋਂ ਬਣਵਾਏਗਾ ਫਿਰ। ਨਹੀਂ ਉਹ ਮਿੱਠੇ ਜੈਨੂਇਨ ਹੁੰਦੇ ਹੀ, ਉਹ ਨਹੀਂ ਖਰਾਬ ਹੁੰਦੇ। ਉਹ ਤਾਰਾਂ ਹੁੰਦੀਆਂ ਉਹਨਾਂ ਦੇ ਵਿੱਚ। ਤੈਨੂੰ ਪਤਾ ਉਹਨਾਂ ਦਾ ਲਾਇਸੈਂਸ ਵੀ ਬਣਦਾ। ਹਾਂ ਅੱਛਾ ਜੀ ਹਾਂਜੀ ਟਾਇਰਾਂ ਦਾ ਵੀ। ਹਾਂ ਉਹ ਚੱਲਦੇ ਨਹੀਂ ਉਹ ਬੂਟ। ਟਾਇਰਾਂ ਵਾਲੇ ਬੂਟਾਂ ਦਾ ਉਹਦਾ ਟਾਇਰਾਂ ਵਾਲੇ ਬੂਟਾਂ ਦਾ ਲਾਇਸੈਂਸ ਬਣਦਾ। ਉਹ ਉਸਤਾਦ ਜੀ ਨੰਬਰ ਪਲੇਟ ਵੀ ਛੋਟੀ ਜਿਹੀ ਲਾਉਂਦੇ ਪਿੱਛੇ। ਹਾਂਜੀ ਉਹਦਾ ਕਸਟਮ ਬੜਾ ਪੈ ਜਾਣਾ। ਸੱਜੀ ਸਾਈਡ ਤੇ ਨਾ ਪਿੱਛੇ ਥੋੜੀ ਜਿਹੀ FSD 7646 ਨੰਬਰ ਵੀ ਲੱਗਾ। ਹਾਂਜੀ ਟਾਇਰ ਆਪਾਂ ਇੱਥੇ ਆ ਕੇ ਲਵਾ ਲਾਂਗੇ ਉਹਨੂੰ ਲਓ ਕੱਲੀ ਜੁੱਤੀ। ਹਾਂ ਲੇਕਿਨ ਇੱਥੋਂ ਚਲਾਉਣ ਨਹੀਂ ਨਾ ਦੇਣਾ, ਉਹਨਾਂ ਨੇ ਫੜ ਲੈਣਾ ਤੈਨੂੰ ਵਾਰਡਨ ਵਾਲਿਆਂ ਨੇ। ਇਹਦੇ ਥੱਲੇ ਲਵਾ ਲਾ ਨਕਸ਼ੇ ਦੇ। ਨਹੀਂ ਮੈਂ ਸਵੇਰ ਰੋਡ ਲਾਇਆ ਕਰਨਾ ਇੱਕ, ਉਦੋਂ ਨਹੀਂ ਕੋਈ ਖੁੰਦਾ। ਬਸ ਠੀਕ ਹੈ। 4 ਟਾਇਰ ਆਪ ਟਾਇਰਾਂ ਵਾਲੇ ਕੋਲ। ਤੁਸੀਂ ਭਾਣ ਕੀ ਸੋਚਿਆ ਵੈਸੇ? ਤੂੰ ਤਾਂ ਸੱਚ ਜਾਣਾ ਹੀ ਨਹੀਂ। ਮੈਂ ਉਸਤਾਦ ਜੀ ਸੋਚਿਆ ਕਿ ਤੁਸੀਂ ਮੇਰੇ ਲਈ ਕੁਛ ਨਾ ਕੁਛ ਲਿਆਓਗੇ। ਅੱਲਾ ਖੈਰ ਕਰੇਗਾ, ਅੱਲਾ ਖੈਰ ਕਰੇਗਾ। ਬਾਹਰ ਦੀ ਕਰੀਮ ਪੁੱਠੀਆਂ ਸਿੱਧੀਆਂ ਗੱਲਾਂ ਨਹੀਂ ਸੋਚੀਦੀ ਹੁੰਦੀਆਂ। ਹਾਂ ਬਈ ਤੂੰ ਕੀ ਸੋਚਿਆ ਬਈ? ਉਸਤਾਦ ਜੀ ਜੋ ਤੁਹਾਡਾ ਦਿਲ ਕਰੇਗਾ ਤੁਸੀਂ ਮੈਨੂੰ ਓਪਨਲੀ ਬਸ ਵਾੜ ਦੇਣਾ ਉਹਦੇ ਵਿੱਚ। ਉਹ ਡੇ ਟੂ ਡੇ ਦਾ ਸ਼ਾਪ ਆ, ਬਾਕੀ ਅੱਗੇ ਮੈਂ ਜਾਣਾ ਤੁਹਾਨੂੰ ਲੱਗ ਪਤਾ ਜਾਏਗਾ। ਮੈਂ ਮਾਈਨਰ ਦੀਆਂ ਚੀਜ਼ਾਂ ਲਿਆਉਣੀਆਂ, ਜ਼ਿਆਦਾ ਲਿਆਉਣਾ। ਉੱਥੇ ਕੈਮਰੇ ਲੱਗੇ, ਇਦਾਂ ਕੁਛ ਨਾ ਕਰੀ, ਤੇਰੀ ਮਿਹਰਬਾਨੀ, ਅਸੀਂ ਵੀ ਪੜਿਆ ਜਾਣਾ। ਨਹੀਂ ਸਾਹਿਬ ਉਸਤਾਦ ਜੀ ਮੇਰਾ ਦਾ ਪਤਾ ਹੀ ਨਾਮ ਨਾ ਖਰਾਬ ਕਰ ਦਈਏ। ਅੱਗੇ ਉਸਤਾਦ ਜੀ ਨੂੰ ਪਤਾ ਮੈਂ ਕੀ ਲੈ ਕੇ ਆਇਆ। 40 ਕਿਲੋ ਵਜਨ ਵਾਪਸੀ ਤੇ ਇਹਨਾਂ ਦਾ ਕਰਕੇ ਹੋਇਆ ਵਾ। ਨਹੀਂ ਮੈਂ 7 ਕਿਲੋ ਲੈ ਕੇ, ਮੈਂ 7 ਕਿਲੋ, ਮੈਂ ਵਾਪਸੀ 40 ਕਿਲੋ ਸ਼ਾਪਿੰਗ ਨਹੀਂ ਕਰਾਈ। ਇੱਕ ਬੰਦੇ ਦਾ 64 ਕਿਲੋ ਵਜ਼ਨ ਲੈ ਕੇ ਵੀ ਜਾ ਸਕਦਾ, ਆ ਵੀ ਸਕਦਾ। ਕਿ 64 ਕਿਲੋ? ਹਾਂਜੀ ਕਾਹਤੋਂ? ਮੈਂ ਇਹਨਾਂ ਨੂੰ ਰੇਲਵੇ ਵਾਲਿਆਂ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਪੁੱਛਿਆ। ਰੇਲਵੇ ਵਾਲਿਆਂ ਆਹੋ ਮੈਂ ਤੈਨੂੰ ਪਤਾ ਫਰੀਦ ਆਪਾਂ ਫੇਕ ਨਹੀਂ, ਪੱਕੀ ਗੱਲ। ਮੈਂ ਉਹ ਕਹਿੰਦੇ ਭਾਈ 64 ਕਿਲੋ ਤੁਸੀਂ ਲੈ ਕੇ ਜਾ ਵੀ ਸਕਦੇ, ਆ ਵੀ ਸਕਦੇ।
ਅੱਛਾ ਤੂੰ ਘਰ ਲਈ ਨਹੀਂ ਉਸਤਾਦ ਜੀ ਨੇ ਕੁਝ ਵੀ ਚੀਜ਼ ਯਾਨੀ ਉਥੋਂ ਕੋਈ ਤਵਾ ਕੋਈ ਚਿਮਟਾ ਅੰਮੀ ਵਾਸਤੇ ਕੁਝ ਨਹੀਂ? ਉਸਤਾਦ ਜੀ ਉਹ ਮੰਗ ਹੀ ਨਹੀਂ ਰਹੇ, ਮੈਂ ਬਥੇਰਾ ਕਹਿ ਰਿਹਾ। ਫਿਰ ਉਹ ਮੈਂ ਕਿਹਾ ਮੈਨੂੰ ਉੱਥੇ ਜਿਹੜੀ ਸ਼ਾਇਦ ਇਹਨਾਂ ਲਈ ਸਹੀ ਲੱਗੇਗੀ ਮੈਂ ਲੈ ਆਵਾਂ। ਸਹੀ ਹੈ। ਮੈਂ ਬੜਾ ਪੁੱਛਿਆ ਉਹਨਾਂ ਨੂੰ। ਵੈਸੇ ਕੈਸੀ ਗੱਲ ਆ ਸਾਰੀ, ਮਾਵਾਂ ਨੇ ਕੁਝ ਮੰਗਦੀਆਂ, ਆਹੋ ਯਾਰ ਇਹ ਕੈਸੀ ਗੱਲ ਉਹਨਾਂ ਨੂੰ ਵੀ ਪਤਾ ਹੁੰਦਾ ਇਹਨਾਂ ਨੇ ਨਹੀਂ ਲਿਆਉਣਾ। ਹਾਂ ਮਾਂ ਹੀ ਕਹਿੰਦੀ ਪੁੱਤ ਤੂੰ ਖੈਰ ਕਰੀਏ ਤੇ ਆ ਖੈਰ ਜਾ ਕਰੀ ਬਸ। ਨਾ ਵਾਕਈ। ਅੱਛਾ ਜਾਂ ਹੌਲੀ ਜਿਹੀ ਫਿਰ ਮਾਂ ਇੱਕ ਐਸੀ ਚੀਜ਼ ਦੱਸਦੀ ਹੈ ਜਿਹੜੀ ਸਾਰਿਆਂ ਤੋਂ ਮਹਿੰਗੀ ਹੁੰਦੀ ਇੰਨਾ ਕਿ ਕਹਿ ਦੇਣਾ ਮੇਰੇ ਵੀ ਕਾਂਟੇ ਫੜੀ ਲਈ। ਨਹੀਂ ਨਹੀਂ ਹਾਂਜੀ ਮਾਂ ਜੀ ਤੁਸੀਂ ਨਹੀਂ ਪੁੱਤਰ ਤੂੰ ਖੈਰ ਨਾ ਜਾ, ਖੈਰ ਨਾ ਆ ਜਾ, ਅੱਲਾ ਦਾ ਸਾਰਾ ਕੁਝ ਹੈਗਾ, ਤੂੰ ਮੇਰਾ ਪੁੱਤਰ ਧਿਆਨ ਨਾਲ ਆਪਣਾ ਖਿਆਲ ਰੱਖੇ। ਨਹੀਂ ਮਾਂ ਜੀ ਦੱਸੋ ਉਹਨੇ ਆ ਕਿਹਾ, ਉਹਨੇ ਸੂਟ ਕਿਹਾ, ਨਹੀਂ ਪੁੱਤ ਨਹੀਂ ਮਾਂ ਜੀ ਦੱਸੋ ਨਾ, ਕੋਈ ਮਾੜੇ ਪੁੱਤ ਪਰ ਦੇਖ ਲਈ ਪੁੱਤ ਉੱਥੇ ਕੋਈ ਤੈਨੂੰ ਅਸਲ ਰੇਸ਼ਮ ਦੀ ਕੋਈ ਸ਼ਾਲ ਮਿਲੇ ਤੇ ਲੈ ਆਈ। ਜੀ ਕਰੇ 30,000 ਦੀ ਹੋ। 30 ਅਸਲ ਰੇਸ਼ਮ ਦੀ ਲੱਖ ਰੁਪਏ ਦੀ ਭਵਨਾ ਬਣੀ। ਆਹੋ ਇਹਨੇ ਕਿਤੇ ਜੀ ਉਹ ਸਾਰੇ ਘਰ ਦੇ ਦੀਆਂ ਚੀਜ਼ਾਂ 44,000 ਦੀਆਂ ਆਉਂਦੀਆਂ, ਕੱਲੀ ਅੰਮੀ ਦੀ 87,000 ਦੀ ਚਾਲ ਨਹੀਂ ਬਾਸ ਦੀ ਵਾਲਦਾ ਨੇ ਕਿਹਾ ਕਿ ਮੇਰਾ ਪੁੱਤਰ ਖੈਰ ਖੈਰੀਅਤ ਨਾਲ ਹੀ ਉੱਥੇ ਹੀ ਰਹਿ ਜਵੇ ਨਾ, ਤੇ ਮੈਨੂੰ ਕੁਝ ਨਹੀਂ ਚਾਹੀਦਾ। ਤਾਜੀ ਉਹ ਇੱਕ ਹੋਰ ਉਲਟ ਕੰਮ ਹੋ ਗਿਆ। ਤਾਜੀ ਉਹ ਜਿਹੜਾ ਮੈਂ ਤੁਹਾਨੂੰ ਦੁੱਧ ਦਾ ਕਹਿੰਦਾ ਸੀ ਬਿੱਲੀ ਦੇ, ਹਾਂ ਉਹ ਅੱਜ ਫੇਰ ਰਾਤੀ ਡੋਲ ਗਈ ਦੁੱਧ। ਤਾਜੀ ਮੈਂ ਹੁਣ ਥੱਲੋਂ ਅੰਮਾ ਕੋ ਵੀ ਬਚਣਾ ਸੀ, ਮੈਂ ਕਿਹਾ ਮੈਂ ਪੀ ਲਿਆ ਵਾ। ਉਹਨਾਂ ਨੇ ਗਲਾਸ ਦੇਖਿਆ ਤਾਜੀ ਉਹਦੇ ਵਾਲ ਲੱਗੇ ਸਾਰਾ, ਉਹ ਫਿਰ ਬੋਲੇ ਮੈਨੂੰ ਚੰਗਾ ਹੋਣਾ। 1:30 ਵਜੇ ਉਸਤਾਦ ਜੀ ਇਹਨੂੰ ਮੈਂ ਦੁਪਹਿਰੇ ਜਾ ਕੇ ਠਾਇਆ ਵਾ, ਦੁੱਧ ਦਾ ਗਲਾਸ ਭਰਿਆ ਪਿਆ ਲਾਗੇ, ਮਾਲਟਾ ਵੀ ਪਿਆ, ਉਹ ਰਾਤ ਨੂੰ ਇਹਨੂੰ ਦੇ ਦਿੰਦੇ ਨੇ ਤੇ ਉਹ ਦਿਨੇ ਵੀ ਨਹੀਂ ਇਹਨੇ ਪੀਤਾ ਹੁੰਦਾ। ਓਏ ਉਹ ਇਹਨੂੰ ਨਹੀਂ ਦਿੰਦੇ, ਉਹ ਬਿੱਲੀ ਨੂੰ ਪਾਉਂਦੇ ਆ ਡੋਲਣ ਵਾਸਤੇ। ਹਾਂਜੀ ਉਸਤਾਦ ਜੀ ਹੁਣ ਮੈਂ ਉਹ ਗਲਾਸ ਬਿੱਲੀ ਲਈ ਰੱਖਤਾ, ਮੈਂ ਕਿਹਾ ਇਹ ਟੋਨੇ ਹੀ ਪੀਆ ਕਰਨਾ ਵਾ। ਉਹ ਸਾਰੇ ਘਰਦਿਆਂ ਨੂੰ ਪੁੱਛਦੇ ਆ ਰਾਤ ਨੂੰ, ਉਹਨੇ ਆ ਰੋਟੀ ਖਾ ਲਈ, ਉਹਨੇ ਰੋਲੀ, ਬਿੱਲੀ ਨੇ ਦੁੱਧ ਰੋੜ ਲਿਆ। ਨਹੀਂ ਇਹਨੂੰ ਆਣ ਕੇ ਪੁੱਛਦੇ ਬਿੱਲੀ ਦਾ ਇਹਦੇ ਬਾਰੇ, ਜਦੋਂ ਭਾਜੀ ਰੋਟੀ ਖਾ ਲਈ ਤਾਜੀ ਇੱਕ ਦਿਨ ਨਾ ਥੱਲੇ ਬੂਹੇ ਦੇ ਦਰਵਾਜ਼ੇ ਦੇ ਥੱਲੇ ਨਾ ਇੰਨਾ ਕੁ ਰਾਹ ਹੈ, ਉਹਦੇ ਵਿੱਚੋਂ ਲੰਘ ਆਉਂਦੀ ਸੀ। ਤਾਜੀ ਮੈਂ ਉੱਥੇ ਕੱਪੜਾ ਦੇ ਦਿੱਤਾ, ਮੈਂ ਕਿਹਾ ਲੈ ਅੱਜ ਨਹੀਂ ਆਏਗੀ ਜਿੱਧਰੋਂ ਮਰਜੀ। ਤਾਜੀ ਉੱਪਰ ਰੋਸ਼ਨਦਾਨ ਚੋਂ ਆ ਗਈ। ਨਹੀਂ ਇਹਨੇ ਫੁੱਲ ਜਦੋਂ ਕੱਪੜਾ ਦਿੱਤਾ ਨਾ ਤੇ ਉਹਦੇ ਨਾਲ ਬੇਟੀ ਵੇਖਣ ਦੀ ਅੰਦਰਲੇ ਪਾਸੇ ਅੰਦਰ ਹੀ। ਮੈਨੂੰ ਚੂਹੇ ਨੇ ਬੜਾ ਤੰਗ ਕੀਤਾ ਥੋੜੇ ਦਿਨ। ਅੱਜ ਚੂਹਾ ਇੱਕ ਐਂ ਕਰਕੇ ਹੋ ਜਾਵੇ, ਮੈਂ ਈਜ਼ੀ ਮੈਂ ਕਿਹਾ, ਤੇ ਉਹ ਥੋੜੀ ਦੇਰ ਅਗਲੇ ਦਿਨ ਮੈਂ ਗਿਆ ਵਾਂ ਤੇ ਮੈਂ ਨਾ ਕਿਤਾਬ ਪੜ੍ਹ ਰਿਹਾ ਨਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ, ਮੈਂ ਅਲਮਾਰੀ 'ਚ ਰੱਖੀ ਹੈ ਤੇ ਮੈਂ ਜਾ ਕੇ ਬੜਾ ਸੋਹਣਾ ਐਂ ਕਰਕੇ ਪਰਦਾ ਪਿੱਛੇ ਕਰਕੇ ਐ ਤੁਹਾਰੇ ਦੇ ਅੱਗੇ ਚੂਹੇ ਨੂੰ ਹੱਥ ਪੈ। ਓਏ ਆ ਤਸਵੀਰ ਦੇਖਣਾ, ਤਸਵੀਰ ਇੱਕ ਆ ਯਾਰ ਮੈਂ ਇੱਕ ਤਸਵੀਰ ਦੇਖਣਾ, ਮੈਨੂੰ ਕੱਲ ਕਿਸੇ ਨੇ ਭੇਜੀ ਹੈ। ਉਹਨੇ ਲਿਖਿਆ ਵਾ ਕਿ चूहे पकड़ने के लिए हमसे राब्ता करें, थले लिखिया 60 रुपए एक चूहा। ਹਾਂਜੀ ਉਹਦੀ ਵੀਡੀਓ ਵੀ ਆ ਵੀਡੀਓ ਵੀ ਆਈ ਉਸ ਬੰਦੇ ਦੀ। ਹਾਂਜੀ ਮੈਂ ਜੀ ਕਹਿੰਦਾ ਜਦੋਂ ਬਾਅਦ ਤੁਹਾਨੂੰ ਦੱਸੋ ਝੰਗ ਵਿਆਰਦਾ ਵਾ, ਕਹਿੰਦਾ ਜਿਹੜੀ ਮੈਨੂੰ ਇੱਕ ਬੰਦਾ ਕਹਿੰਦਾ ਇਹਨੂੰ ਜਾਨੀ ਦੀ ਚਾਹ ਚ ਲੈ ਕੇ ਆਓ ਗੈਸਟ, 60 रुपए ਦਾ ਇੱਕ ਚੂਹਾ ਫੜਦਾ ਉਹ। ਉਹਨੇ ਕਾਰਡ ਛਪਾਈ, ਉੱਤੇ ਲਿਖਿਆ ਉਸਤਾਦ कमर चूहे पकड़ने वाला। ਉਸਤਾਦ ਕਮਰ ਸੇ ਹੀ ਚੂਹਾ ਪਕੜ ਲੈਤਾ। ਉਹਨੇ ਐ ਸਾਫਾ ਲਪੇਟੇ ਤੇ ਕਹਿੰਦਾ ਮੁੰਡਾ ਜੀ ਅਵਸਥਾ ਜੀ ਇਦਾਂ ਦਾ ਵਾ, ये जो कार्ड वायरल हुआ वो मेरा है, किसी ने अगर चूहा पकड़वाना तो मैं आपके सामने वो चूहा पकड़ के दिखाता हूँ। सैंपल भी कीता ਉਹਨੇ ਵੀਡੀਓ ਦੇ ਵਿੱਚ। ਉਹ ਕਿਦਾਂ? ਉਹ ਪਤਾ ਨਹੀਂ ਕਿ ਚੂਹੇ ਨੂੰ ਐ ਹਿਲਾਉਣ ਡਿਆ ਸੀ ਕਿ ਕੋਈ ਬੱਕੀ ਭਰਨੇ ਪਿਆ ਸੀ। ਆਹੋ ਉਹ ਚੂਹੇ ਦੀ ਪੂਛਾਂ ਇਕੱਠੀਆਂ ਕਰਕੇ ਨਾ ਇੰਜ ਕਰਕੇ ਮੋਢੇ ਤੇ ਰੱਖ ਕੇ ਨਿਕਲ ਜਾਂਦਾ ਚੂਹਾ ਮੈਨ। ਉਹ ਦਿਲ ਕਰੇ ਤੇ ਚੂਹਾ ਫੜਨ ਘਰ ਬਣਾਣੇ, ਪਤਾ ਲੱਗੇ ਵੀ ਇੱਕ ਚੂਹਾ ਲੈ ਗਿਆ ਵਾ ਤੇ ਅਲਮਾਰੀ ਵੀ ਖਾਲੀ ਹੈ। ਚੂਹਾ ਲੈ ਵੀ ਗਿਆ ਤੇ ਲਾ ਵੀ ਗਿਆ। ਉਹਨੇ ਕਿਹਾ ਚੂਹਾ, ਮੈਂ ਚੂਹਾ ਫੜਨ ਆਇਆ ਤਾਂ ਚੂਹਾ ਲੱਭਾ ਤਾਂ ਨਹੀਂ, ਮੈਂ ਚੂਹਾ ਲਾ ਆਇਆ। ਉਸਤਾਦ ਜੀ ਉਹਦਾ ਕੰਮ ਹੈਗਾ ਚੈਨਸ ਚ, ਉਹ ਚੂਹੇ ਉਧਰ ਭੇਜਦਾ ਵਾ ਆਹੋ ਮਾਰ ਮਰੀਆ ਕਰਕੇ ਨਾ, ਤੇ ਉਧਰ ਬੜਾ ਸੋਹਣਾ ਦੀ ਜਲ ਥਲ ਹੁੰਦੀ ਹੈ ਉੱਤੇ ਨਾ। ਮੈਂ ਜਿਹੜਾ ਉਹ ਚੂਹਾ ਫੜਿਆ ਇੱਕ ਦੌਰ ਚ ਨਾ 15-20 ਸਾਲ ਪਹਿਲੇ 30 ਰੁਪਏ ਦਾ ਜਦੋਂ ਤਾਉਣ ਬਿਮਾਰੀ ਆਈ ਸੀ ਚੂਹੇ ਦੀ, ਉਦੋਂ 30 ਰੁਪਏ ਦਾ ਇੱਕ ਚੂਹਾ ਗਵਰਨਮੈਂਟ ਨੇ ਖਰੀਦਿਆ ਸੀ। ਘੰਟਾ ਘਰ ਦੇ ਵਿੱਚ, ਕਿਉਂਕਿ ਗੋਲ ਕਰਿਆਨੇ ਚ ਕੱਪੜੇ ਲਈ ਮਾਰਕੀਟਾਂ ਚ ਤੇ ਗੋਲ ਕਰਿਆਨੇ ਚ ਬਹੁਤ ਚੂਹਾ ਵਾ। ਓਏ ਹੋ ਬਈ ਸਵਾਰੀ ਕਰ ਲਾ ਉੱਤੇ ਭਾਵੇਂ ਐਡਾ ਐਡਾ ਚੂਹਾ। ਵੀ ਜ਼ਰੂਰ ਗੱਲ ਆ, ਘਰ ਓਬਰ ਤੇ ਪਾਲਾ ਚੂਹੇ ਭਾਵੇਂ ਐਡਾ ਚੂਹਾ ਤੂੰ ਖਲੋ ਗਿਆ ਕਰ ਆਹ ਯਾਰ। ਸਹੀ ਗੱਲ ਆ, ਢੁੱਡ ਮਾਰਨ ਵਾਲੇ ਚੂਹੇ। ਮੈਂ ਕਹਿੰਦਾ ਐਸੇ, ਔਰ ਉਹ ਕਰਿਆਨੇ ਦੇ ਯਾਰ, ਹੁਣ ਕਰਿਆਨੇ ਦੇ ਵਿੱਚ ਅੰਦਰ ਬਦਾਮਾਂ ਦੀ ਗਿਰੀਆਂ ਦੀਆਂ ਬੋਰੀਆਂ ਖਾ ਖਾ, ਛੁਹਾਰੇ ਖਾ ਖਾ, ਸੌਗੀ ਖਾ ਖਾ ਪਲੇ ਪਏ ਨੇ। ਆ ਸੈਸ ਯਕੀਨ ਕਰ ਬਿੱਲੀ ਐ ਹੋ ਜਾਂਦੀ, ਉਹ ਫਿੱਟੇ ਮੂੰਹ ਆ ਕੌਣ ਬਦਾਮਾਂ ਬਦੂਮਾਂ ਸੁਣ ਕੇ ਕਹਿਣਾ ਯਾਰ ਲੱਗ ਤੇ ਮੈਂ ਚੂਹਾ ਹੀ ਹੁੰਦਾ। ਨਹੀਂ ਮਤਲਬ ਉੱਥੇ ਬਿੱਲੀਆਂ, ਬਿੱਲੀ ਚੂਹੇ ਵਾਲ ਵੇਖ ਕੇ ਓਏ
ਤੇ ਚੂਹਾ ਕੋ ਕਰ ਕਿੱਧਰ ਚੱਲ ਚੱਲ ਤਾਲ ਨਿਕਾਲ। ਯਕੀਨ ਕਰ ਬਿੱਲੀਆਂ ਆਪਸ ਕਹਿੰਦੇ ਉਧਰ ਨਾ ਜਾਈ, ਉਧਰ ਚੂਹੇ ਫਿਰਦੇ ਹੀ। ਉਧਰ ਤੇ ਮੰਜੀਆਂ ਉਦੋਂ ਨੂੰ 30 ਰੁਪਏ ਦਾ ਚੂਹਾ ਗਵਰਨਮੈਂਟ ਨੇ ਖਰੀਦਿਆ ਸੀ ਕਿ ਇੱਕ ਚੂਹਾ ਤੁਸੀਂ ਮਾਰ ਕੇ ਲੈ ਆਓ ਤੇ 30 ਰੁਪਏ ਲੈ ਲਓ ਉਦੋਂ, ਤੇ ਢੇਰ ਲਾਤੇ ਲੋਕਾਂ ਨੇ, ਪਾਂਡੀਆਂ ਨੇ। ਓ ਹੋ ਬੜੀ ਬੜੀ ਦਿਹਾੜੀ ਲਾਈ ਲੋਕਾਂ ਤਾਂ ਜੀ ਉਹ ਵੱਡੇ ਚੂਹੇ ਦੇ ਵੀ 30 ਰੁਪਏ ਰੇਟ। ਨੇ, ਸਾਰੇ ਛੋਟੇ ਵੱਡੇ ਦਾ। ਉਹ ਏਡਾ ਮੋਟਾ ਸੀ ਤੈਨੂੰ ਭਾਵੇਂ ਖਿੱਚ ਕੇ ਲੈ ਜਾਵੇ ਪੂਛੋਂ ਫੜ ਕੇ। ਹਾਂ ਯਾਰ ਇੱਕ ਐਸੀ ਗੱਲ ਵੀ ਚੂਹਾ ਸਿਗਰ ਲਾ ਕੇ ਬੈਠਾ ਤੇ ਕੁੱਤਾ ਆ ਕੇ ਕਹਿੰਦਾ ਬਾਬੂ ਭਾਈ ਉਹ ਮਨੋ ਬਿੱਲੀ ਭਾਈ ਆਈ। ਓਕੇ ਜੀ ਨਾਜ਼ਰੀਨ, ਸ਼ਾਮ ਪੈ ਗਈ ਹੈ, ਆਪਣਾ ਖਿਆਲ ਰੱਖੋ, ਅਜ਼ਾਨਾਂ ਵੀ ਸ਼ੁਰੂ ਹੋ ਗਈਆਂ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰਾਖਾ ਜੀ।